ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 23 जनवरी 2020 11 माघ नानक शाही संमत 551 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਫੇਸਬੁੱਕ ਤੇ ਐਂਡ YouTube ਤੇ ਉੱਪਰ ਜੋ ਲਾਈਵ ਇਸ ਆਪਣਾ ਪ੍ਰੋਗਰਾਮ ਚੱਲੇਗਾ ਬਿਨਾਂ ਕਿਸੇ ਇੰਟਰਪਟਿੰਗ ਦੇ। ਸੋ ਕੋਈ ਵੀ ਸੈਗਮੈਂਟ ਨਹੀਂ ਹੋਏਗਾ, ਸਿੱਧਾ ਹੀ ਪ੍ਰੋਗਰਾਮ 7:30 ਤੋਂ ਲੈ ਕੇ 9 ਵਜੇ ਤੱਕ ਇਸ ਤਰ੍ਹਾਂ ਹੀ ਚੱਲੇਗਾ। ਸੋ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ ਕਿ ਪਹਿਲੇ ਸੈਗਮੈਂਟ ਦੇ ਸਟਾਰਟਿੰਗ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਐਂਡ ਜੋ ਪਾਕਿਸਤਾਨ ਹੈ ਇੱਕ ਦੂਸਰੇ ਦੇ ਉੱਪਰ ਦੂਸ਼ਣਬਾਜ਼ੀ ਕਰ ਰਹੇ ਨੇ, ਜਵਾਬੀ ਕਲਾਮੀ ਜੋ ਹਮਲੇ ਇੱਕ ਦੂਸਰੇ ਦੇ ਉੱਪਰ ਕਰਨੇ ਕਿ ਜਿਸ ਤਰ੍ਹਾਂ ਕਿ ਪਾਕਿਸਤਾਨ ਕਹਿ ਰਿਹਾ ਹੈ ਕਿ ਜੋ ਭਾਰਤ ਹੈ, ਜੋ ਮੋਦੀ ਸਰਕਾਰ ਹੈ ਉਹ ਨਾਜ਼ੀ ਨੀਤੀਆਂ ਅਨੁਸਾਰ ਕੰਮ ਕਰ ਰਹੀ ਹੈ ਔਰ ਜੋ ਭਾਰਤ ਹੈ ਜੋ ਪਾਕਿਸਤਾਨ ਹੈ ਉਹ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ ਕਿਉਂਕਿ ਮੈਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨਾ ਚਾਹੁੰਦੀ ਕਿਉਂਕਿ ਉਹਨਾਂ ਦੀ ਜ਼ੁਬਾਨੀ ਹੀ ਸੁਣਨਾ ਚਾਹੁੰਦੀ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਸੋ ਆਓ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਮੈਂ ਹੀ ਚਾਹਾਂਗੀ ਤੁਹਾਡੀ ਜ਼ੁਬਾਨੀ ਹੀ ਮੈਂ ਸੁਣਨਾ ਚਾਹਾਂਗੀ ਕਿ ਕੀ ਜ਼ੁਬਾਨੀ ਕਲਾਮੀ ਜੋ ਗੱਲਾਂ ਨੇ ਭਾਰਤ ਤੇ ਪਾਕਿਸਤਾਨ ਆਪਸ ਵਿੱਚ ਇੱਕ ਦੂਸਰੇ ਦੇ ਉੱਪਰ ਦੂਸ਼ਣਬਾਜ਼ੀ ਕਰ ਰਹੇ ਨੇ ਉਸ ਬਾਰੇ ਮੈਂ ਤੁਹਾਡੀ ਜ਼ੁਬਾਨੀ ਸੁਣਨਾ ਚਾਹਾਂਗੀ ਜੀ ਡਾਕਟਰ ਸਾਹਿਬ। ਨਹੀਂ ਤੁਸੀਂ ਚੰਗਾ ਅਟੈਂਪਟ ਕੀਤਾ ਹੈ ਸ਼ੁਰੂਆਤ 'ਚ ਕਿਉਂਕਿ ਪ੍ਰੋਗਰਾਮ ਦਾ ਫਾਰਮੈਟ ਬਦਲਿਆ ਹੈ, ਇਸ ਲਈ ਤੁਹਾਡੇ ਲਈ ਵੀ ਅਜੇ ਨਵੇਂ ਫਾਰਮੈਟ 'ਚ ਐਡਜਸਟ ਕਰਨਾ ਥੋੜਾ ਜਿਹਾ ਔਖਾ ਹੋ ਰਿਹਾ ਕਿਉਂਕਿ ਅੱਗੇ ਇਕੱਲੇ ਸੈਗਮੈਂਟ ਦੇ ਟੌਪਿਕ ਨੂੰ ਅਸੀਂ ਸੈਗਮੈਂਟ ਵਾਈਜ਼ ਡਿਸਕਸ ਕਰਦੇ ਸੀ। ਹੁਣ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਸ਼ੁਰੂਆਤ ਦੇ ਵਿੱਚ ਅਸੀਂ ਜਿਹੜੇ ਮੇਨ ਇਸ਼ੂ ਨੇ ਜਿਨ੍ਹਾਂ ਤੇ ਗੁਫ਼ਤਗੂ ਹੋਣੀ ਹੈ ਉਹਨਾਂ ਬਾਰੇ ਥੋੜੀ ਬਰੀਫਿੰਗ ਕਰਦਿਆ ਕਰੀਏ। ਔਰ ਜ਼ਾਹਰ ਹੈ ਕਿ ਅੱਜ ਇੱਕ ਪਾਸੇ ਅਜੇ ਕਿਉਂਕਿ ਇਮਰਾਨ ਖਾਨ ਸਾਹਿਬ ਸਵਿਟਜ਼ਰਲੈਂਡ 'ਚ ਵੀ ਨੇ, ਦਾਵੋਸ ਸ਼ਹਿਰ ਦੇ ਵਿੱਚ ਉਹਨਾਂ ਨੇ ਮੀਡੀਆ ਦਾ ਠੀਕ ਇਸਤੇਮਾਲ ਕੀਤਾ ਹੈ। ਜਿਹੜੀ ਟਰੰਪ ਨਾਲ ਪ੍ਰੈਸ ਕਾਨਫਰੰਸ ਹੋਈ ਉਹਨੂੰ ਵੀ ਦੁਨੀਆ ਦੇ ਮੀਡੀਆ ਨੇ ਕਵਰ ਕੀਤਾ ਹੈ ਔਰ ਅੱਜ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ ਇੰਟਰਵਿਊ BBC ਦੇ ਇੱਕ ਕੋਰਸਪੋਂਡੈਂਟ ਦੇ ਨਾਲ ਆਇਆ ਉਹਦੇ 'ਚ ਵੀ ਉਹਨਾਂ ਨੇ ਖੁੱਲ੍ਹ ਕੇ ਉਹੀ ਪੋਜੀਸ਼ਨ ਆਰਟੀਕੂਲੇਟ ਕੀਤੀ ਜਿਹੜੀ ਉਹਨਾਂ ਨੇ 27 ਸਤੰਬਰ ਨੂੰ ਜਦੋਂ ਉਹਨਾਂ ਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ ਤੇ ਉਹਨਾਂ ਨੇ RSS ਔਰ RSS ਦੀ ਆਊਟਫਿਟ BJP ਜਿਸ ਨੂੰ ਇਸ ਵੇਲੇ ਨਰਿੰਦਰ ਮੋਦੀ ਹੈਡ ਕਰਦੇ ਨੇ ਪਾਰਲੀਮੈਂਟ ਦੇ ਵਿੱਚ, ਦੂਸਰੀ ਟਰਮ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਹੈ, ਇਹਨਾਂ ਨੇ ਜਿਹੜੀ ਉਸ ਦਾ ਕੰਪੈਰੀਜ਼ਨ ਨਾਜ਼ੀ ਪਾਰਟੀ ਦੇ ਨਾਲ ਕੀਤਾ ਸੀ ਔਰ ਇਹ ਕਿਹਾ ਸੀ ਕਿ ਜਿਸ ਤਰ੍ਹਾਂ ਨਾਜ਼ੀ ਪਾਰਟੀ ਦੀ ਜੋ ਤਰਜ਼ ਹੈ ਜਿਸ ਦੇ ਉੱਤੇ ਹਿਟਲਰ ਨੇ ਨਾਜ਼ੀ ਪਾਰਟੀ ਨਾਜ਼ੀ ਵਿਚਾਰਧਾਰਾ ਦੇ ਉੱਤੇ ਉਹਨੇ ਜੋ ਜ਼ੁਲਮ ਕੀਤੇ, RSS ਦੀ ਜਿਹੜੀ ਜਨਮ ਦੇ ਵੇਲੇ ਦੀ ਜਨਮ ਕੁੱਟੀ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਜਿਹੜਾ ਉਸ ਨੂੰ ਪਹਿਲਾ ਸਬਕ ਹੀ ਮਿਲਿਆ ਜਿਸ ਦੇ ਉੱਤੇ RSS ਬੇਸਡ ਹੈ ਉਹ ਨਾਜ਼ੀਆਂ ਦੀ ਵਿਚਾਰਧਾਰਾ ਹੈ, ਉਹਨਾਂ ਦੀ ਫਿਲਾਸਫੀ ਹੈ, ਉਹਨਾਂ ਦੀ ਆਈਡੀਓਲੋਜੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਿਲਕੁਲ 95 ਸਾਲ ਤੋਂ ਉਹੀ ਆਈਡੀਓਲੋਜੀ ਅੱਜ ਇੱਕ ਛੋਟੇ ਜਿਹੇ ਗਰੁੱਪ 'ਚੋਂ ਨਿਕਲ ਕੇ ਜਿਸ ਦੇ ਵਿੱਚ ਕਿਸੇ ਵੇਲੇ ਡਾਕਟਰ ਹੈਡਗਵੇਅਰ, ਗੋਲਵਲਕਰ ਵਰਗੇ ਲੋਕ ਹੀ ਸ਼ਾਮਲ ਸੀ, ਅੱਜ ਉਹਨਾਂ ਦੇ ਕੋਲ 1 ਬਿਲੀਅਨ 330 ਮਿਲੀਅਨ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਹੈ, ਉਹ ਹਾਕਮ ਬਣੇ ਹੋਏ ਨੇ। ਔਰ ਉਹਨਾਂ ਨੇ BBC ਇੰਟਰਵਿਊ 'ਚ ਵੀ ਇਹੀ ਕਿਹਾ ਜਦੋਂ ਕੋਰਸਪੋਂਡੈਂਟ ਨੇ ਉਹਨਾਂ ਨੂੰ ਪੁੱਛਿਆ
ਕਿ ਤੁਸੀਂ ਪਿਛਲੇ ਸਾਲ ਅਗਸਤ 'ਚ ਕਸ਼ਮੀਰ ਦਾ ਸਪੈਸ਼ਲ ਸਟੇਟਸ ਜਦੋਂ ਖਤਮ ਕੀਤਾ ਔਰ ਉਦੋਂ ਤੁਸੀਂ ਭਾਰਤ ਦੀ ਜਿਹੜੀ ਤੁਲਨਾ ਉਹ ਨਾਜ਼ੀਆਂ ਦੇ ਨਾਲ ਕੀਤੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਜੋ ਕੁਝ ਉਹਨਾਂ ਨੇ ਕੀਤਾ ਉਦੋਂ ਦੁਨੀਆ ਚੁੱਪਚਾਪ ਦੇਖਦੀ ਰਹੀ ਔਰ ਅੱਜ ਵੀ ਇਹੀ ਹਾਲ ਨਾ ਹੋਏ ਕਿ ਦੁਨੀਆ ਚੁੱਪਚਾਪ ਦੇਖਦੀ ਰਹੇ ਔਰ ਭਾਰਤ ਪਾਕਿਸਤਾਨ ਉਸ ਜੰਗ ਵੱਲ ਧੱਕੇ ਜਾਣ ਜਿਹੜਾ ਅਲਟੀਮੇਟਲੀ ਤਬਾਹੀ ਦਾ ਵਾਇਸ ਬਣੇਗਾ। ਉਹਨਾਂ ਨੇ ਨਿਊਕਲੀਅਰ ਤਾਂ ਨਹੀਂ ਸੀ ਕਿਹਾ ਸ਼ਬਦ, ਉਹਨਾਂ ਨੇ ਕਿਹਾ ਸੀ ਵੀ ਕਿਉਂਕਿ ਦੋਨੋਂ ਮੁਲਕ ਨਿਊਕਲੀਅਰ ਹਥਿਆਰਾਂ ਨਾਲ ਲੈਸ ਨੇ, ਸੋ ਜ਼ਾਹਰ ਹੈ ਕਿ ਅੰਡਰਸਟੂਡ ਸੀ ਕਿ ਉਹ ਕਿਸ ਪਾਸੇ ਵੱਲ ਰੈਫਰ ਕਰ ਰਹੇ ਨੇ। ਔਰ ਹੁਣ ਵੀ ਜਦੋਂ ਇਹ ਇੰਟਰਵਿਊ ਉਹਨਾਂ ਨੇ BBC ਨੂੰ ਦਿੱਤਾ ਉਹਨਾਂ ਨੇ ਕਿਹਾ ਵੀ ਭਾਰਤ ਦੀ ਜਿਹੜੀ ਰੂਲਿੰਗ ਐਲੀਟ ਹੈ ਉਹ ਬਿਲਕੁਲ ਇੱਕ ਅੱਤਵਾਦੀ ਫਿਲਾਸਫੀ ਦੇ ਨਾਲ ਚੱਲ ਰਹੀ ਹੈ, ਜਿਹਦਾ ਨਾਂ ਜਿਹੜੀ ਆਰਗੇਨਾਈਜੇਸ਼ਨ ਹੈ ਉਹ RSS ਹੈ। 1925 ਜਦੋਂ RSS ਦਾ ਜਨਮ ਹੋਇਆ ਤਾਂ ਉਸ ਦੀ ਮੋਟੀਵੇਸ਼ਨ ਹੀ ਨਾਜ਼ੀ ਪਾਰਟੀ ਸੀ। ਇਹ ਉਹਨਾਂ ਦਾ ਇੰਟਰਵਿਊ ਹੈ। ਉਹ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ BJP ਤਾਂ ਸਿੱਧੇ ਤੌਰ ਤੇ RSS ਨਾਲ ਕਿਵੇਂ ਸੰਬੰਧਿਤ ਹੈ, ਉਹਨਾਂ ਨੇ ਕਿਹਾ ਜੀ ਬੇਸ਼ੱਕ ਮੋਦੀ BJP ਦਾ ਨਾਲ ਹੈ ਲੇਕਿਨ ਉਹ RSS ਦਾ ਤੈ ਜੀਵਨ ਜਿਹੜਾ ਮੈਂਬਰ ਹੈ, ਕਿਉਂਕਿ ਜਿਹੜਾ ਦੀ ਉਹ ਉਹਨਾਂ ਕੁਝ ਲੋਕਾਂ ਚੋਂ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੀ ਜਿਹੜੀ ਹੈ ਉਹ ਮੈਂਬਰਸ਼ਿਪ ਲਈ ਹੋਈ ਹੈ। ਔਰ ਉਹਨਾਂ ਨੂੰ ਜਦੋਂ ਫਿਰ ਉਹ ਫਾਲੋ ਅਪ ਸਵਾਲ BBC ਦੇ ਕੋਰਸਪੋਂਡੈਂਟ ਨੇ ਪੁੱਛਿਆ ਕਿ ਭਾਰਤ 'ਚ ਅਜੇ ਇਵੇਂ ਤਾਂ ਨਹੀਂ ਦਿਸ ਰਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ CA ਦੇ ਉੱਥੇ ਮੁਸਲਮਾਨਾਂ ਦੇ ਨਾਲ ਦੂਸਰੇ ਲੋਕ ਵੀ ਆ ਕੇ ਖੜੇ ਨੇ ਤੇ ਇੱਥੇ ਕਿਤੇ ਇਹ ਤਾਂ ਨਹੀਂ ਹੈ ਕਿ ਵੀ ਤੁਸੀਂ ਉਹਨਾਂ ਦਾ ਅਪਮਾਨ ਕਰ ਰਹੇ ਹੋ ਜਿਹੜਾ ਉਸ ਵਿਚਾਰਧਾਰਾ ਜਾਂ ਉਸ ਹਕੂਮਤ ਦਾ RSS ਦਾ ਨਾਜ਼ੀਆਂ ਦੇ ਨਾਲ ਕੰਪੈਰੀਜ਼ਨ ਕਰਕੇ। ਉਹਨਾਂ ਨੇ ਇਸ ਦੇ ਜਵਾਬ 'ਚ ਇਮਰਾਨ ਖਾਨ ਹੋਰਾਂ ਨੇ ਕਿਹਾ ਕਿ ਵੀ ਤੁਸੀਂ ਥੋੜਾ ਜਿਹਾ ਰਿਸਰਚ ਕਰੋ, ਰੀਸਰਚ ਕਰੋ ਤੇ ਜਿਹੜਾ RSS ਦੇ ਫਾਊਂਡਰਸ ਨੇ ਕਿਹਾ ਸੀ ਉਹਦੇ ਵੱਲ ਧਿਆਨ ਦਿਓ ਤੇ ਜੋ ਅੱਜ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ ਇਹ ਹੈਰਾਨ ਕਰਨ ਵਾਲਾ ਹੈ। 80 ਲੱਖ ਲੋਕ ਪਿਛਲੇ 5 ਮਹੀਨਿਆਂ ਤੋਂ ਵੀ ਜ਼ਿਆਦਾ ਵਕਤ ਤੋਂ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਔਰ ਇਸ ਸਾਰੇ ਨੂੰ ਜੇ ਤੁਸੀਂ ਉਸ ਵਿਚਾਰਧਾਰਾ ਦੀ ਇੰਪਲੀਮੈਂਟੇਸ਼ਨ ਨਹੀਂ ਦੇਖਦੇ ਤੇ ਹੋਰ ਇਹ ਕੀ ਹੈ। ਫਿਰ ਉਹਨੇ ਆਪਣਾ ਸਵਾਲ ਬਦਲਿਆ BBC ਦੇ ਕੋਰਸਪੋਂਡੈਂਟ ਨੇ, ਉਹਨੇ ਕਿਹਾ ਜੀ ਟਰੰਪ ਨੇ ਕੱਲ੍ਹ ਹੀ ਤੁਹਾਡੇ ਨਾਲ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਉਹ ਜਿਹੜਾ ਮੀਡੀਏਸ਼ਨ ਲਈ ਤਿਆਰ ਹੈ ਤੇ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਵੀ ਕੀ ਇਹ ਪੋਸੀਬਲ ਹੋਏਗਾ, ਜਦੋਂ ਕਿ ਭਾਰਤ ਨੇ ਨਾਲ ਦੀ ਨਾਲ ਹੀ ਇਹ ਕਿਹਾ ਕਿ ਉਹ ਬਿਲਕੁਲ ਕਿਸੇ ਤੀਸਰੀ ਧਿਰ ਦੀ ਇੰਟਰਫੇਰੈਂਸ ਨਹੀਂ ਚਾਹੁੰਦੇ ਔਰ ਉਹ ਬਿਲਕੁਲ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਔਰ ਇਸ ਨੂੰ ਥੋੜਾ ਜਿਹਾ ਇਮਰਾਨ ਖਾਨ ਹੋਰਾਂ ਨੇ ਟਿਲਟ ਦੇ ਕੇ ਕਿਹਾ ਕਿ ਜੀ ਦੇਖੋ ਜੇ ਯੂਨਾਈਟਿਡ ਨੇਸ਼ਨਸ ਜਾਂ ਅਮਰੀਕਾ ਵਰਗੀ ਕੋਈ ਵੱਡੀ ਤਾਕਤ ਦਖਲ ਨਹੀਂ ਦਿੰਦੀ ਤੇ ਫਿਰ ਇਹ ਮਸਲਾ ਸੁਲਝੇਗਾ ਨਹੀਂ, ਫਿਰ ਇਹਦੇ ਚੋਂ ਕੋਈ ਰਸਤਾ ਨਹੀਂ ਨਿਕਲੇਗਾ। ਔਰ ਉਹਨਾਂ ਨੇ ਕਿਹਾ, ਫਿਰ ਉਹਨੇ ਪੁੱਛਿਆ ਵੀ ਕਿਹਾ ਕੀ ਹੈ ਟਰੰਪ ਨੇ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਵੀ ਉਹ ਕੋਸ਼ਿਸ਼ ਕਰਨਗੇ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦੀ ਔਰ ਉਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਸਮੱਸਿਆ ਜਿਹੜੀ ਹੈ ਇਸ਼ੂ ਹੈ ਬੜਾ ਗੰਭੀਰ ਹੈ, ਬੜਾ ਸੀਰੀਅਸ ਹੈ ਔਰ ਜੇ ਯੂਰਪੀਅਨ ਯੂਨੀਅਨ, ਯੂਨਾਈਟਿਡ ਨੇਸ਼ਨਸ ਜਾਂ ਅਮਰੀਕਾ ਇਹ ਕੋਈ ਵਿੱਚ ਇੰਟਰਫੇਰੈਂਸ ਨਹੀਂ ਕਰਦੇ ਤੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧਤਰ ਹੋ ਜਾਣਗੇ। ਹੁਣ ਜ਼ਾਹਰਾ ਤੌਰ ਤੇ ਇੱਕ ਪਾਸੇ ਇਮਰਾਨ ਖਾਨ ਹੋਰਾਂ ਦੀ ਇਹ ਪੋਜੀਸ਼ਨ ਬੜੀ ਕਲੀਅਰ ਹੈ ਔਰ ਕੰਸਿਸਟੈਂਟ ਹੈ ਔਰ ਮੈਂ ਸਮਝਦਾ ਵੀ ਅਸੀਂ ਇਸ ਪੋਜੀਸ਼ਨ ਨੂੰ ਬਿਲਕੁਲ ਠੀਕ ਸਮਝਦੇ ਹਾਂ। ਹਾਲਾਂਕਿ ਉਹ ਬੜੀ ਪੋਲਾਈਟ ਲੈਂਗੁਏਜ ਇਸਤੇਮਾਲ ਕਰ ਰਹੇ ਨੇ, ਉਹਨਾਂ ਨੇ ਉੱਥੇ ਕੋਈ ਜਿਹੜਾ ਵਾਰ ਲਾਈਕ ਪੋਸਚਰ ਨਹੀਂ ਲਿਆ, ਜਿਹੜਾ ਮੈਂ ਸਮਝਦਾ ਵੀ ਹੁਣ 5.5 ਮਹੀਨੇ ਤੋਂ ਜ਼ਿਆਦਾ ਜਿਹੜੇ ਨੇ ਹੋਣ ਤੋਂ ਬਾਅਦ 170 ਦਿਨ ਹੋ ਗਏ ਨੇ ਕਸ਼ਮੀਰ ਦੇ ਵਿੱਚ, ਹੁਣ ਬਿਹਤਰ ਹੋਏਗਾ ਕਿ ਵੀ ਇਹ ਅਜੇ ਵੀ ਰਿਕਵੈਸਟਿੰਗ ਲਾਈਨ ਦੀ ਥਾਂ ਤੇ ਹੁਣ ਥੋੜਾ ਜਿਹਾ ਆਈਬ੍ਰੋਜ਼ ਨੂੰ ਚੁੱਕ ਕੇ ਮੁੱਛਾਂ ਨੂੰ ਤਾ ਦੇ ਕੇ ਜਿਹੜਾ ਉਹ ਸਿੱਧਾ ਵੰਗਾਰਨ ਦੀ ਲਾਈਨ ਰੱਖਣੀ ਚਾਹੀਦੀ ਹੈ। ਅਦਰਵਾਈਜ਼ ਲੱਗੇਗਾ ਕਿ ਵੀ ਉਹੀ ਹੈ ਕਿ ਵੀ ਉਹ ਜਿਵੇਂ ਇੱਕ ਬਾਣੀਏ ਦੇ ਨਾਲ ਇੱਕ ਕਿਸਾਨ ਦੀ ਲੜਾਈ, ਉਹਨੇ ਇੱਕ ਚਪੇੜ ਮਾਰੀ, ਉਹ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੂੰ, ਉਹਨੇ ਇੱਕ ਹੋਰ ਮਾਰੇ, ਉਹਨੇ ਕਿਹਾ ਜੀ ਇਬ ਕੀ ਬਾਰ ਮਾਰ ਤੋਂ ਦੇਖੂੰ, ਤਾਂ ਉਹਨੂੰ ਵੀ ਪਤਾ ਲੱਗ ਗਿਆ ਕਿ ਇਬ ਕੀ ਬਾਰ ਹੀ ਹੈ। ਉਹਨੇ ਫਿਰ ਜਦੋਂ ਉਹਨੂੰ ਮਾਰਨ ਦਾ ਜੀ ਕਰਨਾ ਉਹਨੇ ਕੱਢ ਕੇ ਚਪੇੜ ਮਾਰਨੀ, ਨਾਲ ਉਹਨੇ ਕਹਿਣਾ ਵੀ ਇਬ ਕੀ ਬਾਰ ਕਿਆ ਦੇਖੇਗਾ ਭਾਈ। ਸੋ ਜ਼ਾਹਿਰ ਹੈ ਕਿ ਵੀ ਇਹ ਜੋ ਭਾਰਤ ਨੇ ਇੱਕ ਤੋਂ ਬਾਅਦ ਇੱਕ ਸਟੈਪ ਲਏ ਨੇ, ਜਿਵੇਂ ਜੋ ਕਸ਼ਮੀਰ ਦੇ ਵਿੱਚ ਕੀਤਾ, ਫਿਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਨਾਂ ਥੱਲੇ ਕੀਤਾ, ਪਹਿਲਾਂ ਭਾਰਤ ਦੇ ਵਿੱਚ 3 ਤਲਾਕ ਦੇ ਨਾਂ ਥੱਲੇ ਕੀਤਾ, ਫਿਰ ਜੋ ਬਾਲਾਕੋਟ ਦੀ ਦਿਲਵਦੀ ਕੀਤੀ
ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ ਔਰ ਦੂਜਾ ਜਿਹੜਾ ਅਮਿਤ ਸ਼ਾਹ ਖਲੋ ਕੇ ਕਹਿ ਰਿਹਾ ਵੀ ਆ ਰਿਹਾ ਹੈ ਨਹੀਂ, ਔਰ ਨਾਲ ਦੀ ਨਾਲ ਉਹ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਵੀ ਤੁਹਾਨੂੰ ਸਿਟੀਜ਼ਨਸ਼ਿਪ ਮਿਲੇਗੀ ਕਿ ਨਹੀਂ। ਸੋ ਹੁਣ ਹੋਰ ਕਿੰਨਾ ਕੁ ਜਿਹੜਾ ਹੈ ਉਹ ਹੋਏਗਾ ਜਿਸ ਤੋਂ ਬਾਅਦ ਪਾਕਿਸਤਾਨ ਐਗਰੈਸਿਵ ਪੋਸਚਰ ਦੇ ਵਿੱਚ ਆਏਗਾ। ਲੇਕਿਨ ਇੱਕ ਪਾਸੇ ਮੈਂ ਸਮਝਦਾ ਕਿਉਂਕਿ ਇਮਰਾਨ ਖਾਨ ਇੱਕ ਸਪੋਰਟਸਮੈਨ ਹੈ, ਇੱਕ ਇਮਾਨਦਾਰ ਆਦਮੀ ਹੈ, ਬੇਸ਼ੱਕ ਜਿਸ ਕਿਸਮ ਦੇ ਸਿਸਟਮ ਨੂੰ ਉਹ ਹੈਡ ਕਰ ਰਿਹਾ ਹੈ ਉਸ ਦੀ ਵੀ 70 ਸਾਲ ਦੀ ਲੈਗੇਸੀ ਕੋਈ ਇਮਾਨਦਾਰੀ ਦੇ ਉੱਤੇ ਖੜੀ ਨਹੀਂ ਹੈ। ਇਹੀ ਕਾਰਨ ਹੈ ਕਿ ਲੋਕਲ ਇੰਨੇ ਕੁ ਬਹਰਾਨ, ਇੰਨੀਆਂ ਕੁ ਮੁਸ਼ਕਲਾਤਾਂ ਨੇ, ਕਦੇ ਆਟਾ ਮਹਿੰਗਾ ਹੈ, ਕਦੇ ਹੁਣ ਖੰਡ ਮਹਿੰਗੀ ਹੈ, ਕਦੇ ਕੋਈ ਹੋਰ ਨਿਕਲ ਰਿਹਾ। ਔਰ ਈਵਨ ਅੱਜ ਹੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਜਿਹੜੀ ਰਿਪੋਰਟ ਜਿਹੜੀ ਕਿ ਜ਼ਾਹਰ ਹੈ ਕਿ ਉਹ ਇੱਕ ਇਹ ਤਾਂ ਨਹੀਂ ਹੁੰਦਾ ਕਿ ਵੀ ਉਹ ਕੋਈ ਕੰਕਰੀਟ ਹੁੰਦੀ ਹੈ ਕਿ ਕੋਈ ਪੱਥਰ ਤੇ ਲਕੀਰ ਹੈ, ਪਰ ਉਹ ਇਹ ਜ਼ਰੂਰ ਦੱਸ ਰਹੀ ਹੁੰਦੀ ਹੈ ਕਿ ਵੀ ਕੀ ਟ੍ਰੈਂਡ ਨੇ। ਸੋ ਉਹਦੇ 'ਚ ਕਿਉਂਕਿ ਇਮਰਾਨ ਖਾਨ ਹੋਰਾਂ ਦਾ ਜਿਹੜਾ ਸਭ ਤੋਂ ਸਟਰੋਂਗ ਮੈਸੇਜ ਰਿਹਾ ਜਿਹਦੇ ਥੱਲੇ ਲੋਕਾਂ ਨੇ ਉਹਨਾਂ ਨੂੰ ਪਾਵਰ ਦਿੱਤੀ, ਜਾਂ ਜਿਹਨੂੰ ਅਸੀਂ ਜੇ ਉਹਨਾਂ ਦੀ ਜ਼ੁਬਾਨ 'ਚ ਕਹਿਣਾ ਹੋਏ ਸਪੋਰਟਸਮੈਨ ਦੀ, ਕਿ ਉਹਨਾਂ ਦੀ ਜਿਹੜੀ ਸਟਰੋਂਗ ਵਿਕਟ ਰਹੀ ਹੈ ਉਹ ਰਹੀ ਆ ਓਨੈਸਟੀ, ਔਰ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਭਾਈ ਅਸੀਂ ਜਿਹੜਾ ਉਹ ਕਰਪਸ਼ਨ ਰਿਮੂਵ ਕਰਾਂਗੇ, ਜਿਹਨਾਂ ਲੋਕਾਂ ਨੇ ਲੁੱਟਿਆ ਹੈ ਉਹਨਾਂ ਨੂੰ ਅਕਾਊਂਟੇਬਲ ਬਣਾਵਾਂਗੇ, ਔਰ ਮੁਲਕ ਦਾ ਪੈਸਾ ਜਿਹੜਾ ਉਹ ਮੁਲਕ ਦੇ ਵਿੱਚ ਵਾਪਸ ਆਏਗਾ। ਇਸ ਪਲੈਂਕ ਦੇ ਉੱਤੇ ਹੀ ਔਰ ਲੋਕ ਬਿਲੀਵ ਕਰਦੇ ਨੇ, ਅੱਜ ਤੱਕ ਵੀ ਕਰਦੇ ਨੇ ਕਿ ਭਾਈ ਇਮਾਨਦਾਰ ਆਦਮੀ ਹੈ। ਹੁਣ ਜਿਹੜੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਹੈ ਉਹ 2019 ਵਰਾ, ਕਿਉਂਕਿ ਹੁਣ ਆਲਮੋਸਟ 1.5 ਸਾਲ ਇਮਰਾਨ ਖਾਨ ਉਹਨਾਂ ਨੂੰ ਪਾਵਰ ਲਿਆ ਹੋ ਜਾਣੇ, ਔਰ ਉਹ ਰਿਪੋਰਟ 2019 ਤੇ ਬੇਸਡ ਹੈ। ਉਹ ਬਹੁਤ ਸਾਰੇ ਸੈਂਪਲ ਕਲੈਕਟ ਕਰਦੇ ਨੇ, ਉਹਨਾਂ ਦਾ ਆਪਣਾ ਕ੍ਰਾਈਟੇਰੀਆ, ਔਰ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੱਕ ਕ੍ਰੈਡੀਬਲ ਆਰਗੇਨਾਈਜੇਸ਼ਨ ਹੈ, ਔਰ ਉਹਨਾਂ ਦਾ ਕਹਿਣਾ ਹੈ ਕਿ ਵੀ ਕਰਪਸ਼ਨ ਵਧੀ ਹੈ 2019 ਦੇ ਵਿੱਚ ਪਾਕਿਸਤਾਨ ਦੇ ਵਿੱਚ। ਹੁਣ ਜ਼ਾਹਰ ਹੈ ਵੀ ਦੋ ਹੀ ਰੀਜ਼ਨ ਹੁੰਦੇ ਨੇ, ਜਦੋਂ ਸਾਡੇ ਖਿੱਤੇ 'ਚ ਵੀ, ਕਿਉਂਕਿ ਉੱਥੇ ਵੀ ਹਾਲ ਤਾਂ ਉਸ ਕਿਸਮ ਦਾ ਹੀ ਹੈ, ਜਦੋਂ ਕੋਈ ਇਮਾਨਦਾਰ ਅਫਸਰ ਆ ਜਾਂਦਾ ਸੀ ਤੇ ਜਿਹੜੇ ਥੱਲੇ ਉਹਦੇ ਨੇ ਉਹ ਆਪਣਾ ਰਿਸ਼ਵਤ ਦਾ ਭਾਅ ਵਧਾ ਦਿੰਦੇ ਸੀ, ਕਹਿੰਦੇ ਜੀ ਹੁਣ ਬਹੁਤ ਮੁਸ਼ਕਲ ਹੈ ਕੰਮ ਕਰਾਉਣਾ, ਬੰਦਾ ਬਹੁਤ ਸਖਤ ਹੈ, ਸੋ ਮੇਰੀ ਨੌਕਰੀ ਵੀ ਜਾ ਸਕਦੀ ਹੈ, ਤੇ ਉਹ ਜੇ ਉਹਦਾ ਭਾਅ 20,000 ਹੈ ਤਾਂ ਦੁੱਗਣਾ ਹੋ ਜਾਂਦਾ ਸੀ। ਸੋ ਜਾਂ ਤਾਂ ਹੁਣ ਹਾਲਾਤ ਇਹ ਹੈ ਵੀ ਉਹਨਾਂ ਦੇ ਆਲਾ ਦੁਆਲਾ ਜਿਹੜਾ ਸਾਰਾ ਹੈ ਉਹ ਲੁੱਟ ਕੇ ਖਾ ਰਹੇ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਬਹੁਤ ਵਾਰ ਜਿੰਨੀ ਕੁ ਸਾਨੂੰ ਵੀ ਉੱਥੋਂ ਦੇ ਸਿਸਟਮ ਦੀ, ਕਿਉਂਕਿ ਸਾਊਥ ਏਸ਼ੀਆ ਇੱਕੋ ਜਿਹਾ ਹੀ ਹੈ, ਸਮਝ ਹੈ ਕਿ ਵੀ ਇਹ ਜਿਹੜੀ ਥੁੜ ਕੀਤੀ ਜਾਂਦੀ ਹੈ ਕਿਸੇ ਚੀਜ਼ ਦੀ ਹੋਲਡਿੰਗ, ਇਹ ਕੀ ਹੁੰਦੀ ਹੈ, ਕਿਵੇਂ ਜਿਹੜਾ ਬਾਣੀਆ ਜਾਂ ਵਪਾਰੀ ਹੈ ਉਸ ਦੀ ਰੂਲਿੰਗ ਕਲਾਸ ਦੇ ਨਾਲ, ਜਾਂ ਜਿਹੜੇ ਵਜ਼ੀਰ ਹੁੰਦੇ ਨੇ ਉਹ ਕਿਵੇਂ ਇੱਕ ਖਾਸ ਸਿਚੁਏਸ਼ਨ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਸਾਰਾ ਭਾਵਾਂ ਦਾ ਸਿਲਸਿਲਾ ਤਾਂ ਡਿਮਾਂਡ ਐਂਡ ਸਪਲਾਈ ਦੇ ਉੱਤੇ ਖੜਾ ਹੈ, ਔਰ ਤੁਸੀਂ ਆਲ ਆਫ ਅ ਸਡਨ ਇੱਕ ਕ੍ਰੀਏਟ ਕਰ ਦਿਓ ਕਿ ਟੂ ਮੱਚ ਡਿਮਾਂਡ ਹੈ ਤੇ ਇਹ ਕਰ ਦਿਓ ਜੀ ਸਪਲਾਈ ਥੋੜੀ ਹੈ, ਔਰ ਤੁਸੀਂ ਉਹਨੂੰ ਪਹਿਲਾਂ ਹੋਲਡ ਕਰ ਲਓ ਸਟਫ ਨੂੰ, ਫਿਰ ਉਹਨੂੰ ਤੁਸੀਂ ਦੁੱਗਣੇ ਭਾਅ ਦੇ ਵਿੱਚ। ਹੁਣ ਆਟਾ ਹੈ ਤੇ ਖੰਡ ਹੈ, ਇਹ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੇ, ਇਹ ਕੋਈ ਲਗਜ਼ਰੀ ਨਹੀਂ ਹੈ ਕਿ ਵੀ ਤੁਸੀਂ ਨਹੀਂ 에ਅਰ ਕੰਡੀਸ਼ਨ ਲੱਗਾ ਤੇ ਨਹੀਂ ਲਵਾਇਆ, ਜਾਂ ਗੱਡੀ ਨਹੀਂ ਲਈ ਤੇ ਨਹੀਂ ਲਈ। ਸੋ ਆਮ ਲੋਕਾਂ ਦੀ ਤਕਲੀਫ ਚੋਂ ਹੀ ਇਹ ਜਿਹੜੇ ਬਲੱਡ ਸਕਰ ਨੇ, ਜਿਨ੍ਹਾਂ ਦੇ ਵਿੱਚ ਕੋਈ ਦਇਆ ਨਾਂ ਦੀ ਚੀਜ਼ ਨਹੀਂ ਹੈ, ਔਰ ਇਸੇ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਜਿਹੜੇ ਲੋਕ, ਹੁਣ ਸਾਡੇ ਵੀ ਉਸ ਪਾਸੇ ਕਾਫੀ ਵੱਡੇ ਜਿਹੜੇ ਵਪਾਰੀ ਨੇ ਉਹ ਜੈਨੀ ਨੇ, ਮਾਰਵਾੜੀ ਜਾਂ ਜੈਨੀ, ਔਰ ਇਹ ਬੜੇ ਵੈਜੀਟੇਰੀਅਨ ਨੇ। ਇਹ ਵੈਜੀਟੇਰੀਅਨ ਹੀ ਨਹੀਂ, ਸਗੋਂ ਇਹ ਇਹਨਾਂ ਦੇ ਜਿਹੜੇ ਜੈਨ ਧਰਮ ਨੂੰ ਮੰਨਣ ਵਾਲੇ ਨੇ, ਨੱਕ ਦੇ ਉੱਤੇ ਵੀ ਕੱਪੜਾ ਬੰਨਿਆ ਹੁੰਦਾ ਹੈ ਕਿ ਕੋਈ ਜੀਵ ਜੰਤੂ ਜਾਂ ਕੋਈ ਇਨਸੈਕਟ ਅੰਦਰ ਨਾ ਚਲਾ ਜਾਏ, ਪੈਰਾਂ 'ਚ ਵੀ ਜੁੱਤੀ ਨਹੀਂ ਪਾਉਂਦੇ ਕਿ ਕੋਈ ਥੱਲੇ ਕੀੜੀ ਨਾ ਆ ਜਾਏ, ਔਰ ਜ਼ਮੀਨ 'ਚ ਉੱਗੀ ਕੋਈ ਵੀ ਚੀਜ਼ ਨਹੀਂ ਖਾਂਦੇ, ਉਹ ਭਾਵੇਂ ਪਿਆਜ਼ ਹੈ ਜਾਂ ਲਸਣ ਹੈ ਜਾਂ ਦੂਜਾ ਕਿ ਜੀਵ ਮਰੇ ਨੇ। ਲੇਕਿਨ ਸਭ ਤੋਂ ਜ਼ਿਆਦਾ ਅਮੀਰ ਜਾਂ ਸੇਠ ਇਹੀ ਨੇ, ਔਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕਰਕੇ ਫਰਮਾਇਆ ਸੀ ਕਿ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ। ਕਿ ਵੀ ਇਹ ਤੁਸੀਂ ਅਦਰਵਾਈਜ਼ ਤਾਂ ਸਾਰੇ ਡਰਾਮੇ ਕਰਦੇ ਹੋ, ਜੇ ਇੱਕ ਬਲੱਡ ਦਾ ਡ੍ਰੌਪ ਲੱਗ ਜਾਏ ਕੱਪੜਿਆਂ ਨੂੰ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੀ ਇਹ ਪੋਲਿਊਟ ਹੋ ਗਿਆ। ਤੁਸੀਂ ਜਿਹੜਾ ਇਨਸਾਨਾਂ ਦਾ ਲਹੂ ਪੀਂਦੇ ਹੋ, ਜੋ ਰਤ ਪੀਵੇ ਮਾਨਸਾ, ਤੁਸੀਂ ਮਨੁੱਖਾਂ ਦਾ ਖੂਨ ਪੀਂਦੇ ਹੋ। ਹੁਣ ਕੋਈ ਮਨੁੱਖਾਂ ਦਾ ਖੂਨ ਪੀਣ ਵਾਲੇ ਤੇ ਨਹੀਂ ਰੇਸ ਹੈ, ਠੀਕ ਹੈ ਅਫਰੀਕਾ ਜਾਂ ਦੂਜੇ ਤੀਜੇ ਇੱਕ ਸਟੇਜ ਤੇ ਰਿਹਾ, ਉੱਥੇ ਵੀ ਰਹੇ ਜਿਹੜੇ ਭੀਲ ਔਰ ਦੂਜੇ ਤੀਜੇ ਸੀ, ਪਰ ਇਹ ਇੱਕ ਫਰੇਜ਼ ਹੈ ਜਦੋਂ ਅਸੀਂ ਕਹਿੰਦੇ ਜੀ ਤੂੰ ਗਰੀਬਾਂ ਦਾ ਖੂਨ ਚੂਸਦੇ। ਸੋ ਜੋ ਰਤ ਪੀਵੇ ਮਾਨਸਾ
ਤਿੰਨ ਕਿਉਂ ਨਿਰਮਲਜੀਤ, ਵੀ ਤੁਹਾਡੇ ਮਨ ਕਿਵੇਂ ਸਾਫ਼ ਰਹਿਣਗੇ ਜਦੋਂ ਕਿ ਤੁਸੀਂ ਗਰੀਬਾਂ ਨੂੰ ਲੁੱਟ ਰਹੇ ਹੋ, ਉਹਨਾਂ ਨੂੰ ਐਕਸਪਲੋਇਟ ਕਰ ਰਹੇ ਹੋ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਪਿਕਚਰ ਕੋਈ ਠੀਕ ਨਹੀਂ ਬੈਠਦੀ। ਲੇਕਿਨ ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਜ਼ਾਹਰ ਹੈ ਵੀ ਜਦੋਂ ਮੀਡੀਆ ਕੋਈ ਚੀਜ਼ ਤੁਹਾਨੂੰ ਸਿੰਘਾਸਨ ਤੇ ਬਿਠਾਉਂਦਾ ਹੈ, ਔਰ ਜਿੰਨਾ ਮੈਂ ਫੋਲੋ ਕਰ ਸਕਿਆ, ਇਮਰਾਨ ਖਾਨ ਇੱਕ ਵਾਹਿਦ ਐਸੇ ਲੀਡਰ ਰਹੇ ਨੇ ਜਿਨ੍ਹਾਂ ਨੂੰ ਇੱਕ ਸਟੇਜ ਦੇ ਉੱਤੇ ਜਦੋਂ ਇਕੱਲੀ ਉਹਨਾਂ ਨੇ ਸੀਟ ਵੀ ਜਿੱਤੀ ਸੀ, ਔਰ ਧਰਨੇ ਹੋਣ ਦੂਸਰੇ ਹੋਣ, ਸਾਰਾ ਪਾਕਿਸਤਾਨ ਦਾ ਮੀਡੀਆ ਪ੍ਰਿੰਟ ਔਰ ਇਲੈਕਟ੍ਰੋਨਿਕ ਥੋੜੇ ਬਹੁਤ ਜਿਹੜੀਆਂ ਪਾਰਟੀ ਓਨਡ ਮੀਡੀਆ ਉਹਨੂੰ ਛੱਡ ਕੇ ਫੁੱਲੀ ਬੈਕ ਕਰਦੇ ਸੀ। ਰੋਜ਼ਾਨਾ ਉਹ ਕਿਸੇ ਨਾ ਕਿਸੇ ਟਾਕ ਸ਼ੋਅ ਤੇ ਬੈਠੇ ਹੁੰਦੇ ਸੀ, ਉਹਨਾਂ ਦੀਆਂ ਦਲੀਲਾਂ ਨੂੰ ਲੋਕ ਧਿਆਨ ਨਾਲ ਸੁਣਦੇ ਸੀ, ਔਰ ਦੂਸਰੇ ਵੀ ਕਿਉਂਕਿ ਲੋਕਾਂ 'ਚ ਸੀ ਔਰ ਅੱਜ ਵੀ ਹੈ ਕਿ ਵੀ ਇਹ ਬੰਦਾ ਤਬਦੀਲੀ ਕਰ ਸਕਦਾ ਹੈ। ਕਰਪਸ਼ਨ ਤੋਂ ਲੋਕ ਅੱਕੇ ਹੋਏ ਸੀ। ਹੁਣ ਜਦੋਂ 1.5 ਸਾਲ ਜਾਂ ਦੂਸਰਾ ਗੁਜ਼ਰ ਗਿਆ, ਜੇ ਬੇਸਿਕ ਪ੍ਰੋਬਲਮਸ ਸੋਲਵ ਨਹੀਂ ਹੋ ਰਹੀਆਂ ਤੇ ਜ਼ਾਹਰ ਹੈ ਕਿ ਮੀਡੀਆ 'ਚ ਵੀ ਚਰਚਾ ਹੋਏਗੀ। ਲੋਕਾਂ ਦੀਆਂ ਮੀਡੀਆ ਦਾ ਕੰਮ ਹੈ ਲੋਕਾਂ ਦੀ ਆਵਾਜ਼ ਨੂੰ ਚੁੱਕਣਾ। ਔਰ ਹੁਣ ਇਮਰਾਨ ਖਾਨ ਸਾਹਿਬ ਉੱਥੇ ਬੈਠ ਕੇ ਸਵਿਟਜ਼ਰਲੈਂਡ 'ਚ ਕਹਿ ਰਹੇ ਨੇ ਕਿ ਜੀ ਮੈਂ ਮੀਡੀਆ ਮੈਨੂੰ ਇੰਨਾ ਕ੍ਰਿਟਿਸਾਈਜ਼ ਇੰਨਾ ਭੰਨਦਾ ਹੈ ਕਿ ਮੈਂ ਤਾਂ ਅਖਬਾਰਾਂ ਵੀ ਸਵੇਰੇ ਉੱਠ ਕੇ ਪੜ੍ਹਨੀਆਂ ਬੰਦ ਕਰਤੀਆਂ, ਮੈਂ ਸ਼ਾਮ ਨੂੰ ਕੋਈ ਦੇਖਦਾ ਵੀ ਨਹੀਂ ਹੈ। ਪਰ ਫਿਰ ਵੀ ਮੇਰੇ ਜਿਹੜੇ ਨੇ ਬਹੁਤ ਸਾਰੇ ਸਰਕਾਰ ਦੇ ਵਿੱਚ ਲੋਕ ਉਹ ਮੈਨੂੰ ਆ ਕੇ ਦੱਸਦੇ ਨੇ ਕਿ ਜੀ ਮੀਡੀਆ ਨੇ ਇਹ ਕਿਹਾ। ਮੈਂ ਸਮਝਦਾ ਵੀ ਇਹ ਵੀ ਕੋਈ ਸਿਆਣੀ ਗੱਲ ਨਹੀਂ ਹੈ, ਕਿਉਂਕਿ ਇਹ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਹੈ ਇਹ ਕ੍ਰੀਏਟਿਵ ਹੁੰਦਾ ਹੈ। ਇਹ ਠੀਕ ਹੈ ਵੀ ਕਈ ਵਾਰੀ ਮਡਸਲਿੰਗ ਵੀ ਹੁੰਦੀ ਹੈ, ਪਰ ਇਹ ਇੱਕ ਸਿਆਸਤ ਦਾ ਹਿੱਸਾ ਹੈ। ਅਮਰੀਕਾ ਵਰਗੇ ਮੁਲਕ 'ਚ ਟਰੰਪ ਵਾਈਟ ਹਾਊਸ 'ਚ ਬਹਿ ਕੇ ਕਿਹਨੂੰ ਟਵੀਟ ਨਹੀਂ ਕਰਦਾ ਤੇ ਕੀ ਨਹੀਂ ਕਹਿੰਦਾ, ਤੇ ਇੱਥੇ ਜਦੋਂ ਤੁਸੀਂ ਸ਼ਾਮ ਨੂੰ ਇਹਨਾਂ ਦੇ ਫੌਕਸ ਨਿਊਜ਼ ਤੋਂ ਲੈ ਕੇ ਦੂਸਰਿਆਂ ਤੱਕ ਦੀਆਂ ਡਿਬੇਟਸ ਦੇਖੋ, ਔਰ ਜਿਹੜੇ ਲੋਕ ਆ ਕੇ ਬੈਠਦੇ ਨੇ ਉਹ ਕਿਸ ਕਿਸਮ ਦਾ ਕਰਦੇ ਨੇ। ਲੇਕਿਨ ਫਿਰ ਵੀ ਜ਼ਿੰਮੇਵਾਰ ਲੋਕ ਵੀ ਨੇ ਮੀਡੀਆ ਦੇ ਵਿੱਚ ਜਿਹੜੇ ਲੋਕਾਂ ਦੀਆਂ ਪ੍ਰੋਬਲਮਸ ਹਾਈਲਾਈਟ ਕਰਦੇ ਨੇ, ਔਰ ਬਜਾਏ ਕਿ ਤੁਸੀਂ ਕਹੋ ਜੀ ਕਿ ਵੀ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈ ਜੇ ਹੁਣ ਕਬੂਤਰ ਔਰ ਉਹ ਬਿੱਲੀ ਜੇ ਉਹਨੂੰ ਫੜਨਾ ਚਾਹੁੰਦੀ, ਕਬੂਤਰ ਅੱਖਾਂ ਮੀਟ ਲੈ ਕੇ ਵੀ ਹੁਣ ਮੈਨੂੰ ਬਿੱਲੀ ਨੇ ਦੇਖਿਆ ਨਹੀਂ ਹੈ, ਇਵੇਂ ਨਹੀਂ ਹੁੰਦਾ। ਸੋ ਮੈਂ ਸਮਝਦਾ ਵੀ ਇਮਰਾਨ ਖਾਨ ਸਾਹਿਬ ਇੰਟਰਨੈਸ਼ਨਲ ਪਰਸਨੈਲਿਟੀ ਨੇ, ਉਹਨਾਂ ਨੇ ਆਕਸਫੋਰਡ ਦੀ ਐਜੂਕੇਸ਼ਨ ਹੈ, ਦੁਨੀਆ ਭਰ 'ਚ ਸ਼ੋਹਰਤ ਲਈ ਹੋਈ ਹੈ, ਉਹਨਾਂ 'ਚ ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ, ਉਹ ਝੰਬਣ ਡਰਨ ਘਬਰਾਉਣ ਵਾਲੇ ਨਹੀਂ ਨੇ। ਪਰ ਇਸ ਕਿਸਮ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਉਹ ਉਹਨਾਂ ਦਾ ਕੱਦ ਛੋਟਾ ਕਰਦੀਆਂ। ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਆਪਣੀ ਜੋ ਉਹਨਾਂ ਦੀ ਕਨਵਿਕਸ਼ਨ ਹੈ ਅਸੂਲਾਂ ਦੇ ਨਾਲ ਗੱਲ ਕਰਨ ਦੀ, ਜਿਵੇਂ ਉਹਨਾਂ ਨੇ ਮਾਈਨੋਰਿਟੀ ਰਾਈਟਸ ਦੀ ਗੱਲ ਕੀਤੀ ਹੈ ਆਪਣੇ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਦੇ ਉੱਤੇ ਜਿਹੜਾ ਇਹ ਦਹਿਸ਼ਤਗਰਦੀ ਦਾ ਧੱਬਾ, ਪਾਕਿਸਤਾਨ ਨੂੰ ਇਨਟੋਲਰੈਂਟ ਸੋਸਾਇਟੀ ਔਰ ਦੂਸਰਾ ਤੀਸਰਾ ਜਿਹੜਾ ਵੈਸਟ ਨੂੰ ਵੀ ਸੂਟ ਕਰਦਾ ਹੈ, ਇੰਡੀਅਨਸ ਵੀ ਯੂਜ਼ ਕਰਦੇ ਰਹੇ ਨੇ, ਉਹਨੂੰ ਕਿਵੇਂ ਜਿਹੜਾ ਉਹ ਧੋਤਾ ਜਾਏ ਔਰ ਪਾਕਿਸਤਾਨ ਇੱਕ ਵਾਈਬ੍ਰੈਂਟ ਉਹ ਮੁਲਕ ਜਿਹੜਾ ਕਿ ਟੂਰਿਜ਼ਮ ਦੇ ਲਈ ਵੀ ਅਟਰੈਕਸ਼ਨ ਹੋਏ, ਜਿੱਥੇ ਟੂਰਿਸਟ ਵੀ ਜਾਣ, ਇਕਨੋਮਿਕਲੀ ਵਾਇਬਲ ਹੋਏ, ਔਰ ਦੁਨੀਆ ਦੇ ਵਿੱਚ ਪਾਕਿਸਤਾਨ ਇੱਕ ਆਪਣਾ ਰੋਲ ਅਦਾ ਕਰੇ, ਕਿਉਂਕਿ ਪਾਕਿਸਤਾਨ ਨੂੰ ਰੱਬ ਨੇ ਹਰ ਚੀਜ਼ ਦਿੱਤੀ ਹੋਈ ਹੈ। ਠੀਕ ਹੈ ਤੇਲ ਨਹੀਂ ਹੈ, ਔਰ ਇਸ ਲਈ ਉਹ ਕਈ ਵਾਰ ਉਹਨਾਂ ਦੀਆਂ ਨੀਤੀਆਂ ਸਾਊਦੀ ਅਰੇਬੀਆ ਜਾਂ ਦੂਜੇ ਦੇ ਉੱਤੇ ਡਿਪੈਂਡੈਂਟ ਹੁੰਦੀਆਂ, ਪਰ ਇਹਦੇ ਬਾਵਜੂਦ ਪਾਕਿਸਤਾਨ ਨੇ 70 ਸਾਲ 'ਚ ਜਦੋਂ ਕਿ 7 ਗੁਣਾ ਵੱਡਾ ਮੁਲਕ ਭਾਰਤ, ਜਿਨ੍ਹਾਂ ਨੇ ਉਹਨੂੰ ਤੋੜਨ ਦੇ ਲਈ ਜੰਗਾਂ ਵੀ ਜਿਹੜੀਆਂ ਨੇ ਉਹ ਥੋਪੀਆਂ, ਕਿਸ ਕਿਸਮ ਦੇ ਚੈਲੰਜਸ ਵੀ ਥਰੋ ਕੀਤੇ, ਇਨਰ ਵੀ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਨਾਲ 2 ਸੋਵੀਅਤ ਯੂਨੀਅਨ 1979 'ਚ ਆਇਆ, 9/11 ਤੋਂ ਬਾਅਦ ਅਮਰੀਕਾ ਆਇਆ, ਇਹਨਾਂ ਸਭ ਚੈਲੰਜਸ ਦੇ ਬਾਵਜੂਦ ਪਾਕਿਸਤਾਨ ਔਰ ਕਿਵੇਂ ਜਿਹੜਾ ਉਹ ਆਪਣੇ ਥਾਂ ਤੇ ਹੀ ਨਹੀਂ ਖਲੋਤਾ ਰਿਹਾ। ਪਾਕਿਸਤਾਨ ਨੇ ਪ੍ਰੋਗਰੈਸ ਵੀ ਕੀਤੀ ਹੈ, ਵੱਡਾ ਸਰਮਾਇਆ ਪਾਕਿਸਤਾਨ ਦਾ ਡਾਇਸਪੋਰਾ ਪਾਕਿਸਤਾਨੀ ਨੇ ਦੁਨੀਆ ਦਾ, ਅਮਰੀਕਾ ਦੇ ਵਿੱਚ ਵੀ ਵੱਡੀ ਗਿਣਤੀ 'ਚ ਡਾਕਟਰਸ ਔਰ ਜਿਹੜੇ ਨੇ ਬਿਜ਼ਨਸਮੈਨ ਨੇ, ਔਰ ਕਾਮਨ ਪਾਕਿਸਤਾਨੀ ਵੀ ਜਿਹੜਾ ਆਪਣੇ ਮੁਲਕ ਨੂੰ ਮੁਹੱਬਤ ਕਰਦਾ ਹੈ। ਜਦੋਂ ਹੁਣ ਵੀ ਮੈਂ ਜਦੋਂ ਵੀ ਦੇਖਦਾ ਕਿ ਉਹਨਾਂ ਦੇ ਜਿਹੜੇ ਬਾਹਰ ਬੈਠੇ ਲੋਕ ਨੇ ਉਹ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ, ਔਰ ਇਮਰਾਨ ਖਾਨ ਉਹਨਾਂ ਦਾ ਵੀ ਸਪੋਰਟ ਬੇਸ 'ਚ ਬਹੁਤ ਵੱਡਾ ਬੇਸ ਡਾਇਸਪੋਰਾ ਪਾਕਿਸਤਾਨੀਆਂ ਦਾ, ਪਲੱਸ ਵਿਦਨ ਪਾਕਿਸਤਾਨ ਜਿਹੜੇ ਨੌਜਵਾਨ 15-16 ਸਾਲ ਤੋਂ 25-30 ਸਾਲ ਤੱਕ। ਸੋ ਜਦੋਂ ਨੌਜਵਾਨ ਖਲੋਂਦੇ ਨੇ ਕਿਸੇ ਗੱਲ ਲਈ ਤਾਂ ਫਿਰ ਜ਼ਾਹਰ ਹੈ ਵੀ ਹੋਪ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ, ਤੇ ਜਦੋਂ ਹੋਪ ਦਾ ਲੈਵਲ ਜਿਵੇਂ ਇਮਰਾਨ ਖਾਨ ਤੋਂ ਸੀ ਫਿਰ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਫਰਸਟ੍ਰੇਸ਼ਨ ਵੀ।
ਸੋ ਮੈਂ ਸਮਝਦਾ ਵੀ ਇਹ ਵੀ ਠੀਕ ਹੈ ਗੱਲ ਇਮਰਾਨ ਖਾਨ ਸਾਹਿਬ ਦੀ ਕਿ ਵੀ ਵਕਤ ਦਿਓ, ਲੇਕਿਨ ਇਹ ਵੀ ਹੈ ਕਿ ਵੀ ਇਹ ਨਾ ਹੋਏ ਕਿ ਵੀ ਉਹ ਅਖਬਾਰਾਂ ਪੜ੍ਹਨ ਹੀ ਨਾ ਜਾਂ ਮੀਡੀਆ ਦੇਖਣ ਹੀ ਨਾ ਤੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕੀ ਹੋ ਰਿਹਾ। ਤੁਸੀਂ ਆਪਣੀ ਦੁਨੀਆ 'ਚ ਹੀ ਰਹਿ ਰਹੇ ਹੋ। ਪਰ ਇਸ ਦੇ ਉਲਟ ਜਿਵੇਂ ਭਾਰਤ ਬਿਹੇਵ ਕਰ ਰਿਹਾ, ਹੁਣ ਜ਼ਾਹਰ ਹੈ ਕਿ ਤੁਸੀਂ ਜਦੋਂ ਹਕੂਮਤੀ ਲੈਵਲ ਦੇ ਉੱਤੇ ਪ੍ਰੈਜੈਂਟੇਸ਼ਨਸ ਦੇਖਦੇ ਹੋ, ਇੱਕ ਪਾਸੇ ਤਾਂ ਮੋਦੀ ਔਰ ਅਮਿਤ ਸ਼ਾਹ ਉਹਨਾਂ ਦੇ ਝੂਠ ਨੇ, ਦੂਸਰਾ ਅਸੀਂ ਦੇਖਦੇ ਹਾਂ ਕਿ ਜੇ ਕੋਈ ਪਾਵਰਫੁਲ ਜਿਹੜਾ ਅਹੁਦਾ ਹੁੰਦਾ ਹੈ ਹਕੂਮਤ, ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਤੋਂ ਬਾਅਦ ਉਹ ਡਿਫੈਂਸ ਮਿਨਿਸਟਰ ਦਾ ਹੁੰਦਾ। ਹੁਣ ਰਾਜਨਾਥ ਸਿੰਘ ਜਿਹੜਾ ਉਹ ਕਿਸੇ ਵੇਲੇ ਹੋਮ ਮਿਨਿਸਟਰ ਸੀ, ਹੁਣ ਉਹ ਡਿਫੈਂਸ ਮਿਨਿਸਟਰ ਹੈ। ਇੱਕ NCC ਨੈਸ਼ਨਲ ਕੈਡਿਟ ਕਾਰਪਸ ਦੇ ਥੱਲੇ ਜਿਹੜਾ ਇਹ ਐਨੂਅਲ ਹੁੰਦੇ ਨੇ, ਸ਼ਾਇਦ ਪਾਕਿਸਤਾਨ 'ਚ ਵੀ NCC ਹੈ, ਬ੍ਰਿਟਿਸ਼ ਲੈਗੇਸੀ ਹੋਏਗੀ, ਇੱਧਰ ਵੀ ਹੈ, ਸਕੂਲਾਂ 'ਚ ਸਾਡੇ ਵੀ ਸੀ। ਹਾਲਾਂ ਉਹਦੇ 'ਚ ਜਿਹੜਾ ਉਹ ਇੱਕ ਕੈਂਪ, ਇੱਕ ਬੌਂਡਿੰਗ ਸਪਿਰਿਟ ਵੀ ਹੁੰਦੀ ਹੈ, ਪੈਟਰੀਓਟਿਜ਼ਮ ਭਰਨ ਦੀ ਲਾਈਨ ਵੀ ਹੁੰਦੀ ਹੈ, ਡਿਸਪਲਿਨ ਦੀ ਲਾਈਨ ਵੀ ਹੁੰਦੀ ਹੈ। ਹਾਲਾਂਕਿ ਉਹ ਕੋਈ ਏਡਾ ਕਿੰਨਾ ਕੁ ਉਹਨਾਂ ਦੀ ਟ੍ਰੇਨਿੰਗ ਤਾਂ ਕੋਈ ਇਸ ਕਿਸਮ ਦੀ ਨਹੀਂ ਹੈ। RSS ਨੇ ਆਪਣੀ ਇਸ ਕਿਸਮ ਦੀ ਜਿਹੜਾ ਨੈਟਵਰਕ ਬਣਾਇਆ ਹੋਇਆ ਜਿੱਥੇ ਤਾਂ ਰਾਊਂਡ ਦਾ ਈਅਰ ਹੁੰਦਾ। NCC ਕੈਂਪ ਤਾਂ 10 ਦਿਨ ਲੱਗੇ, 15 ਦਿਨ ਲੱਗੇ, ਜਾਂ ਹਫ਼ਤੇ ਜਾਂ ਮਹੀਨੇ 'ਚ 2-3 ਵਾਰ ਹੁੰਦਾ ਸੀ। ਲੇਕਿਨ ਮੇਰਾ ਗੱਲ NCC ਤੇ ਮੈਂ ਕਮੈਂਟਰੀ ਨਹੀਂ ਕਰ ਰਿਹਾ। ਰਾਜਨਾਥ ਸਿੰਘ ਨੇ ਉਸ ਜਿਹੜਾ ਇਹਨਾਂ ਦਾ ਵੱਡਾ NCC ਰਿਪਬਲਿਕ ਡੇ ਕੈਂਪ ਦਿੱਲੀ 'ਚ ਲੱਗਾ, ਉਹਦੇ 'ਚ ਉਹਨੇ ਜੋ ਬੋਲਦੇ ਆ ਕਿਹਾ। ਹੁਣ ਇੱਕ ਪਾਸੇ ਇਮਰਾਨ ਖਾਨ ਸਾਹਿਬ ਦੀ ਸਟੇਟਮੈਂਟ ਹੈ ਜਿਹਨੂੰ ਫੌਰਨ ਰਵੀਸ਼ ਕੁਮਾਰ ਉਹਨਾਂ ਦੇ ਫੌਰਨ ਮਿਨਿਸਟਰੀ ਨੇ ਕਿਹਾ ਕਿ ਜੀ ਅਸੀਂ ਬਿਲਕੁਲ ਥਰਡ ਪਾਰਟੀ ਇੰਟਰਫੀਅਰੈਂਸ ਨਹੀਂ ਚਾਹੁੰਦੇ ਔਰ ਕੋਈ ਨਹੀਂ ਹੈ, ਕੋਈ ਅਸੀਂ ਨਹੀਂ ਚਾਹੁੰਦੇ ਕਿ ਕੋਈ ਤੀਜੀ ਧਿਰ ਸਾਨੂੰ ਦੱਸੇ। ਔਰ ਪਾਕਿਸਤਾਨ ਦੇ ਡਬਲ ਸਟੈਂਡਰਡ ਨੇ, ਪਾਕਿਸਤਾਨ ਕਹਿੰਦਾ ਕੁਛ ਹੈ, ਕਰਦਾ ਕੁਛ ਹੈ। ਚਲੋ ਉਹ ਤਾਂ ਹਰ ਇੱਕ ਨੂੰ ਪਤਾ ਹੈ ਵੀ ਇੰਡੀਆ ਤੋਂ ਵੱਡਾ ਹੋਰ ਕਿਹੜਾ ਹਿਪੋਕਰੇਟ ਮੁਲਕ ਹੈ ਔਰ ਕਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ। ਪਰ ਮੈਨੂੰ ਰਾਜਨਾਥ ਸਿੰਘ ਦੀ ਜਿਹੜੀ ਸਟੇਟਮੈਂਟ ਹੈ ਜਿਹਨੂੰ ਬਿਜ਼ਨਸ ਸਟੈਂਡਰਡ ਨਿਊਜ਼ ਨੇ ਚੰਗੀ ਪ੍ਰੋਮੀਨੈਂਸ ਦਿੱਤੀ ਔਰ ਉਹਦੇ 'ਚੋਂ ਕਹਿ ਰਿਹਾ ਹੈ ਕਿ ਵੀ ਇਹ ਜਿਹੜਾ ਅਨਲਾਈਕ ਪਾਕਿਸਤਾਨ ਐਂਡ US, ਇੰਡੀਆ ਨਾਟ ਥਿਓਕ੍ਰੈਟਿਕ ਬਿਕੋਜ਼ ਆਫ ਸੈਕੂਲਰ ਵੈਲਿਊਜ਼। ਉੱਥੇ ਕਹਿ ਰਿਹਾ ਹੈ ਕਿ ਅਮਰੀਕਾ ਵੀ ਥਿਓਕ੍ਰੈਟਿਕ ਸਟੇਟ ਹੈ ਜਿਹੜੀ ਧਰਮ ਬੇਸਡ ਹੈ, ਪਾਕਿਸਤਾਨ ਵੀ ਥਿਓਕ੍ਰੈਟਿਕ ਸਟੇਟ ਹੈ, ਪਰ ਸਾਡਾ ਇੰਡੀਆ ਜਿਹੜਾ ਹੈ ਉਹ ਸੈਕੂਲਰ ਸਟੇਟ ਹੈ। ਹੁਣ ਉਹਨੂੰ ਜੋਕ ਆਫ ਦਾ ਸੈਂਚੁਰੀ ਕਿਹਾ ਜਾਏ, ਲਾਈ ਆਫ ਦਾ ਸੈਂਚੁਰੀ ਕਿਹਾ ਜਾਏ, ਵੈਸੇ ਤਾਂ ਇਹਨੂੰ ਲਾਈ ਆਫ ਦਾ ਮਿਲੇਨੀਅਮ ਜੇ ਕਿਹਾ ਜਾਏ ਤਾਂ ਜ਼ਿਆਦਾ ਬਿਹਤਰ ਹੋਏਗਾ। 1000 ਸਾਲ ਦਾ ਜਿਹੜਾ ਇਹ ਵੱਡਾ ਝੂਠ, ਉਹਦੇ ਐਗਜ਼ੈਕਟ ਮੈਂ ਪਹਿਲਾਂ ਜਿਹੜੇ ਲਫ਼ਜ਼ ਉਹ ਦੁਹਰਾ ਦਿਆਂ। ਵੀ ਇੰਡੀਆ ਸੈਡ we would not discriminate among religions. Why did we do that? Our neighboring country has declared that their state has a religion. They have declared themselves a theocratic state. We didn't declare so. Even America is a theocratic country. India is not a theocratic country. Why? Because our saints and seers didn't just consider the people living within our borders as part of the family, but called everyone living in the world as one family. और फिर उन्हें क्या कि ਅਸੀਂ ਜਿਹੜਾ ਦੇਖੋ ਅਸੀਂ ਸੈਕੂਲਰ ਮੁਲਕ ਹੈ, ਅਸੀਂ ਕਦੇ ਡਿਕਲੇਅਰ ਹੀ ਨਹੀਂ ਕੀਤਾ ਵੀ ਸਾਡਾ ਧਰਮ ਕੀ। ਦੇਖੋ ਅਮਰੀਕਾ ਵੀ ਥਿਓਕ੍ਰੈਟਿਕ ਹੈ। ਇਹ ਡਿਫੈਂਸ ਮਿਨਿਸਟਰ ਕਹਿ ਰਿਹਾ, ਜੇ ਕੋਈ ਚੌਥੀ ਫੇਲ ਬੱਚਾ ਇਹ ਗੱਲ ਕਹਿੰਦਾ ਹੋਏ ਵੀ ਉਹਨੂੰ ਪਤਾ ਹੀ ਨਹੀਂ ਹੈ ਵੀ ਡਿਫੈਂਸ ਮਿਨਿਸਟਰ। ਔਰ ਤੁਸੀਂ ਅੰਦਾਜ਼ਾ ਲਾਓ ਵੀ ਕਿਹਨਾਂ ਬਾਂਦਰਾਂ ਦੇ ਹੱਥ 'ਚ ਬਨਾਰਸ ਦੀਆਂ ਟੋਪੀਆਂ ਆਈਆਂ ਹੋਈਆਂ, ਔਰ ਇਹ ਬਾਂਦਰਾਂ ਦੇ ਹੱਥ 'ਚ ਟੋਪੀਆਂ ਤਾਂ ਹੈ ਹੀ ਨੇ, ਮਾਚਿਸ ਵੀ ਹੈ, ਜਿਨ੍ਹਾਂ ਨੇ ਅੱਗ ਲਾਣੀ ਹੈ, ਅੱਗ ਤਾਂ ਪਹਿਲਾਂ ਆਪਣੇ ਘਰ ਨੂੰ ਲਾਣਗੇ। ਲੇਕਿਨ ਇਸ ਲੈਵਲ ਦੀ ਸਟੇਟਮੈਂਟ ਜਦੋਂ ਕਿ ਸ਼ਾਹੀਨ ਬਾਗ ਦਿੱਲੀ ਤੋਂ ਲੈ ਕੇ ਉਹ ਕਾਨਪੁਰ ਹੋਏ, ਲਖਨਊ ਹੋਏ, ਅਲੀਗੜ੍ਹ ਹੋਏ, ਪਟਨਾ ਸਾਹਿਬ ਹੋਏ, ਕਲਕੱਤਾ ਹੋਏ, ਨਾਰਥ ਈਸਟ ਹੋਏ, ਤ੍ਰਿਵੇਂਦਰਮ ਹੋਏ, ਲੱਖਾਂ ਲੋਕ ਪਿਛਲੇ 35 ਦਿਨਾਂ ਤੋਂ ਜ਼ਿਆਦਾ ਵਕਤ ਤੋਂ ਸੜਕਾਂ ਦੇ ਉੱਤੇ ਮਾਈਆਂ, ਬੀਬੀਆਂ, ਬੱਚੀਆਂ ਸਾਰੀ ਰਾਤ ਬਾਹਰ ਨਿਕਲੀਆਂ ਹੋਈਆਂ। ਕਿਸ ਲਈ? ਕਿਉਂਕਿ ਭਾਰਤ ਨੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਕੀਤਾ ਹੈ ਜਿਹਦੇ ਵਿੱਚ ਧਰਮ ਤੇ ਬੇਸਡ ਡਿਸਕ੍ਰਿਮੀਨੇਸ਼ਨ ਹੈ। ਹੁਣ ਅਮਰੀਕਾ ਦੇ ਵਿੱਚ ਜਿਹਨੂੰ ਇਹ ਥਿਓਕ੍ਰੈਟਿਕ ਸਟੇਟ ਕਹਿ ਰਿਹਾ ਹੈ, ਦੁਨੀਆ ਦੇ ਕਿਸੇ ਖੂੰਜੇ 'ਚੋਂ ਕੋਈ ਆਏ ਇੱਥੇ ਉਹ ਜੇ ਸਾਬਤ ਕਰੇ ਜੱਜ ਦੇ ਸਾਹਮਣੇ ਕਿ ਭਾਈ ਉਹਦੇ ਧਰਮ ਤੇ ਬੇਸਡ, ਉਹਦੇ ਸਿਆਸੀ ਵਿਚਾਰਾਂ ਕਰਕੇ,
ਔਰ ਈਵਨ ਉਹਦੀ ਸੈਕਸ਼ੂਅਲ ਓਰੀਐਂਟੇਸ਼ਨ ਕਰਕੇ, ਹੋਮੋਸੈਕਸ਼ੂਅਲ ਜਾਂ ਗੇ, ਜਾਂ ਉਹਦੇ ਰੰਗ ਕਰਕੇ, ਜਾਂ ਉਸ ਦੇ ਜੈਂਡਰ ਕਰਕੇ, ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਹੁੰਦਾ ਹੈ ਕੁਝ ਥਾਵਾਂ ਦੇ ਉੱਤੇ, ਉਹਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਤਾਂ ਉਹਨੂੰ ਅਸਾਈਲਮ ਮਿਲਦੀ ਹੈ, ਉਹਦੀ ਫੈਮਿਲੀ ਵੀ ਇੱਥੇ ਆ ਜਾਂਦੀ ਹੈ। ਔਰ ਕੁਝ ਜਿੱਥੇ ਕਿ ਸਿਵਲ ਵਾਰ ਚੱਲ ਰਹੀਆਂ, ਜ਼ੁਲਮ ਹੋ ਰਹੇ ਨੇ, ਉਹਨਾਂ ਨੂੰ ਇਹ ਭੱਤੇ ਵੀ ਦਿੰਦੇ ਨੇ ਐਨੂਅਲ, ਔਰ ਜਦੋਂ ਤੱਕ ਉਹਨਾਂ ਦਾ ਉਹ ਸੈਟਲ ਨਹੀਂ ਹੋ ਜਾਂਦਾ ਸਿਟੀਜ਼ਨਸ਼ਿਪ ਵੀ ਦਿੰਦੇ ਨੇ। ਹੁਣ ਇਸ ਮੁਲਕ ਨੂੰ, ਔਰ ਇਸੇ ਤਰ੍ਹਾਂ ਪਾਕਿਸਤਾਨ, ਜਿਹਦੇ ਬਾਰੇ ਬੇਸ਼ੱਕ ਜਿਹੜਾ ਉਹਨਾਂ ਦੀਆਂ ਇੰਟਰਨਲ ਪ੍ਰੋਬਲਮਸ ਨੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਸੁਸਾਇਟੀ 'ਚ ਵੀ ਐਸੇ ਕੁਝ ਕੱਟੜਵਾਦੀ ਲੋਕ ਨੇ ਜਿਹੜੇ ਆਪਣੇ ਹੀ ਮਜ਼ਹਬ ਦੇ ਕੁਝ ਲੋਕਾਂ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਉਸ ਲੈਵਲ ਦਾ ਜੋ ਉਹਨਾਂ ਦਾ ਆਪਣਾ ਫੇਥ ਹੈ ਉਹ ਨਾ ਹੋਣ ਕਰਕੇ ਉਹਨਾਂ ਦੇ ਉੱਤੇ ਧੱਕਾ ਕਰਦੇ ਨੇ, ਮਾਈਨੋਰਟੀਜ਼ ਨਾਲ ਵੀ ਕਰਦੇ ਨੇ। ਲੇਕਿਨ ਸਟੇਟ ਦੀ ਪਾਲਿਸੀ, ਜੇ ਈਵਨ ਪਾਕਿਸਤਾਨ ਦੇ ਵਿੱਚ ਵੀ ਅਸੀਂ ਗੱਲ ਕਰੀਏ, ਇਹ ਠੀਕ ਹੈ ਵਿੱਚ ਵਿਚਾਲੇ ਐਸੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ ਜਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੰਡੈਮ ਵੀ ਕਰਨਾ ਬਣਦਾ ਹੈ, ਲੇਕਿਨ ਸਟੇਟ ਨੇ ਤਾਂ ਕਨਸਟੀਟਿਊਸ਼ਨਲੀ ਡਿਸਕ੍ਰਿਮੀਨੇਟ ਨਹੀਂ ਕੀਤਾ ਹੈ। ਬਿਲਕੁਲ ਰਿਲੀਜਨ ਜ਼ਰੂਰ ਉਹਨਾਂ ਨੇ ਇਸਲਾਮ ਡਿਕਲੇਅਰ ਕੀਤਾ ਹੈ, ਪਰ ਉਹਦੇ 'ਚ ਕੋਈ ਗਲਤ ਗੱਲ ਵੀ ਨਹੀਂ ਹੈ, ਕਿਉਂਕਿ ਪਾਕਿਸਤਾਨ ਦਾ ਬੇਸ ਹੀ ਇਸ ਦੇ ਉੱਤੇ ਸੀ ਕਿ ਭਾਈ ਸਾਡਾ ਇੱਕ ਆਪਣਾ, ਲੇਕਿਨ ਉਹਨਾਂ ਨੇ ਕਨਸਟੀਟਿਊਸ਼ਨਲੀ ਸਪੇਸ ਵੀ ਦਿੱਤਾ ਹੈ ਦੂਸਰਿਆਂ ਨੂੰ ਕਿ ਭਾਈ ਤੁਸੀਂ ਆਪਣੀਆਂ ਇਬਾਦਤ ਗਾਹਾਂ, ਔਰ ਇਹੀ ਗੱਲ ਕਾਇਦੇ ਆਜ਼ਮ ਨੇ ਇਮੀਡੀਏਟਲੀ ਬਾਅਦ ਕਹੀ ਸੀ ਵੀ ਤੁਸੀਂ ਆਜ਼ਾਦ ਹੋ, ਕੋਈ ਮਸਜਿਦ ਜਾਏ, ਕੋਈ ਗੁਰਦੁਆਰੇ ਜਾਏ, ਕੋਈ ਮੰਦਰ ਜਾਏ, ਔਰ ਈਵਨ ਸੀਟਾਂ ਦੀ ਰਿਜ਼ਰਵੇਸ਼ਨ ਦੂਸਰਾ ਪਾਰਟ ਇਹ ਵੀ। ਲੇਕਿਨ ਇੰਡੀਆ ਇਸ ਦੇ ਉਲਟ, ਕਿਉਂਕਿ ਇੰਡੀਆ ਨੇ ਕੋਈ ਧਰਮ ਤੇ ਬੇਸਡ ਮੁਲਕ ਨਹੀਂ ਸੀ ਖੜਾ ਹੋਇਆ, ਅਦਰਵਾਈਜ਼ 200 ਮਿਲੀਅਨ ਮੁਸਲਮਾਨ ਫਿਰ ਉੱਥੇ ਨਾ ਹੁੰਦੇ, ਉਹਨਾਂ ਨੇ ਪਾਕਿਸਤਾਨ ਚੁਣਿਆ ਹੁੰਦਾ, ਕਿਉਂਕਿ ਇਹਨਾਂ ਨੇ ਆਪਣਾ ਸੌਦਾ ਹੀ ਉਹਨਾਂ ਮੁਸਲਮਾਨਾਂ ਨੂੰ ਇਹ ਕਹਿ ਕੇ ਵੇਚਿਆ ਸੀ, ਉਹ ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ ਹੋਣ ਔਰ ਦੂਸਰੇ ਜ਼ਾਕਿਰ ਹੁਸੈਨ ਵਰਗੇ ਹੋਣ, ਕਿ ਅਸੀਂ ਸੈਕੂਲਰ ਕੰਟਰੀ ਹੋਵਾਂਗੇ, ਔਰ ਉਹਦੇ ਕਨਸਟੀਟਿਊਸ਼ਨ ਦੇ ਵਿੱਚ ਇਸ ਪਾਰਟ ਨੂੰ ਜਿਹੜਾ ਹੈ ਉਹ ਹਿੱਸਾ ਬਣਾਇਆ ਗਿਆ। ਹੁਣ ਜਿੱਥੇ ਕਿ ਇਹ ਬੀਜੇਪੀ ਆਰਐਸਐਸ ਉਸ ਹੱਕ ਨੂੰ ਖੋ ਰਹੀ ਹੈ, ਉਸ ਨੂੰ ਬਿਲਕੁਲ ਹਿੰਦੂ ਉਦਾਕਰਨ ਕਰ ਰਹੀ ਹੈ, ਔਰ ਨੈਕਸਟ ਯੂਨੀਫਾਰਮ ਸਿਵਲ ਕੋਡ ਦੇ ਥੱਲੇ ਈਵਨ ਜਿਹੜੇ ਪਰਸਨਲ ਲਾਅ ਨੇ ਉਹ ਵੀ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਜੰਮੂ ਕਸ਼ਮੀਰ, ਕਿਉਂਕਿ ਜੇ ਮੁਸਲਮਾਨ ਮੈਜੋਰਿਟੀ ਨਾ ਹੁੰਦਾ ਤੇ ਇਹ ਨਹੀਂ ਹੈ ਵੀ ਆਰਟੀਕਲ 370 ਤੋੜਿਆ, ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਹੈ, ਤੇ ਉਹਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਦੇਖੋ ਜੀ ਅਸੀਂ ਤਾਂ ਬਿਲਕੁਲ ਸੈਕੂਲਰ ਹੈ, ਅਸੀਂ ਤਾਂ ਸਾਰੀ ਦੁਨੀਆ ਨੂੰ ਇੱਕ ਫੈਮਿਲੀ ਮੰਨਦੇ ਹਾਂ, ਤੇ ਜੋ ਕੁਛ ਇਹਨਾਂ ਦੇ ਪੀਰੀਅਡ ਦੇ ਵਿੱਚ ਮੁਸਲਮਾਨਾਂ ਦੇ ਨਾਲ ਜਦੋਂ ਜੂਨ 84 ਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਤੇ ਇਹੀ ਪਾਰਟੀ ਸਭ ਤੋਂ ਪਹਿਲਾਂ ਇਹਨਾਂ ਦੀ ਪਾਰਟੀ ਦਾ ਬਿਆਨ ਸੀ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ, ਕਿ ਜਿਹੜਾ ਹਮਲਾ ਜੂਨ 84 ਚ ਕੀਤਾ 6 ਮਹੀਨੇ ਪਹਿਲਾਂ ਹੋਣਾ ਚਾਹੀਦਾ। ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ ਦਿੱਲੀ ਔਰ ਭਾਰਤ ਭਰ ਚ, ਔਰ ਇਹਨਾਂ ਦੇ ਆਈਡੀਆਲੋਗ ਜਿਹੜੇ ਨੇ ਉਹ ਇਹ ਜਿਹੜੇ ਨੇ ਉਹ ਸਰਕੂਲੇਟ ਕਰਦੇ ਨੇ ਉਸ ਇਮੀਡੀਏਟਲੀ ਬਾਅਦ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਸਿੱਖ ਜਿਹੜੇ ਨੇ ਹੁਣ ਆਰਾਮ ਨਾਲ ਟਿਕ ਕੇ ਬਹਿ ਜਾਣ, ਔਰ ਦਿੱਲੀ ਦੇ ਵਿੱਚ ਜਿੱਥੇ ਕਾਂਗਰਸ ਦੇ ਗੁੰਡਿਆਂ ਨੇ ਸਿੱਖਾਂ ਦੀ ਜਿਹੜੀ ਹੈ ਨਸਲਕੁਸ਼ੀ ਕੀਤੀ, ਉੱਥੇ ਆਰਐਸਐਸ ਦੇ ਖਿਲਾਫ ਉਹਨਾਂ ਦੇ ਕਿੰਨੇ ਵਰਕਰ ਇਨਵੋਲਵ ਸੀ ਜਿਨ੍ਹਾਂ ਦੇ ਖਿਲਾਫ ਕੇਸ ਵਾਜਪਾਈ ਦੀ ਸਰਕਾਰ ਵੇਲੇ ਵਾਪਸ ਲੈ ਗਏ। ਸੋ ਇਹ ਜਿਹੜਾ ਪਾਰਟ ਹੈ ਇਹ ਦੱਸਦਾ ਹੈ ਕਿ ਵੀ ਕਿਸ ਲੈਵਲ ਦੀ ਇਹਨਾਂ ਦੀ ਹਿਪੋਕ੍ਰੇਸੀ ਹੈ, ਔਰ ਇਸ ਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਇਹਨਾਂ ਨੇ ਆਪਣੇ ਆਪ ਨੂੰ ਇਹ ਡਿਕਲੇਅਰ ਕੀਤਾ ਹੋਇਆ ਕਿ ਜੀ ਅਸੀਂ ਬਿਲਕੁਲ ਨਾਰਥ ਈਸਟ 'ਚ ਬਿਲਕੁਲ ਸ਼ਾਂਤੀ ਹੈ, ਔਰ ਦੂਸਰੇ ਪਰ ਅੱਜ ਸਡਨਲੀ ਇੱਕ ਖਬਰ ਜਿਹੜੀ ਕਿੱਥੋਂ ਨਿਕਲ ਕੇ ਆਈ, ਹੁਣ ਤੱਕ ਸਾਨੂੰ ਵੀ ਨਹੀਂ ਸੀ ਪਤਾ ਕਿ ਵੀ ਅਸਾਮ ਦੇ ਵਿੱਚ ਇਸ ਲੈਵਲ ਦੀ ਇਨਸਰਜੈਂਸੀ ਚੱਲ ਰਹੀ ਹੈ, ਹਥਿਆਰਬੰਦ ਬਗਾਵਤ, ਜਿਹਦੇ 'ਚ ਕਿ ਇੰਨੀ ਵੱਡੀ ਗਿਣਤੀ ਸੈਂਕੜਿਆਂ ਦੀ ਗਿਣਤੀ 'ਚ ਗੁਰੀਲਾ ਇਨਵੋਲਵ। ਜਾਂ ਤਾਂ ਇਹ ਹੁਣ ਕੀ ਖੇਡ ਹੈ, ਕਿਉਂਕਿ ਅਸਾਮ ਨਾਰਥ ਈਸਟ ਇੱਕ ਨਵੀਂ ਇਨਸਰਜੈਂਸੀ ਸ਼ੁਰੂ ਹੋਣ ਵਾਲੀ ਹੈ। ਨਾਰਥ ਈਸਟ ਦੀਆਂ ਖਬਰਾਂ ਇਹਨਾਂ ਨੇ ਗਾਇਬ ਕੀਤੀਆਂ ਹੋਈਆਂ, ਉੱਥੇ ਯੂਨੀਵਰਸਿਟੀਆਂ ਵੀ ਬੰਦ ਨੇ, ਲੋਕ ਸੜਕਾਂ ਤੇ ਨੇ, ਕਿਉਂਕਿ ਬਾਕੀ ਭਾਰਤ 'ਚ ਤਾਂ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਵਾਲਾ ਸੀਏ ਫੈਲਾਇਆ ਹੋਇਆ। ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜੀ ਨਹੀਂ ਅਸੀਂ ਅਸਾਮ ਦੇ ਵਿੱਚ ਔਰ ਮੇਘਾਲਿਆ 'ਚ ਲਾਗੂ ਨਹੀਂ ਕਰਾਂਗੇ, ਪਰ ਅਸਾਮੀਆਂ ਨੂੰ ਪਤਾ ਹੈ ਵੀ ਜਿਹੜੇ 19 ਲੱਖ ਹਿੰਦੂ ਬੈਠੇ ਹੋਏ ਨੇ, 19 ਲੱਖ ਅਸਾਮ ਦੇ ਵਿੱਚ ਜਿਹੜੇ ਉਹਨਾਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਕੱਢੇ ਨੇ, 13 ਲੱਖ ਉਹਨਾਂ 'ਚ ਹਿੰਦੂ ਨੇ, ਉਹਨਾਂ ਨੇ ਕਿੱਥੇ ਜਾਣਾ? ਇੱਥੇ ਉਹਨਾਂ ਨੇ ਰਹਿਣਾ ਔਰ ਇੱਥੇ ਉਹਨਾਂ ਨੂੰ ਵਸਾਣਾ ਉਹਨਾਂ ਨੇ। ਸੋ ਉਹ ਵਿਰੋਧ 'ਚ ਨੇ, ਪਰ ਇਹਨਾਂ ਦੀ ਖਬਰ ਹੈ 644 ਮਿਲੀਟੈਂਟਸ
from 8 insurgent groups surrender in Assam। और ये पिक्चर है उसकी बड़ा वड्डा उन्होंने कहा जी, इन वन ऑफ द लार्जेस्ट सरेंडर ऑफ मिलिटेंट्स इन असम ए टोटल ऑफ 644 cadre of 8 insurgent groups formally laid down arms on Thursday। और ਜਿਹੜੇ इंसर्जेंट ग्रुप ने उन्होंने च उल्फा, NDFP, RNLF, KLO, CPI, Maoist, ADF joined the mainstream in front of Assam Chief Minister ਸਰਬੰਦਾ ਸੋਨੋਵਾਲ ਐਟ ਏ ਪ੍ਰੋਗਰਾਮ ਹੀਅਰ। ਔਰ ਪੂਰਾ ਹਥਿਆਰਾਂ ਦਾ ਜ਼ਖੀਰਾ ਦਿਖਾਇਆ ਔਰ ਇੰਨਾ ਵੱਡੇ ਨੰਬਰ 'ਚ 644 ਮਿਲੀਟੈਂਟ ਕਦੋਂ ਦੇ ਇਹਨਾਂ ਨੇ ਲੁਕੋ ਕੇ ਰੱਖੇ ਹੋਏ ਸੀ, ਕਿੱਥੋਂ ਇਹ ਲੈ ਕੇ ਆਏ ਨੇ? ਜਾਂ ਤਾਂ ਇਹ ਇੱਕ ਖੌਫ ਪੈਦਾ ਕਰਨ ਲਈ ਹੈ ਜਿਹੜੇ ਐਜੀਟੇਸ਼ਨ ਕਰ ਰਹੇ ਨੇ ਕਿ ਦੇਖੋ ਅਸੀਂ ਤਾਂ ਇਦਾਂ ਦੇ ਨਹੀਂ ਜਿਹੜੇ ਹੈ ਛੱਡੇ। ਔਰ ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹ ਹੈ ਤਾਂ ਸਟੇਜ ਡਰਾਮਾ ਹੀ ਹੈ, ਪਰ ਇਹਦਾ ਐਗਜ਼ੈਕਟ ਇੰਟੈਂਟ ਕੀ ਹੈ? फिर उन्होंने कहा जी, स्पीकिंग ऑन द ओकेजन चीफ मिनिस्टर सेड पीपल आर हैप्पी that you have returned to the mainstream for the development of Assam. You have inspired all those who believed in democracy. I appeal to people outside to come forward and work for making India a strong country। उन्हें 644 गुरिल्ले ਜਿਹੜੇ ਨੇ ਉਹ ਸਾਰੇ ਹਥਿਆਰਾਂ ਦੇ ਐ ਚੁੱਪਚਾਪ ਆ ਗਏ। ਇੱਕ ਬੜਾ ਵੱਡਾ ਫੰਕਸ਼ਨ ਹੈ, ਉਹਨਾਂ ਨੇ ਇੱਕ ਪਾਸੇ ਹਥਿਆਰ ਰੱਖੇ, ਇੱਕ ਪਾਸੇ ਉਹ ਸਿਰ ਝੁਕਾ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਦਾ ਚੀਫ ਮਿਨਿਸਟਰ ਕਹਿ ਰਿਹਾ ਕਿ ਜੀ ਇਹ ਬਹੁਤ ਵੱਡੀ ਗੱਲ ਹੈ, ਦਿਸ ਇਜ਼ ਐਨ ਇੰਪੋਰਟੈਂਟ ਡੇ ਫॉर द स्टेट एंड द Assam police। Altogether 644 cadres and leaders of 8 militant groups laid down their arms। This is the one of the largest surrender of militants in recent history। ਇਹ ਉਹਨਾਂ ਦੇ ਬਿਆਨ ਨੇ। ਸੋ ਮੈਨੂੰ ਇਹ ਅਜੇ ਤੱਕ ਖੇਡ ਸਮਝ ਤਾਂ ਨਹੀਂ ਆਈ, ਪਰ ਇਹ ਗੱਲ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਸ ਲੈਵਲ ਦੇ ਉੱਤੇ ਭਾਰਤ ਦੇ ਵਿੱਚ ਇਨਸਰਜੈਂਸੀ ਚੱਲ ਰਹੀ ਹੈ। ਜੇ ਇਹਨਾਂ ਦਾ ਹੀ ਮੰਨ ਲਓ ਕਿ 644 ਨੇ ਸਰੈਂਡਰ ਕੀਤਾ ਹੈ ਤੇ ਫਿਰ ਕਿੰਨੇ ਹਜ਼ਾਰ ਹੋਣਗੇ ਜਿਹੜੇ ਜੰਗ ਕਰ ਰਹੇ ਨੇ ਔਰ ਉਹ ਕਿੱਥੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਉਹਨਾਂ ਦਾ ਕਾਡਰ ਕਿਵੇਂ ਸਵੈਲ ਹੋਏਗਾ ਇਹਨਾਂ ਦੀਆਂ ਨੀਤੀਆਂ ਕਰਕੇ। ਔਰ ਇਹ ਇਹਨਾਂ ਨੇ ਦੇਖ ਲਿਆ ਵੀ ਇਨ ਦਾ ਐਂਡ ਆਫ ਦਾ ਡੇ ਕੋਈ ਵੀ ਰੋਹਿੰਗਿਆ ਮੁਸਲਮਾਨਾਂ ਦੇ ਉੱਤੇ ਮਿਆਂਮਾਰ ਸਰਕਾਰ ਜਿਹੜੀ ਇੰਡੀਆ ਦੇ ਨਾਲ ਕੋਆਪਰੇਟ ਕਰਦੀ ਹੈ, ਇਹਨਾਂ ਨੇ ਨਾਗਿਆਂ ਨੂੰ ਮਾਰਨ ਦੇ ਲਈ ਈਵਨ ਮਿਆਂਮਾਰ ਦੀ ਸਰਹੱਦ ਦੇ ਵਿੱਚ ਜਾ ਕੇ ਵੀ ਐਕਸ਼ਨ ਕਰਦੇ ਨੇ ਕਿਉਂਕਿ ਮਿਆਂਮਾਰ ਨੂੰ ਵੀ ਇਹ ਫਿਕਰ ਹੈ ਕਿ ਕੁਝ ਟੈਰੀਟਰੀ ਨਾਗਿਆਂ ਦੀ ਉਹਨਾਂ ਦੇ ਕੋਲ ਹੈ। ਜੇ ਨਾਗਾਲਿਮ ਗ੍ਰੇਟਰ ਨਾਗਾਲੈਂਡ ਦੀ ਮੰਗ ਹੋਈ ਤੇ ਉਹ ਵੀ ਹੋਣਗੇ। ਲੇਕਿਨ ਹੌਲੀ 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 ਰੋਹਿੰਗਿਆਂ ਦੇ ਉੱਤੇ ਹੋਏ ਜ਼ੁਲਮਾਂ ਦੀ ਕਹਾਣੀ UN ਨੇ ਇਹਨੂੰ ਜੈਨੋਸਾਈਡ ਕਿਹਾ, ਅਮਰੀਕਾ ਨੇ ਕਿਹਾ ਔਰ ਫਿਰ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਇਸ ਬਾਰੇ ਕੋਰਟ ਹੈ ਉਹਨਾਂ ਨੇ ਅੱਜ ਆਪਣਾ ਇੱਕ ਫੈਸਲਾ ਸੁਣਾਇਆ ਹੇਗ ਦੇ ਵਿੱਚ। ਯੂਨਾਈਟਿਡ ਨੇਸ਼ਨ ਕੋਰਟ ਆਰਡਰਸ ਮਿਆਂਮਾਰ ਟੂ ਪ੍ਰੀਵੈਂਟ ਰੋਹਿੰਗਿਆ ਜੈਨੋਸਾਈਡ। ਉਹਨਾਂ ਨੇ ਕੁਝ ਹਫ਼ਤੇ ਦਾ ਟਾਈਮ ਉਹਨਾਂ ਨੂੰ ਦਿੱਤਾ ਹੈ ਇਨ ਏ ਸਵੀਪਿੰਗ ਲੀਗਲ ਵਿਕਟਰੀ ਫॉर ਮੈਂਬਰਸ ਆਫ ਰੋਹਿੰਗਿਆ ਮੁਸਲਿਮ ਮਾਈਨੋਰਿਟੀ। United Nations top court on Thursday ordered Myanmar take all measures in its power to prevent genocide against Rohingya people। और ये unanimous decision है कि उन्होंने कहा कि it is our unanimous opinion that the Rohingya in Myanmar remain extremely vulnerable। और उन्होंने कहा भी provisional measures उन्होंने हुकूमत ने की लए ने रोहिंग्या ਨੂੰ प्रोटेक्ट करने दे लई ये दसे जान और इंटरनेशनल लीगल ਜਿਹੜੀਆਂ ऑब्लिगेशंस ਨੇ ਇਸ ਦੇ ਲਈ ਮਿਆਂਮਾਰ ਸਰਕਾਰ ਅਕਾਊਂਟੇਬਲ ਹੈ। 4 ਮਹੀਨੇ ਦਾ ਉਹਨਾਂ ਨੇ ਟਾਈਮ ਦਿੱਤਾ ਹੈ ਮਿਆਂਮਾਰ ਸਰਕਾਰ ਨੂੰ ਕਿ what measures the country has taken to comply with the order and then to report every 6 months as the case moves slowly through the world court। और राइट्स एक्टिविस्ट immediately welcomed the unanimous decision। so ਅਸੀਂ ਵੀ ਇਸ ਫੈਸਲੇ ਨੂੰ ਵੈਲਕਮ ਕਰਦੇ ਕਿ ਵੀ ਇਹ ਜਿਹੜਾ ਬੜਾ ਜ਼ਰੂਰੀ ਹੈ ਕਿ ਇੰਟਰਨੈਸ਼ਨਲ ਕੋਰਟ ਨੇ ਰੋਹਿੰਗਿਆ ਨੂੰ ਜਿਹੜਾ ਵਲਨਰੇਬਲ ਮੰਨ ਕੇ ਜੈਨੋਸਾਈਡ ਮੰਨਿਆ ਔਰ ਮਿਆਂਮਾਰ ਸਰਕਾਰ ਦੇ ਉੱਤੇ ਜਿਹੜੀ ਹੈ ਉਹ ਰੱਖ ਦਿੱਤੀ ਹੈ ਤਲਵਾਰ। ਔਰ ਇਸ ਦੇ ਨਾਲ ਨਾਲ ਅਸੀਂ ਇਹ ਦੇਖਦੇ ਹਾਂ ਕਿ ਬੇਸ਼ੱਕ ਪਾਕਿਸਤਾਨ ਦੇਖਣ ਨੂੰ ਲੱਗਦਾ ਹੋਏ ਜੀ ਭਾਰਤੀ ਬੜੇ ਕਰ ਰਹੇ ਨੇ ਪਰ ਉਹ ਵੀ ਇਸ ਗੱਲ ਲਈ ਤਿਆਰ ਨੇ। ਔਰ ਇੱਕ ਖਬਰ ਜਿਹੜੀ ਕੁਇਕਲੀ ਮੈਂ ਇਹ ਦੇਖੀ ਕਿ ਪਾਕਿਸਤਾਨ ਨੇ ਆਪਣੀ ਬੈਲਿਸਟਿਕ ਮਿਸਲ ਜਿਹਦਾ ਨਾਂ ਗਜ਼ਨਵੀ ਰੱਖਿਆ 290 ਕਿਲੋਮੀਟਰ ਤੱਕ ਉਹ ਮਾਰ ਕਰਦੀ ਹੈ, ਉਸ ਦਾ ਉਹਨਾਂ ਨੇ ਸਕਸੈਸਫੁਲ ਲਾਂਚ ਕੀਤਾ ਹੈ। ਹਾਲਾਂਕਿ ਸਾਡੇ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਲੱਗਦਾ ਹੈ ਕਿ ਵੀ ਕੋਈ ਵੀ ਜੰਗ ਬਰਬਾਦੀ ਦਾ ਹੀ ਰਾਹ ਪੱਧਰਾ ਕਰੇਗਾ, ਪਰ
ਇਹ ਵੀ ਇੱਕ ਗੱਲ ਦੁਨੀਆ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਇੱਕ ਬੜਾ ਮਸ਼ਹੂਰ ਇਹ ਜੁਮਲਾ ਹੈ ਕਿ ਇਫ ਯੂ ਵਾਂਟ ਪੀਸ ਬੀ ਪ੍ਰੀਪੇਅਰਡ ਫॉर द ਵਾਰ। ਬਿਲਕੁਲ, ਕਿ ਜੇ ਤੁਸੀਂ ਅਮਨ ਚਾਹੁੰਦੇ ਹੋ ਤੇ ਜੰਗ ਲਈ ਤਿਆਰ ਰਹੋ। ਤੇ ਜਿਸ ਕਿਸਮ ਦੇ ਜੰਗਬਾਜ਼ੀ ਵਾਲੀ ਬਿਆਨਬਾਜ਼ੀ ਬਿਪਨ ਰਾਵਤ ਤੋਂ ਲੈ ਕੇ ਉਹਨਾਂ ਦੇ ਥੱਲੇ ਸਟਰੀਟ ਦੇ ਵਿੱਚ ਅਧਨੰਗੀ ਧੋਤੀ ਪਾਉਣ ਵਾਲਾ ਬੰਦਾ ਕਰਦਾ ਹੈ, ਸੋ ਪਾਕਿਸਤਾਨ ਨੂੰ ਵੀ ਜਿਹੜਾ ਜੇ ਉਹ ਜਵਾਬੀ ਕੁਛ ਨਾ ਕੁਛ ਨਹੀਂ ਕਰਦੇ ਤਾਂ ਫਿਰ ਉਹ ਇੱਕ ਕਮਜ਼ੋਰੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਸੋ ਅਸੀਂ ਕੁੱਲ ਮਿਲਾ ਕੇ ਦੇਖ ਰਹੇ ਹਾਂ ਕਿ ਜੇ ਇੰਟਰਨੈਸ਼ਨਲ ਕਮਿਊਨਿਟੀ, ਯੂਨਾਈਟਿਡ ਨੇਸ਼ਨਸ ਜਾਂ ਯੂਰਪੀਅਨ ਯੂਨੀਅਨ ਜਾਂ ਯੂਨਾਈਟਿਡ ਸਟੇਟਸ ਜਾਂ UN ਸਿਕਿਉਰਿਟੀ ਕੌਂਸਲ ਜਿਹਦੇ ਜ਼ਿੰਮੇ ਕਸ਼ਮੀਰ ਦਾ ਮੁੱਦਾ ਉਹਦੀ ਇਹ ਜ਼ਿੰਮੇਵਾਰੀ ਸੀ, ਕੋਈ ਕਾਰਵਾਈ ਨਹੀਂ ਕਰਦੇ। ਅਜੇ ਲੱਗ ਰਿਹਾ ਕਿ ਵੀ ਜਿਵੇਂ ਉੱਥੇ ਚੁੱਪਚਾਪ ਹੋ ਗਿਆ, ਕਸ਼ਮੀਰੀ ਚੁੱਪ ਕਰਕੇ ਨਹੀਂ, ਇਹ ਸਿਮਰਿੰਗ ਹੈ। ਔਰ ਜਦੋਂ ਕਈ ਵਾਰੀ ਫਿਰ ਇਸ ਕਿਸਮ ਦੀ ਜਿਹੜੀ ਅੱਗ ਹੁੰਦੀ ਹੈ, ਜਿਹੜੀ ਸਿਮਰਿੰਗ, ਫਿਰ ਜਦੋਂ ਭਾਂਬੜ ਬਣਦੀ ਹੈ ਫਿਰ ਪਤਾ ਵੀ ਨਹੀਂ ਲੱਗਦਾ, ਫਿਰ ਉਹ ਉਵੇਂ ਹੀ ਵਾਈਲਡ ਫਾਇਰਸ ਬਣ ਜਾਂਦੀਆਂ। ਜਿਹੋ ਜਿਹੀ ਤਬਾਹੀ ਫਿਰ ਆਸਟ੍ਰੇਲੀਆ ਦੇ ਵਿੱਚ ਹੋਈ ਹੈ, ਫਿਰ ਉਹ ਜਿਹੀ ਵਾਈਲਡ ਫਾਇਰ ਜਿਹੜੀ ਇੱਕ ਪਾਸੇ ਨਫ਼ਰਤ ਦਾ ਜ਼ਖੀਰਾ ਇਕੱਠਾ ਕਰ ਰਹੇ ਨੇ ਹਿੰਦੂ ਤਵੀ ਔਰ ਜ਼ੁਲਮ ਦਾ ਸਹਾਰਾ ਲੈ ਰਹੇ ਨੇ, ਇਸ ਦਾ ਫਿਰ ਇਹਨਾਂ ਨੂੰ ਖਮਿਆਜ਼ਾ ਵੀ ਭੁਗਤਣਾ ਪਏਗਾ। ਇਸ ਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਲਈ ਲਾਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਆਪਣੀ ਮਾਈਕ ਸਹਾਇਤਾ ਕਰੋ। ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਜੋ ਦਰਿਆਵੀ ਪਾਣੀ ਨੇ ਉਹਨਾਂ ਦੀ ਲੁੱਟ ਖਸੁੱਟ ਦੀ, ਕਿ ਕਿਸ ਤਰ੍ਹਾਂ ਮੋਦੀ ਸਰਕਾਰ ਹੁਣ ਪੰਜਾਬ ਦੇ ਜੋ ਦਰਿਆਵੀ ਪਾਣੀ ਨੇ ਉਹਨਾਂ ਦੀ ਲੁੱਟ ਖਸੁੱਟ ਕਰਨ ਜਾ ਰਿਹਾ ਹੈ। ਔਰ ਇਸ ਦੇ ਉੱਪਰ ਅੱਜ ਪੰਜਾਬ ਦੇ ਜੋ ਸਿਆਸੀ ਲੀਡਰ ਹਨ ਉਹਨਾਂ ਨੇ ਮੀਟਿੰਗ ਕੀਤੀ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਾਣੀ, ਵਾਟਰ, ਬਿਲਕੁਲ ਜਲ, ਜ਼ਾਹਰ ਹੈ ਇਨਸਾਨੀ ਜ਼ਿੰਦਗੀ ਦਾ ਵਜੂਦ ਹੀ ਪਾਣੀ ਹੈ ਜੀ। ਜਦੋਂ ਹੁਣ ਨਾਸਾ ਵਾਲਿਆਂ ਨੇ ਬੰਦੇ ਚੰਦਰਮਾ ਤੇ ਭੇਜੇ,
ਨੀਲ ਆਰਮਸਟਰਾਂਗ ਔਰ ਉਹਦੇ ਸਾਥੀ ਪਹਿਲੀ ਚੀਜ਼ ਜਿਹੜੇ ਉਹ ਲੱਭਦੇ ਨੇ ਕਿਤੇ ਵੀ ਜਾ ਕੇ ਚੰਦਰਮਾ ਤੇ ਜਾਂ ਹੁਣ ਮਾਰਸ ਤੇ ਮੰਗਲ ਤੇ ਕਿ ਉੱਥੇ ਪਾਣੀ ਹੈ ਕਿ ਨਹੀਂ। ਜੀ ਜੇ ਪਾਣੀ ਹੋਏਗੀ ਤਾਂ ਜ਼ਿੰਦਗੀ, ਪਾਣੀ ਹੋਏਗਾ ਤਾਂ ਜ਼ਿੰਦਗੀ ਹੋਏਗੀ। ਬਿਲਕੁਲ। ਔਰ ਗੁਰੂ ਸਾਹਿਬ ਨੇ ਫਰਮਾਇਆ ਕਿ ਜੀਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਬਿਲਕੁਲ। ਕਿ ਬੇਸ਼ੱਕ ਜਿਹੜੀ ਪਲਾਂਟਸ ਨੇ, ਜਿਹੜੀ ਪਲਾਂਟ ਲਾਈਫ ਹੈ, ਪਲਾਂਟਸ ਨੇ, ਇਹਨਾਂ ਦੇ ਵਿੱਚ ਵੀ ਜ਼ਿੰਦਗੀ ਹੈ। ਜੀਤੇ ਦਾਣੇ ਅੰਨ ਕੇ, ਜੋ ਅਸੀਂ ਅੰਨ ਖਾਂਦੇ ਇਹਨਾਂ 'ਚ ਵੀ ਜ਼ਿੰਦਗੀ ਹੈ, ਪਰ ਇਸ ਤੋਂ ਵੀ ਬਿਯੋਂਡ ਪਾਣੀ ਦੇ ਵਿੱਚ ਜ਼ਿੰਦਗੀ ਹੈ, ਜਿਸ ਪਾਣੀ ਦੀ ਬਦੌਲਤ ਇਹ ਵੈਜੀਟੇਸ਼ਨ ਹੈ। ਜੀ ਇਸ ਲਈ ਸਾਡੀ ਰੋਜ਼ਾਨਾ ਪ੍ਰੇਅਰ ਦੇ ਵਿੱਚ ਜਪਜੀ ਸਾਹਿਬ ਤੋਂ ਬਾਅਦ ਇਹ ਸ਼ਲੋਕ ਪੜਿਆ ਜਾਂਦਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਕਿ ਹਵਾ ਜਿਹੜੀ ਹੈ ਉਹ ਗੁਰੂ ਹੈ, ਜੀ ਪਾਣੀ ਪਿਓ ਹੈ, ਤੇ ਜ਼ਿੰਦਗੀ ਜਿਹੜੀ ਧਰਤੀ ਹੈ ਉਹ ਮਾਂ ਵਾਂਗ ਹੈ। ਹੁਣ ਅੱਜ ਅਸੀਂ ਦੇਖ ਰਹੇ ਹਾਂ ਕਿ ਕਿਤੇ ਵੀ ਸਾਡੇ ਖਿੱਤੇ 'ਚ ਖਾਸ ਤੌਰ ਤੇ ਕਿਵੇਂ ਪਾਣੀ ਗੰਦਲਾ ਹੋ ਚੁੱਕਾ ਹੈ, ਕਿਵੇਂ ਹਵਾ ਜਿਹੜੀ ਹੈ ਉਸ ਦੇ ਵਿੱਚ ਡਰਟ ਹੈ, ਉਹ ਪੋਲਿਊਟਡ ਹੈ, ਔਰ ਧਰਤੀ ਦਾ ਹਾਲ ਕੀ ਹੈ ਜਿਹੜਾ ਬਚਿਆ ਵੀ ਸੀ। ਜੇ ਖੇਤੀਬਾੜੀ ਦੇ ਹਵਾਲੇ ਨਾਲ ਵੀ ਦੇਖੀਏ ਕਿ ਜਿਸ ਲੈਵਲ ਦੀਆਂ ਖਾਦਾਂ ਔਰ ਐਕਸਟਰਾ ਟੌਕਸਿਕ ਸਟਫ ਦੇ ਨਾਲ, ਕਿਉਂਕਿ ਧਰਤੀ ਔਰ ਪਾਣੀ ਫਿਰ ਇਹਨਾਂ ਦੋਨਾਂ ਦਾ ਆਪਸੀ ਕੰਬੀਨੇਸ਼ਨ ਹੈ। ਜ਼ਮੀਨ ਵਿੱਚ ਜੇ ਪਾਣੀ ਮਾੜਾ ਹੁੰਦਾ ਹੈ ਤੇ ਧਰਤੀ ਦੇ ਵਿੱਚ ਵੀ ਉਹ ਸਾਰਾ ਜ਼ਹਿਰ, ਔਰ ਅਸੀਂ ਦੇਖ ਰਹੇ ਹਾਂ ਕਿ ਸਾਡਾ ਖਿੱਤਾ ਖਾਸ ਤੌਰ ਤੇ ਮਾਲਵਾ ਬੈਲਟ, ਸਤਲੁਜ ਤੋਂ ਲੈ ਕੇ ਘੱਗਰ ਤੱਕ ਅੱਜ ਜੇ ਹਾਈਐਸਟ ਇਨਸੀਡੈਂਸ ਆਫ ਕੈਂਸਰ ਦੁਨੀਆ ਦੇ ਵਿੱਚ ਦੇਖਣਾ ਹੋਏ ਤੇ ਉਸ ਬੈਲਟ 'ਚ। ਜੀ ਫਿਰ ਤੁਸੀਂ ਯੂਨਾਈਟਿਡ ਨੇਸ਼ਨਸ ਔਰ ਦੂਸਰਿਆਂ ਇੰਟਰਨੈਸ਼ਨਲ ਬਾਡੀਜ਼ ਦੀ ਰਿਪੋਰਟਸ ਦੇਖੋ, ਉਹ ਜਦੋਂ 21st ਸੈਂਚੁਰੀ 'ਚ ਬੈਟਲਸ ਦੀ ਗੱਲ ਕਰਦੇ ਨੇ, ਲੜਾਈਆਂ ਦੀ ਗੱਲ ਕਰਦੇ ਨੇ, ਤਾਂ ਕਹਿੰਦੇ ਨੇ ਕਿ ਲੜਾਈਆਂ ਧਰਤੀ ਲਈ ਨਹੀਂ ਹੋਣਗੀਆਂ ਕਿ ਜ਼ਮੀਨ ਕਿਹਨੇ ਫਤਿਹ ਕਰ ਲਈ ਤੇ ਕਿਹਦਾ ਇਲਾਕਾ ਵੱਡਾ ਹੋ ਗਿਆ। ਉਹ ਤਾਂ ਹੁਣ ਮਾਰਕਡ ਬਾਉਂਡਰੀਜ਼ ਨੇ, ਕੋਈ ਕਿਸੇ ਨੂੰ ਹਮਲਾ ਕਰਕੇ ਕਬਜ਼ਾ ਨਹੀਂ ਕਰਨ ਦਿੰਦਾ। ਜੇ ਕੋਈ ਕਰਦਾ ਵੀ ਹੈ ਤਾਂ ਉਸ ਦੇ ਉੱਤੇ ਸੈਂਕਸ਼ਨਸ ਲੱਗਦੀਆਂ, ਜੋ ਹੁਣ ਰਸ਼ੀਆ ਨੇ ਕ੍ਰੀਮੀਆ ਦੇ ਨਾਲ ਕੀਤਾ, ਜਾਂ ਹੁਣ ਬੈਲਰੂਸ ਨਾਲ ਕਰਨ ਜਾ ਰਿਹਾ ਹੈ, ਜਾਂ ਇਵਨ ਯੂਕਰੇਨ ਨਾਲ ਵੀ ਕਰ ਸਕਦਾ ਹੈ। ਲੇਕਿਨ ਇਹ ਰਿਪੋਰਟ ਸਣੇ UN ਦੇ ਨੇ ਕਿ ਇਸ ਸੈਂਚੁਰੀ ਦੇ ਵਿੱਚ ਜਿਹੜੀਆਂ ਜੰਗਾਂ ਨੇ ਉਹ ਪਾਣੀ ਦੇ ਉੱਤੇ ਹੋਣਗੀਆਂ, ਕਿਉਂਕਿ ਪਲੈਨਟ ਉਨਾ ਹੀ ਹੈ। ਇਸ ਕੁੱਲ ਧਰਤੀ ਦਾ 2 ਹਿੱਸੇ ਪਾਣੀ ਹੈ, ਸਮੁੰਦਰ, ਇੱਕ ਹਿੱਸਾ ਧਰਤੀ ਹੈ। ਔਰ ਧਰਤੀ ਦੇ ਉੱਤੇ ਅੱਜ ਤੋਂ 70 ਸਾਲ ਪਹਿਲਾਂ 2 ਬਿਲੀਅਨ ਲੋਕ ਸੀ, ਅੱਜ 7.5 ਬਿਲੀਅਨ ਨੇ। ਲੋੜਾਂ ਕਿਵੇਂ ਵਧੀਆਂ ਹੋਈਆਂ ਔਰ ਪਾਣੀ ਕਿਸ ਹੱਦ ਤੱਕ ਹੈ। ਹੁਣ ਜ਼ਾਹਰ ਹੈ ਕਿ ਇਸ ਧਰਤੀ ਦੇ ਉੱਤੇ, ਇਸ ਪਲੈਨਟ ਦੇ ਉੱਤੇ ਰੱਬ ਨੇ ਇੱਕ ਖਿੱਤਾ ਉਸ ਕਿਸਮ ਦਾ ਬਣਾਇਆ ਜਿਹੜਾ ਅਸੀਂ ਜੇ ਅੱਜ ਦੀ ਉਸ ਬਾਉਂਡਰੀ ਨੂੰ ਕਹਿਣਾ ਹੋਏ, ਜੇ ਮੁਲਕ ਵਿੱਚੋਂ ਅਸੀਂ ਕੱਢ ਵੀ ਦਈਏ ਤੇ ਉਹ ਉਸ ਧਰਤੀ ਤੋਂ, ਇੰਡਸ ਦਰਿਆ ਦੀ ਧਰਤੀ ਤੋਂ ਲੈ ਕੇ ਤੇ ਇੱਥੋਂ ਤੱਕ ਸਤਲੁਜ ਦੇ ਪੈਰਾਂ ਤੱਕ ਉਹ ਖਿੱਤਾ 5 ਦਰਿਆ ਜਿਸ ਧਰਤੀ ਦੇ ਉੱਤੇ ਵਗਦੇ ਨੇ ਸਦੀਆਂ ਤੋਂ, ਔਰ ਉਸ ਖਿੱਤੇ ਦਾ ਨਾਂ ਹੀ ਜਿਹੜਾ ਇਸ ਦੇ ਉੱਤੇ 5 ਆਬ ਬਣਦਾ, 5 ਦਰਿਆ। ਆਬ ਪਾਣੀ ਨੂੰ ਕਹਿੰਦੇ ਨੇ ਪਰਸ਼ੀਅਨ ਦੇ ਵਿੱਚ। ਔਰ ਜ਼ਾਹਰ ਹੈ ਇੱਕ ਬਾਕੀ ਵੱਖਰਾ ਇਤਿਹਾਸ ਹੈ। 47 ਦੀ ਵੰਡ ਜਿਹੜੀ ਹੈ ਉਸ ਨੇ ਉਸੇ ਪੰਜਾਬ ਨੂੰ 2 ਹਿੱਸਿਆਂ ਦੇ ਵਿੱਚ ਤਕਸੀਮ ਕੀਤਾ, ਔਰ ਜਿਨ੍ਹਾਂ ਦੇ ਹੱਥ 'ਚ ਇੱਕ ਪਾਸੇ ਪਾਵਰ ਆਈ, ਉਹਨਾਂ ਨੇ ਸਭ ਤੋਂ ਪਹਿਲਾ ਵੈਪਨ, ਪਾਣੀ ਲੋੜ ਵੀ ਹੈ, ਪਾਣੀ ਜ਼ਮੀਨ ਦੇ ਵਿੱਚ ਹੋਣਾ ਹੀ ਤੁਹਾਡੇ ਜੀਵਨ ਦਾ ਜਿਹੜਾ ਉਹ ਉਸ ਦੀ ਸਟੈਂਡ ਕਰਦਾ ਤੁਹਾਡੇ ਜੀਵਨ ਨੂੰ। ਤੁਹਾਡੀ ਆਪਣੀ ਹਿਊਮਨ ਬਾਡੀ ਦਾ ਵੀ ਇੱਕ ਵੱਡਾ ਹਿੱਸਾ ਪਾਣੀ ਹੈ। ਲੇਕਿਨ ਪਾਣੀ ਨੂੰ ਇੱਕ ਹਥਿਆਰ ਬਣਾ ਕੇ, ਜਿਵੇਂ ਇਮੀਡੀਏਟਲੀ 47 ਤੋਂ ਬਾਅਦ 48 ਦੇ ਵਿੱਚ ਇੰਡੀਆ ਨੇ ਇਸਤੇਮਾਲ ਕੀਤਾ, ਫਿਰੋਜ਼ਪੁਰ ਹੈਡਵਰਕਸ ਔਰ ਮਾਧੋਪੁਰ ਹੈਡਵਰਕਸ ਬੰਦ ਕਰ ਦਿੱਤੇ, ਆਲਮੋਸਟ ਫੌਜ ਆਮੋ ਸਾਹਮਣੇ ਆਈ, ਲੰਬੀ ਗੱਲਬਾਤ, ਵਰਲਡ ਬੈਂਕ, ਅਮਰੀਕਾ ਇਨਵੋਲਵ ਹੋਇਆ, ਔਰ ਫਿਰ ਅਸੀਂ ਦੇਖਦੇ ਹਾਂ 1960 ਦੇ ਵਿੱਚ ਇੰਡਸ ਵਾਟਰ ਟਰੀਟੀ ਹੋਈ, ਔਰ ਉਸ ਦੇ ਵਿੱਚ ਸਤਲੁਜ, ਬਿਆਸ ਤੇ ਰਾਵੀ 3 ਦਰਿਆ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ, ਝਨਾਹ, ਜੇਹਲਮ ਤੇ ਇੰਡਸ, ਇਹ ਦਰਿਆ ਪਾਕਿਸਤਾਨ ਨੂੰ ਮਿਲੇ। ਹੁਣ ਉਹ ਇੰਡਸ ਵਾਟਰ ਟਰੀਟੀ ਨੂੰ ਵੀ ਕਿਵੇਂ ਸਕ੍ਰੈਪ ਕਰਨ ਨੂੰ ਫਿਰਦੇ ਨੇ, ਕਿਵੇਂ ਉਹਨਾਂ ਨੇ ਕਸ਼ਮੀਰ ਦੇ ਵਿੱਚ ਜੇਹਲਮ ਔਰ ਝਨਾਹ ਦੇ ਉੱਤੇ ਕੋਈ ਬਗਲਿਆਲ ਡੈਮ, ਕੋਈ ਕ੍ਰਿਸ਼ਨਾ ਡੈਮ ਤੇ ਕੋਈ ਫਲਾਣਾ, ਇਹ ਇੱਕ ਵੱਖਰਾ ਵਿਸ਼ਾ ਹੈ। ਅੱਜ ਅਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਗੱਲ ਕਰਦੇ ਕਿ ਜ਼ਾਹਰਾ ਤੌਰ ਦੇ ਉੱਤੇ
ਜਦੋਂ ਦੁਨੀਆ ਦੇ ਵਿੱਚ ਦਰਿਆਈ ਪਾਣੀਆਂ ਦੀ ਗੱਲ ਹੁੰਦੀ ਹੈ ਤੇ ਇੱਕ ਲਾਅ ਜਿਹੜਾ ਇੰਟਰਨੈਸ਼ਨਲੀ ਰੈਕਗਨਾਈਜ਼ ਕੀਤਾ ਜਾਂਦਾ ਉਹਨੂੰ ਰਾਈਪੇਰੀਅਨ ਲਾਅ ਕਹਿੰਦੇ ਨੇ, ਇੰਟਰਨੈਸ਼ਨਲ ਰਾਈਪੇਰੀਅਨ ਲਾਅ। ਰਾਈਪੇਰੀਅਨ ਦਾ ਅੰਗਰੇਜ਼ੀ ਲਫ਼ਜ਼ ਹੈ ਦਰਿਆ ਦਾ ਕੰਢਾ, ਔਰ ਇਹਦੀ ਇੱਕ ਕਾਮਨ ਅੰਡਰਸਟੈਂਡਿੰਗ ਇਹ ਹੈ, ਬਾਕੀ ਉਹਦੇ ਹੋਰ ਵੀ ਕ੍ਰਾਈਟੇਰੀਆ ਨੇ ਕਿ ਜਿਹੜੇ ਇਲਾਕੇ ਦਰਿਆਵਾਂ ਦੇ ਕੰਢੇ ਤੇ ਹੁੰਦੇ ਨੇ, ਜਦੋਂ ਦਰਿਆਵਾਂ 'ਚ ਹੜ੍ਹ ਆਉਂਦੇ ਨੇ ਤੇ ਉਹੀ ਲੋਕ ਸਫਰ ਕਰਦੇ ਨੇ, ਇਸ ਲਈ ਉਹਨਾਂ ਪਾਣੀਆਂ ਦੇ ਉੱਤੇ ਉਹਨਾਂ ਦਾ ਹੱਕ ਹੈ। ਔਰ ਇਹ ਜਿਹੜਾ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਹੈ, ਜਦੋਂ ਭਾਰਤ ਦੇ ਵਿੱਚ ਵੀ ਉਹਨਾਂ ਦਾ ਆਇਨ ਜਿਹੜਾ ਉਹ ਡਿਸਕਸ ਹੋਇਆ ਤੇ ਇਸ ਨੂੰ ਮੰਨਿਆ ਗਿਆ ਕਿ ਐਕਸਕਲੂਸਿਵ ਰਾਈਟ ਜਿਹੜਾ ਪਾਣੀਆਂ ਦੇ ਉੱਤੇ ਉਹ ਉਹਨਾਂ ਇਲਾਕਿਆਂ ਦਾ ਹੀ ਹੈ, ਸਟੇਟਾਂ ਦਾ ਹੈ ਜਿੱਥੋਂ ਇਹ ਦਰਿਆ ਵਾਕਿਆ ਹੁੰਦੇ ਨੇ। ਸੋ ਇਹ ਬੇਸਿਕ ਪਾਰਟ ਹੈ। ਪਰ ਅਸੀਂ ਇਹ ਦੇਖਦੇ ਹਾਂ ਕਿ ਜਦੋਂ 1960 ਦੇ ਵਿੱਚ ਇਹਨਾਂ ਨੇ ਇਹ ਟ੍ਰੀਟੀ ਸਾਈਨ ਕੀਤੀ, ਉਸ ਵੇਲੇ ਦੀ ਜਿਹੜੀ ਡਾਕੂਮੈਂਟੇਸ਼ਨ ਹੈ ਜਾਂ ਉਸ ਤੋਂ ਬਾਅਦ ਕਿਵੇਂ ਇਹਨਾਂ ਨੇ ਪੰਜਾਬ ਦੇ 3 ਦਰਿਆ ਸਤਲੁਜ, ਬਿਆਸ, ਰਾਵੀ ਇਹਨਾਂ ਨੂੰ ਲੁੱਟਿਆ, ਇਹਨਾਂ ਨੂੰ ਕਿਵੇਂ ਨੌਨ ਰਾਈਪੇਰੀਅਨ, ਜਿਹਨਾਂ ਸਟੇਟਾਂ 'ਚੋਂ ਇਹ ਦਰਿਆ ਨਹੀਂ ਵਗਦੇ ਉਹਨਾਂ ਨੂੰ ਨੌਨ ਰਾਈਪੇਰੀਅਨ ਕਹਿੰਦੇ ਨੇ, ਕਿਵੇਂ ਇਹਨਾਂ ਨੇ ਉਹਨਾਂ ਨੂੰ ਮੁਫਤ ਦੇ ਵਿੱਚ ਪਾਣੀ ਦਿੱਤਾ। ਕਿਉਂਕਿ ਦੁਨੀਆ ਦੇ ਵਿੱਚ ਹੁਣ ਜੇ ਸਿੰਗਾਪੁਰ ਮਲੇਸ਼ੀਆ ਤੋਂ ਜਿਹਦਾ ਪਹਿਲਾ ਨਾਮ ਮਲਾਇਆ ਸੀ 1960 ਦੇ ਵਿੱਚ 8 ਦੇਸ਼ ਬਣਦਾ, ਅੱਜ ਸਿੰਗਾਪੁਰ ਦੇ ਪਾਣੀ ਦੀ ਲੋੜ ਮਲੇਸ਼ੀਆ ਪੂਰੀ ਕਰਦਾ, ਪਰ ਹਰ ਇੱਕ ਡ੍ਰੌਪ ਪਾਣੀ ਦੇ ਲਈ ਪੇ ਕਰਨਾ ਪੈਂਦਾ। ਸੋ ਇਸ ਤੋਂ ਪਹਿਲਾਂ ਵੀ ਜਿਹੜੀ ਰਾਜਸਥਾਨ ਨਹਿਰ ਗੰਗਾ ਨਗਰ ਜਾਂ ਉੱਥੋਂ ਦਾ ਸਰ ਗੰਗਾ ਰਾਮ ਜਿਹੜਾ ਉਹ ਗੰਗਾ ਸਿੰਘ ਸੀ ਸ਼ਾਇਦ ਰਾਜਾ, ਉਹਦੇ ਨਾਂ ਦੇ ਉੱਤੇ ਸੀ, ਉਹ ਜੋ ਪੇ ਕਰਦੇ ਸੀ ਅੰਗਰੇਜ਼ਾਂ ਦੇ ਵੇਲੇ, ਇਹ ਜਿਹੜੀ ਗੰਗਾ ਜਿਹੜੀ ਨਹਿਰ ਬਣੀ ਗੰਗ ਨਹਿਰ, ਉਹ ਪੇ ਕਰਦੇ ਸੀ। ਪਰ ਹੁਣ ਇੱਕ ਰਫਲੀ ਮੈਂ ਇਹ ਦੱਸਣਾ ਚਾਹੁੰਦਾ ਖਾਸ ਤੌਰ ਤੇ ਜਿਹੜੇ ਇਸ ਵਿਸ਼ੇ ਤੋਂ ਵਾਕਿਫ ਨਹੀਂ, ਕਿ ਜਦੋਂ ਇਹਨਾਂ ਨੇ 1960ਵਿਆਂ ਦੇ ਵਿੱਚ ਇਹ ਟ੍ਰੀਟੀ ਸਾਈਨ ਕਰਕੇ ਇੱਕ ਰਫਲੀ ਆਈਡੀਆ ਸੀ ਕਿ ਪੰਜਾਬ ਦੇ 3 ਦਰਿਆਵਾਂ ਦੇ ਵਿੱਚ ਸਤਲੁਜ, ਬਿਆਸ, ਰਾਵੀ ਦੇ ਵਿੱਚ 16.5 ਮਿਲੀਅਨ ਏਕੜ ਫੁੱਟ, ਇਹ ਮੇਜਰਮੈਂਟ ਹੈ ਪਾਣੀ ਦੀ, ਮਿਲੀਅਨ ਏਕੜ ਫੁੱਟ ਪਾਣੀ ਪ੍ਰੋਡਿਊਸ ਹੁੰਦਾ ਸੀ ਜਾਂ ਉਸ ਚੋਂ ਗੁਜ਼ਰਦਾ ਸੀ। ਕਿਸ ਕਿਸਮ ਦੀ ਜਿਹੜੀ ਲੁੱਟ ਪੰਜਾਬ ਦੀ ਇਹਨਾਂ ਨੇ ਪਾਣੀਆਂ ਦੇ ਹਵਾਲੇ ਨਾਲ ਸ਼ੁਰੂ ਕੀਤੀ ਕਿ ਉਸ ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਫ੍ਰੀ ਆਫ ਕਾਸਟ ਰਾਜਸਥਾਨ ਨੂੰ ਦਿੱਤਾ, ਜਿਹੜਾ ਰਾਜਸਥਾਨ 'ਚ ਨਾ ਸਤਲੁਜ, ਨਾ ਬਿਆਸ, ਨਾ ਰਾਵੀ ਉਹਦੇ ਚੋਂ ਵਗਦਾ ਹੀ ਨਹੀਂ ਹੈ। ਹੁਣ ਸਤਲੁਜ ਤੇ ਰਾਵੀ ਉੱਤੋਂ ਆਉਂਦੇ ਨੇ ਹਿਮਾਚਲ ਚੋਂ, ਪੰਜਾਬ ਬਿਆਸ ਦਾ ਜਿਹੜਾ ਕੋਰਸ ਹੈ ਸਿਰਫ ਪੰਜਾਬ ਤੱਕ ਹੈ। ਹਰੀਕੇ ਥਾਂ ਹੈ ਜ਼ਿਲ੍ਹਾ ਅੰਮ੍ਰਿਤਸਰ 'ਚ ਜਿੱਥੇ ਬਿਆਸ ਸਤਲੁਜ ਦਰਿਆ ਦੇ ਵਿੱਚ ਮਿਲ ਜਾਂਦਾ, ਔਰ ਫਿਰ ਇਹ ਸਤਲੁਜ ਕ੍ਰਾਸ ਕਰਕੇ ਫਿਰੋਜ਼ਪੁਰ ਦੇ ਨੇੜਿਓਂ ਪਾਕਿਸਤਾਨ 'ਚ ਐਂਟਰ ਕਰਦੇ। ਇਸੇ ਤਰ੍ਹਾਂ ਰਾਵੀ ਉੱਤੋਂ ਆਉਂਦੀ ਹੈ, ਜੰਮੂ ਕਸ਼ਮੀਰ ਦਾ ਹਿੱਸਾ, ਪੰਜਾਬ ਮਾਧੋਪੁਰ ਦੇ ਨੇੜਿਓਂ ਪਠਾਨਕੋਟ ਦੇ ਕ੍ਰਾਸ ਕਰਕੇ ਪਾਕਿਸਤਾਨ ਚਲੀ ਜਾਂਦੀ ਹੈ। ਔਰ ਜਿਹੜਾ ਦੋਨੋਂ ਹੀ ਫਿਰ ਜਿਹੜੇ ਨੇ ਜਾ ਕੇ ਸਤਲੁਜ ਔਰ ਰਾਵੀ ਇਹ ਪਾਕਿਸਤਾਨ 'ਚ ਅੱਗੋਂ ਮਿਲਦੇ ਨੇ। ਚਨਾਹ ਤੇ ਜੇਹਲਮ ਪੰਚਨਦ ਥਾਂ ਹੈ ਜਿੱਥੇ ਫਿਰ ਹੁੰਦਾ ਹੈ ਕਿ ਜੀ ਪੰਜੋ ਦਰਿਆ ਇੱਥੇ ਰਲ ਗਏ, ਮਤਲਬ ਇਹ ਹੈ ਵੀ ਜਿਵੇਂ ਬਿਆਸ ਸਤਲੁਜ 'ਚ ਰਲਿਆ ਫਿਰ ਰਾਵੀ ਚਨਾਹ 'ਚ ਜਾਂ ਦੂਜਾ ਇਹ ਇੱਕ ਕੋਰਸ ਹੁੰਦਾ। ਸੋ ਇਹ ਪਹਿਲੀ ਲੁੱਟ 1960ਵਿਆਂ ਦੇ ਵਿੱਚ ਜਦੋਂ ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਚੀਫ ਮਿਨਿਸਟਰ ਸੀ, ਇਹਨਾਂ ਨੇ ਕਰਕੇ ਅੱਧਿਓਂ ਜ਼ਿਆਦਾ ਪਾਣੀ ਜਿਹੜਾ ਹੈ ਉਹ 8.5 ਮਿਲੀਅਨ ਏਕੜ ਫੁੱਟ ਉਹ ਰਾਜਸਥਾਨ ਨੂੰ ਦੇ ਦਿੱਤਾ, ਜਿਹੜਾ ਪਿਛਲੇ 50 ਸਾਲ ਤੋਂ ਵਿਦਆਊਟ ਪੇਇੰਗ ਏ ਸਿੰਗਲ ਪੈਨੀ ਜਾ ਰਿਹਾ, ਜਿਹੜਾ ਵਰਥ ਬਿਲੀਅਨਸ ਆਫ ਡਾਲਰਸ। ਇਹਨਾਂ ਨਾਲ ਹਿਸਾਬ ਕੀਤਾ ਅਸੀਂ ਕਦੇ ਜਦੋਂ ਖਾਲਿਸਤਾਨ ਇੱਕ ਹਕੀਕਤ ਬਣਿਆ ਤੇ ਉਹ ਬਿਲੀਅਨਸ ਆਫ ਡਾਲਰਸ ਦਾ ਲੋਨ ਇਹਨਾਂ ਦੇ ਸਿਰ ਤੇ ਹੋਏਗਾ। ਹੁਣ ਜਿਹੜਾ ਪਾਣੀ ਬਚਿਆ ਜ਼ਾਹਰ ਹੈ ਸਿੱਖਾਂ ਦੀ ਮੰਗ ਪੰਜਾਬ ਦੇ ਵਿੱਚ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਬਣਾਉਣ ਦੀ ਸੀ। 1966 ਦੇ ਵਿੱਚ ਇਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਇੱਕ ਹਿੱਸੇ ਨੂੰ ਹਰਿਆਣਾ ਬਣਾ ਦਿੱਤਾ ਹੈ, ਇੱਕ ਨੂੰ ਹਿਮਾਚਲ ਬਣਾ ਦਿੱਤਾ ਹੈ। ਹੁਣ ਇਹਨਾਂ ਨੇ ਜਿਹੜਾ ਬਾਕੀ ਬਚਿਆ ਸੀ 8 ਮਿਲੀਅਨ ਏਕੜ ਫੁੱਟ ਪਾਣੀ, ਉਹਦੇ ਚੋਂ 3.5 ਮਿਲੀਅਨ ਏਕੜ ਫੁੱਟ ਹਰਿਆਣੇ ਨੂੰ ਦੇ ਦਿੱਤਾ। ਹਾਲਾਂ ਨਾ ਸਤਲੁਜ ਹਰਿਆਣੇ ਨੂੰ ਟੱਚ ਕਰਦਾ, ਨਾ ਰਾਵੀ ਕਰਦਾ, ਨਾ ਬਿਆਸ ਕਰਦਾ, ਪਰ ਇਹ ਕਿਹਾ ਗਿਆ ਕਿ ਜੀ ਕਿਉਂਕਿ ਇਹ ਸਟੇਟ ਬਣਨ ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ ਹਰਿਆਣਾ, ਇਸ ਲਈ ਇਹਨੂੰ ਇਹ ਪਾਣੀ ਉਹ ਵੀ ਫ੍ਰੀ ਆਫ ਕਾਸਟ। ਹੁਣ ਜੇ ਇਹ ਆਰਗੂਮੈਂਟ ਵੀ ਮੰਨ ਲਓ ਤੇ ਹੁਣ ਜਿਹੜਾ ਦਰਿਆ ਜਮਨਾ ਉਹ ਹਰਿਆਣੇ ਚੋਂ ਕ੍ਰਾਸ ਕਰਕੇ ਦਿੱਲੀ ਨੂੰ ਵੱਲ ਜਾਂਦਾ, ਉਹਦੇ ਚੋਂ ਸਾਰਾ ਉਹਦੇ ਪਾਣੀ ਦੇ ਉੱਤੇ ਹਰਿਆਣੇ ਦਾ ਰਾਈਟ ਹੈ। ਜੇ ਇਹੀ ਰਾਈਟ ਮੰਨਣਾ ਸੀ ਕਿ ਬਿਫੋਰ ਹਰਿਆਣਾ ਪੰਜਾਬ ਦਾ ਹਿੱਸਾ ਸੀ,
ਫਿਰ ਉਸ ਜਮਨਾ ਦੇ ਉੱਤੇ ਪੰਜਾਬ ਦਾ ਹੱਕ ਹੈ। ਜੀ ਹੁਣ ਜਿਹੜਾ ਰਹਿੰਦ ਖੂੰਦ 3.5 ਮਿਲੀਅਨ ਏਕੜ ਫੁੱਟ ਪਾਣੀ ਦੇ ਨੇੜੇ ਤੇੜੇ ਪੰਜਾਬ ਦੇ ਕੋਲ ਹੈ, ਉਹਨੂੰ ਫਰਦਰ ਲੁੱਟਣ ਦੇ ਲਈ ਇਹਨਾਂ ਨੇ ਵਾਜਪਾਈ ਸਰਕਾਰ ਦੇ ਵੇਲੇ ਇੱਕ ਸਕੀਮ ਲਿਆਂਦੀ ਕਿ ਜੀ ਇਹ ਇੰਟਰ ਸਟੇਟ ਔਰ ਇੰਟਰਲਿੰਕਿੰਗ ਆਫ ਰਿਵਰਸ। ਹੁਣ ਜ਼ਾਹਰ ਹੈ ਇਹਦਾ ਮਕਸਦ ਇਹ ਸੀ, ਔਰ ਉਸ ਤੋਂ ਪਹਿਲਾਂ ਲੌਂਗੋਵਾਲ ਸਮਝੌਤੇ ਥੱਲੇ, ਉਸ ਤੋਂ ਵੀ ਪਹਿਲਾਂ ਇੰਦਰਾ ਗਾਂਧੀ ਨੇ ਕਰਪੂਰੀ ਨਾਂ ਦੀ ਥਾਂ ਦੇ ਉੱਤੇ ਪਟਿਆਲੇ 'ਚ ਆ ਕੇ ਟੱਕ ਲਾ ਕੇ ਕਿਹਾ ਕਿ ਜੀ ਇਹ ਜਿਹੜਾ ਹਰਿਆਣੇ ਨੂੰ ਅਜੇ ਪੂਰਾ ਪਾਣੀ ਨਹੀਂ ਮਿਲ ਰਿਹਾ ਸਤਲੁਜ ਦਾ, ਇਹਦੇ ਲਈ ਇੱਕ ਨਹਿਰ ਬਣਾਈ ਜਾਏਗੀ ਜਿਹੜੀ ਸਤਲੁਜ ਦੇ ਪਾਣੀ ਨੂੰ ਜਮਨਾ ਦੇ ਵਿੱਚ ਜਾ ਕੇ ਪਾਏਗੀ, ਜਿਹਨੂੰ SYL ਕੈਨਾਲ ਕਿਹਾ ਗਿਆ ਹੈ, ਸਤਲੁਜ ਜਮਨਾ ਲਿੰਕ ਕੈਨਾਲ। ਚਲੋ ਇਹ ਸਾਡੇ ਬਹਾਦਰ ਖਾਲਿਸਤਾਨੀ ਵਾਰੀਅਰਸ ਦੀ ਬਦੌਲਤ ਹੈ ਕਿ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਕਿਵੇਂ ਉਸ ਨਹਿਰ ਨੂੰ ਹੁਣ ਤੱਕ ਰੋਕੀ ਰੱਖਿਆ, ਉਹਨੂੰ ਪੂਰਿਆ। ਜਿਹੜੇ ਇੰਜੀਨੀਅਰ ਕਰ ਰਹੇ ਸੀ ਉਹਨਾਂ ਨੂੰ ਸਜ਼ਾ ਦਿੱਤੀ, ਉਹ ਰੁਕ ਗਿਆ ਕੰਮ। ਹੁਣ ਇਹ ਕੇਸ ਜਿਹੜਾ ਉਦੋਂ ਦਾ ਸੁਪਰੀਮ ਕੋਰਟ 'ਚ ਹੈ, ਕਿੰਨੀ ਵਾਰ ਹਕੂਮਤ ਨੇ ਕੋਸ਼ਿਸ਼ ਕੀਤੀ। ਅਮਰਿੰਦਰ ਦੀ ਪਹਿਲੀ ਸਰਕਾਰ ਦੇ ਵੇਲੇ ਉਹਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕਰਕੇ ਕਿਹਾ ਜੀ ਜਿੰਨਾ ਪਾਣੀ ਜਾ ਰਿਹਾ ਰਾਜਸਥਾਨ ਹਰਿਆਣਾ ਨੂੰ ਜਾਣ ਦਿਓ, ਅੱਗੋਂ ਅਸੀਂ ਨਹੀਂ ਜਾਣ ਦੇਣਾ, ਜਿਹੜਾ ਬਾਕੀ ਆ ਉਹਦੇ 'ਚੋਂ। ਅੱਜ ਪੰਜਾਬ ਦਾ ਹਾਲ ਇਹ ਹੈ ਕਿ ਪੰਜਾਬ ਦੇ ਵਿੱਚ ਗਰਾਊਂਡ ਵਾਟਰ ਦਾ ਲੈਵਲ 150 ਤੋਂ 200 250 ਫੁੱਟ ਤੱਕ ਚਲਾ ਗਿਆ, ਜਿਹੜਾ 10 ਜਾਂ 12 ਫੁੱਟ ਦੇ ਉੱਤੇ ਹੁੰਦਾ ਸੀ ਟਿਊਬਵੈਲ। ਹੁਣ ਜਦੋਂ ਐਕਸਟਰਾ ਬੋਰ ਕਰਵਾਏ ਜਾਂਦੇ ਨੇ, ਸਬਮਰਸੀਬਲ ਪੰਪ, 3 ਲੱਖ ਰੁਪਈਆ ਉਹਦੀ ਐਕਸਟਰਾ ਕਾਸਟ। ਲੇਕਿਨ ਇਹਦੇ ਬਾਵਜੂਦ ਸੁਪਰੀਮ ਕੋਰਟ ਔਰ ਇਹ ਮੋਦੀ ਸਰਕਾਰ ਹੁਣ ਬਜ਼ਿੱਦ ਲੱਗਦੇ ਨੇ ਕਿ ਇਹਨਾਂ ਨੇ ਜਿਹੜਾ ਪੰਜਾਬ ਦਾ ਰਹਿੰਦਾ ਪਾਣੀ ਹੈ ਇਹ ਵੀ ਇਹਨਾਂ ਨੇ ਲੁੱਟਣਾ ਹੈ, ਪੰਜਾਬ ਨੂੰ ਡੈਜ਼ਰਟ ਬਣਾਉਣਾ ਹੈ। ਆਲਰੇਡੀ ਪੰਜਾਬ ਦਾ ਜੋ ਹਾਲ ਕਿਸਾਨੀ ਦਾ ਹੈ, ਹਜ਼ਾਰਾਂ ਸਿੱਖ ਕਿਸਾਨ ਹਰ ਸਾਲ ਖੁਦਕੁਸ਼ੀ ਕਰਦੇ ਨੇ ਕਿਉਂਕਿ ਕਰਜ਼ਾਈ ਹੋਏ ਨੇ, ਔਰ ਉਹਨੂੰ ਲੁੱਟਣ ਦੇ ਲਈ। ਔਰ ਮੈਂ ਅੱਜ ਜਦੋਂ ਅਚਾਨਕ ਇਹ ਖਬਰ ਦੇਖੀ ਕਿ ਵੀ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਅਮਰਿੰਦਰ ਸਿੰਘ ਦੀ ਕਮਾਂਡ ਥੱਲੇ ਮੀਟਿੰਗ ਕੀਤੀ ਹੈ, ਔਰ ਖਬਰ ਹੈ ਸੈਂਟਰ ਸ਼ੁੱਡ ਨਾਟ ਅਲਾਉ ਟ੍ਰਾਂਸਫਰ ਆਫ ਪੰਜਾਬਸ ਰਿਵਰ ਵਾਟਰਸ ਟੂ ਨੌਨ ਬੇਸਿਨ ਏਰੀਆਜ਼, ਰਿਜ਼ੋਲਵਸ ਆਲ ਪਾਰਟੀ ਮੀਟ। ਤੇ ਮੈਨੂੰ ਇਹ ਲੱਗਾ ਵੀ ਇਹ ਅਚਾਨਕ ਇਹ ਕੀ ਹੈ, ਤੇ ਇਹ ਤੋਂ ਮੈਨੂੰ ਇਹ ਸ਼ੱਕ ਹੈ ਕਿ ਆਉਣ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਦਾ ਫੈਸਲਾ ਇਸ ਦੇ ਉੱਤੇ ਆਉਣ ਵਾਲਾ ਹੈ, ਔਰ ਉਹਨੇ ਸੈਂਟਰ ਨੂੰ ਕਹਿਣਾ ਕਿ ਭਾਵੇਂ ਫੌਜ ਲਾ ਕੇ ਬਣਾਉਣਾ ਪੈਂਦਾ ਹੈ, ਸਤਲੁਜ ਯਮਨਾ ਲਿੰਕ ਨਹਿਰ ਬਣਾਓ, ਔਰ ਜਿਹੜਾ ਰਹਿੰਦਾ ਪਾਣੀ ਹੈ ਉਹ ਵੀ ਉਹਨਾਂ ਨੂੰ ਦਿਓ। ਕਿਉਂਕਿ ਇਹ ਜਿਹੜੀ ਸਡਨਨੈਸ ਦੇ ਨਾਲ ਮੀਟਿੰਗ ਹੋਈ, ਉਹਨਾਂ ਨੇ ਕਿਹਾ ਜੀ ਐਕਸਪ੍ਰੈਸਿੰਗ ਗ੍ਰੇਵ ਕੰਸਰਨ ਓਵਰ ਸਟੇਟਸ ਕ੍ਰਿਟੀਕਲ ਵਾਟਰ ਸਿਚੁਏਸ਼ਨ ਐਨ ਆਲ ਪਾਰਟੀ ਮੀਟਿੰਗ। ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਦੇਖ ਸਕਦੇ ਨੇ। ਐਨ ਆਲ ਪਾਰਟੀ ਮੀਟਿੰਗ ਚੇਅਰਡ ਬਾਈ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਡਿਮਾਂਡਡ ਰੀਅਸੈਸਮੈਂਟ ਆਫ the state's water availability and unanimously resolved that the center should ensure that Punjab river waters are not in any way transferred from basin to non-basin areas of the state's 3 rivers. All parties also unanimously demanded suitable amendments to the proposed interstate river water dispute act to set up a new tribunal to ensure that Punjab got adequate। ਇਹ ਇਹਨਾਂ ਦੀ ਗਲਤ ਲਾਈਨ ਹੈ, ਇਹ ਇੰਟਰਸਟੇਟ ਵਾਟਰ ਡਿਸਪਿਊਟ ਹੀ ਨਹੀਂ ਹੈ। ਇੰਟਰਸਟੇਟ ਕਿਵੇਂ ਹੋਇਆ? ਇੰਟਰ ਕੰਟਰੀ ਤਾਂ ਸੀ, ਕਿਉਂਕਿ ਸਤਲੁਜ ਔਰ ਰਾਵੀ ਅਪਰ ਰਾਈਪੇਰੀਅਨ ਪੰਜਾਬ ਹੈ, ਲੋਅਰ ਰਾਈਪੇਰੀਅਨ ਪਾਕਿਸਤਾਨੀ ਪੰਜਾਬ ਹੈ। ਉਹ ਜੇ ਇੰਡਸ ਵਾਟਰ ਟ੍ਰੀਟੀ ਸੈਟਲ ਹੋ ਗਿਆ ਹੈ ਕਿ ਸਤਲੁਜ ਬਿਆਸ ਰਾਵੀ ਦੇ ਅਪਰ ਔਰ ਲੋਅਰ ਰਾਈਪੇਰੀਅਨ ਰਾਈਟ ਪੰਜਾਬ ਦੇ ਨੇ, ਈਸਟ ਪੰਜਾਬ ਦੇ, ਔਰ ਚਨਾਹ ਜੇਹਲਮ ਔਰ ਇੰਡਸ, ਬੇਸ਼ੱਕ ਚਨਾਹ ਔਰ ਜੇਹਲਮ ਕਸ਼ਮੀਰ ਚੋਂ ਗੁਜ਼ਰਦੇ ਨੇ, ਪਰ ਉਹਦੇ ਪਾਣੀ ਉੱਥੇ ਉਹਨੂੰ ਨਹੀਂ ਬਣਾ ਸਕਦੇ, ਉਸ ਦੇ ਉੱਤੇ ਕੋਈ ਬੰਨ ਨਹੀਂ ਬਣ ਸਕਦੇ। ਇਹ ਉਹਨਾਂ ਦੇ ਰਾਈਟ ਨੇ ਪਾਕਿਸਤਾਨ ਦੇ। ਹਰਿਆਣਾ ਜਾਂ ਰਾਜਸਥਾਨ ਦੇ ਨਾਲ ਤਾਂ ਇੰਟਰਸਟੇਟ ਕਿਵੇਂ ਡਿਸਪਿਊਟ ਹੋਇਆ? ਨਾ ਸਤਲੁਜ ਬਿਆਸ ਰਾਵੀ ਹਰਿਆਣੇ ਚੋਂ ਲੰਘਦੇ ਨੇ, ਨਾ ਰਾਜਸਥਾਨ ਚੋਂ ਲੰਘਦੇ ਨੇ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਜਿਹੜੀ ਸਡਨ ਮੀਟਿੰਗ ਹੋਈ ਹੈ, ਇਹਨਾਂ ਨੂੰ ਇਸ ਗੱਲ ਦਾ, ਕਿਉਂਕਿ ਹਰ ਕੋਈ ਇਸ ਵੇਲੇ ਰਾਈਟ ਸਾਈਡ ਤੇ ਖਲੋਣਾ ਚਾਹੁੰਦਾ, ਪਰ ਇਹ ਜ਼ਬਾਨੀ ਦਮਗਜ਼ਿਆਂ ਦੇ ਨਾਲ ਗੱਲ ਨਹੀਂ ਬਣਨੀ। ਅਸੀਂ ਸਮਝਦੇ ਹਾਂ ਕਿ ਇੱਕੋ ਇੱਕ ਦੌਲਤ ਸਾਡੇ ਪੰਜਾਬ ਦੀ ਹੈ, ਭਾਰਤੀ ਕਬਜ਼ੇ ਵਾਲਾ। ਸਾਡੇ ਕੋਲ ਸੋਨਾ ਨਹੀਂ ਹੈ, ਚਾਂਦੀ ਨਹੀਂ ਹੈ, ਤੇਲ ਨਹੀਂ ਹੈ, ਕੋਲਾ ਨਹੀਂ ਹੈ। ਇੱਕੋ ਇੱਕ ਸਾਡੀ ਦੌਲਤ ਜਿਹੜੀ ਪਿਛਲੇ 70 ਸਾਲ ਤੋਂ ਇਹ ਲੁੱਟ ਰਹੇ ਨੇ, ਤੇ ਜਿਹੜਾ ਮਾੜਾ ਮੋਟਾ ਬਚਿਆ ਹੋਇਆ ਉਹ ਵੀ ਫਾਈਨਲ ਲੁੱਟਣ ਦੀ ਤਿਆਰੀ ਹੈ। ਤੇ ਜੇ ਪਾਣੀ ਦਾ ਮੁੱਦਾ ਜੇ ਸਾਡੇ ਲਈ ਅਹਿਮ ਨਾ ਹੋਇਆ, ਕੱਲ ਨੂੰ ਖਾਲਿਸਤਾਨ ਬਿਨਾਂ ਪਾਣੀ ਤੋਂ ਇੱਕ ਡੈਜ਼ਰਟ, ਉਸ ਦੀ ਕੋਈ ਹੋਂਦ ਨਹੀਂ ਹੋਏਗੀ। ਸੋ ਮੈਂ ਇਹ ਸਮਝਦਾ ਵੀ ਇਹ ਜੇ ਸਿਆਸੀ ਪਾਰਟੀਆਂ
ਇਹਨਾਂ ਤੋਂ ਤਾਂ ਮੈਨੂੰ ਕੋਈ ਤਵੱਕੋ ਨਹੀਂ ਹੈ, ਇਹ ਤਾਂ ਸਾਰੇ ਹੀ ਦਿੱਲੀ ਦਰਬਾਰ 'ਚ ਹਾਜ਼ਰੀਆਂ ਲਵਾਉਣ ਵਾਲੇ ਨੇ, ਪਰ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਸਿੱਖ ਕੌਮ ਨੂੰ ਖਲੋਣਾ ਪਏਗਾ ਟੂ ਫਾਈਟ ਟੂ ਦਾ ਫਿਨਿਸ਼। ਬਿਲਕੁਲ। ਅਦਰਵਾਈਜ਼ ਇਹ ਜੋ ਨਜ਼ਰ ਆ ਰਿਹਾ ਹੈ ਇਹ ਪੰਜਾਬ ਨੂੰ ਇੱਕ ਡੈਜ਼ਰਟ, ਇੱਕ ਮਾਰੂਥਲ, ਇੱਕ ਰੇਗਿਸਤਾਨ ਬਣਾਉਣ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ 'ਚ ਇਹ ਸੈਂਟਰ ਗਵਰਨਮੈਂਟ ਫਾਈਨਲ ਅਟੈਕ ਪੰਜਾਬ ਤੇ ਕਰੇ। ਜੀ ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ। ਇੱਥੇ ਲੈਣੇ ਅਪਡੇਟ ਪੇਜ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84 ਜਾਂ ਟੀਵੀ ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਕਸ਼ਮੀਰ ਨੂੰ 170 ਦਿਨ ਹੋ ਚੁੱਕੇ ਨੇ ਬੰਦ ਹੋਇਆਂ ਨੂੰ, 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਸੋ ਅਸੀਂ ਉਹਨਾਂ ਦੀ ਪੀੜ ਨਾਲ ਆਪਣੀ ਪੀੜ ਵੀ ਸ਼ਾਮਲ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਸੋ ਇਸ ਵਾਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਰ ਨਾਨਕ ਪਾਰ ਨਾਨਕ ਸਭ ਦਾ ਏਕ ਓਂਕਾਰ ਨਾਨਕ, ਸੋ ਜਿਸ ਤਰ੍ਹਾਂ ਕਿ ਕਰਤਾਰਪੁਰ ਦੇ ਦਰਸ਼ਨਾਂ ਲਈ ਸਿਰਫ ਜੋ ਸਿੱਖ ਹੀ ਨਹੀਂ ਜਾ ਰਹੇ, ਸਗੋਂ ਪਾਕਿਸਤਾਨ ਦੀ ਜੋ ਆਵਾਮ ਹੈ, ਜੋ ਭੈਣ ਭਰਾ ਨੇ, ਉਹ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਜਾ ਰਹੇ ਨੇ। ਇਸ ਬਾਰੇ ਸਾਨੂੰ ਇੱਕ ਪਾਕਿਸਤਾਨੀ ਵੀਰ ਨੇ ਲਿਖਿਆ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ, ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, 170 ਦਿਨ ਕਸ਼ਮੀਰ ਰੋਜ਼ਾਨਾ ਇੱਕ ਦਿਨ ਵੱਧ ਜਾਂਦਾ ਹੈ, ਪਰ ਉਹਨਾਂ ਦੀ ਪੀੜ ਬਰਾਬਰ ਮੁਸਲਸਲ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਬੇਸ਼ੱਕ ਉਹ ਸਵਿਟਜ਼ਰਲੈਂਡ ਦੀ ਇਸ ਵਰਲਡ ਇਕਨੋਮਿਕ ਮੀਟ ਦੇ ਵਿੱਚ ਵੀ ਕਸ਼ਮੀਰ ਦਾ ਮੁੱਦਾ ਡਿਸਕਸ ਹੋਇਆ, ਇਮਰਾਨ ਖਾਨ ਔਰ ਟਰੰਪ ਹੋਰਾਂ ਦੀ 1-to-1 ਮੀਟਿੰਗ ਦੇ ਵਿੱਚ, ਪਰ ਜਿਹਨੂੰ ਕਹਿੰਦੇ ਨੇ ਕਿ ਵਹੀ ਢਾਕ ਕੇ ਤੀਨ ਪਾਤ, ਨਤੀਜਾ ਕੋਈ ਨਹੀਂ, ਜ਼ਬਾਨੀ ਜਮਾ ਖਰਚ। ਇਸ ਦੇ ਉਲਟ ਭਾਰਤ ਦੇ ਵਿੱਚ ਹਿੰਦੂਤਵੀ ਨੇਤਾ ਆਪਣੇ ਕੰਮ ਤੇ ਲੱਗੇ ਹੋਏ ਨੇ। ਜਿਵੇਂ ਬਿਪਨ ਰਾਵਤ ਨੇ ਇਹ ਮੰਨਿਆ ਕਿ ਕਿਵੇਂ ਉਹਨਾਂ ਨੇ ਡੀ-ਰੈਡੀਕਲਾਈਜੇਸ਼ਨ ਕੈਂਪਾਂ ਦੇ ਵਿੱਚ ਭਾਰਤ ਭਰ ਜਿਹੜੇ ਕੈਂਪ ਬਣਾਏ ਹੋਏ ਨੇ, ਈਵਨ 10 ਤੇ 12 ਸਾਲ ਦੇ ਬੱਚੇ ਵੀ ਉਹਦੇ 'ਚ ਰੱਖੇ ਹੋਏ ਨੇ,
ਔਰ ਅੱਜ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਇਹ ਬਿਆਨ ਦਿੱਤਾ ਹੈ, ਦ ਕਿਡਸ ਆਫ ਜੰਮੂ ਐਂਡ ਕਸ਼ਮੀਰ ਆਰ ਨੈਸ਼ਨਲਿਸਟ, ਦੇ ਸ਼ੁੱਡ ਨਾਟ ਬੀ ਸੀਨ ਇਨ ਐਨੀ ਅਦਰ ਵੇ। ਉਹਨੇ ਕਿਹਾ ਜੀ ਇਹ ਬੜੇ ਨੈਸ਼ਨਲਿਸਟ ਨੇ, ਭਾਰਤ ਮਾਤਾ ਦੇ ਭਗਤ ਨੇ, ਲੇਕਿਨ ਕਈ ਵਾਰੀ ਉਹਨਾਂ ਨੂੰ ਜਿਹੜਾ ਯੰਗਸਟਰਸ ਆਰ ਯੰਗਸਟਰਸ, sometimes they are motivated in the wrong direction. That is why they must not be blamed, for the ones wrongly motivating them should be blamed. ਹੁਣ ਜ਼ਾਹਰ ਹੈ ਵੀ ਇਹ ਉਸੇ ਗੱਲ ਨੂੰ ਹੀ ਜਿਹੜਾ ਰੈਟੀਫਾਈ ਕਰ ਰਿਹਾ ਹੈ ਜਾਂ ਕਨਫਰਮ ਕਰ ਰਿਹਾ ਹੈ ਜਿਹੜੀ ਬਿਪਨ ਰਾਵਤ ਨੇ ਕਹੀ ਕਿ ਜੀ ਬੱਚੇ ਜਿਹੜੇ ਨੇ ਉਹ ਗੁੰਮਰਾਹ ਹੋਏ ਨੇ ਔਰ ਅਸੀਂ ਡੀ ਰੈਡੀਕਲਾਈਜ਼ ਕਰ ਰਹੇ ਹਾਂ, ਮਤਲਬ ਉਹਨਾਂ ਦੇ ਦਿਮਾਗਾਂ 'ਚ ਅੱਤਵਾਦ ਦੇ ਖਿਆਲ ਨੇ। ਅਸੀਂ ਹੁਣ ਇਸ ਗੱਲ ਦੀ ਸਮਝ ਹੈ ਕਿ 12-14 ਹਜ਼ਾਰ ਨੌਜਵਾਨ ਜਿਹੜਾ 12-13 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ 30-32 ਸਾਲ ਤੱਕ ਦੇ ਜਿਨ੍ਹਾਂ ਨੂੰ ਚੁੱਕਿਆ ਹੋਇਆ ਹੈ ਉਹਨਾਂ ਨੂੰ ਕਿੱਥੇ ਰੱਖਿਆ ਹੋਇਆ ਹੈ। ਇਹ ਡੀ ਰੈਡੀਕਲਾਈਜੇਸ਼ਨ ਕੈਂਪ ਬਿਲਕੁਲ ਨਾਜ਼ੀ ਕੈਂਪਾਂ ਦੇ ਤਰਜ਼ ਦੇ ਉੱਤੇ, ਔਰ ਈਵਨ ਜਿੱਥੇ 3 ਸਾਬਕਾ ਚੀਫ ਮਿਨਿਸਟਰ ਜਿਹੜੇ ਨੇ ਉਹ ਅੰਡਰ ਡਿਟੈਂਸ਼ਨ ਨੇ, ਜਿਨ੍ਹਾਂ 'ਚ ਇੱਕ ਮਹਿਬੂਬਾ ਮੁਫਤੀ ਹੈ, ਉਹਨਾਂ ਦੀ ਡਾਟਰ ਜਿਹੜੀ ਕਿ ਇਲਤਜ਼ਾ ਮੁਫਤੀ, ਕਾਫੀ ਉਹਨੇ ਟਵਿੱਟਰ ਰਾਹੀਂ ਦੂਜਾ ਖਬਰਾਂ ਬਾਹਰ ਪਹੁੰਚਾਉਂਦੀ ਹੈ, ਪਰ ਅੱਜ ਉਹਦੀ ਵੀ ਸਟੇਟਮੈਂਟ ਹੈ, ਇਲਤਜ਼ਾ ਮੁਫਤੀ ਅਲੈਜਿਜ਼ ਹਰਾਸਮੈਂਟ ਬਾਈ ਸਪੈਸ਼ਲ ਸਿਕਿਉਰਿਟੀ ਗਰੁੱਪ। ਹੁਣ ਜਿਹੜੇ ਸਿਕਿਉਰਿਟੀ ਦੇਣ ਦੇ ਨਾਂ ਥੱਲੇ ਰੱਖੇ ਹੋਏ ਨੇ ਉਹ ਵੀ ਹਰਾਸ ਕਰ ਰਹੇ ਨੇ, ਔਰ ਇਹਨਾਂ ਨੇ ਦੂਸਰੇ ਪਾਸੇ ਜਿਵੇਂ ਇਹਨਾਂ ਨੇ ਕਿੰਨੇ 33-34 ਵਜ਼ੀਰ ਇਕੱਠੇ ਕਰਕੇ ਕਿ ਜੀ ਕਸ਼ਮੀਰ, ਉਹ ਇਹ ਨਜ਼ਰ ਆਇਆ ਕਿ ਉਹ ਸਾਰੇ ਦੇ ਸਾਰੇ ਉਸ ਏਰੀਆ 'ਚ ਹੀ ਗਏ ਜਿਹੜੇ ਬੀਜੇਪੀ ਕੰਟਰੋਲ ਕਰਦੀ ਹੈ, ਉਸੇ ਹੀ ਏਰੀਆ 'ਚ 31-32, ਔਰ ਇਹਨਾਂ ਦਾ ਆਪਣਾ J&K ਆਊਟਰੀਚ ਪ੍ਰੋਗਰਾਮ ਹੈਜ਼ ਪੋਲੀਟੀਕਲ ਕੋਨੋਟੇਸ਼ਨ। 75% ਵਿਜ਼ਿਟਿੰਗ ਸਪॉट्स fall in BJP bastions, only 3 districts covered in the valley। ਉਹ ਉਨੇ ਹਿੱਸੇ ਸੋ ਜ਼ਾਹਰਾ ਤੌਰ ਦੇ ਉੱਤੇ ਇਹ ਸਾਰਾ ਪਾਰਟ ਇਹਨਾਂ ਦਾ ਬਿਲਕੁਲ ਜਿਹਨੂੰ ਆਰਕੈਸਟ੍ਰੇਟਿਡ ਡਰਾਮੇਬਾਜ਼ੀ ਕਹੀਦਾ ਉਹੀ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬਿਲਕੁਲ ਇੱਕ ਫਾਸ਼ਿਜ਼ਮ ਦੀ ਤਰਜ਼ ਦੇ ਉੱਤੇ ਖੜੀ ਹੋ ਰਹੀ ਸਟੇਟ ਜਿਹੜੀ ਕਿ RSS ਦੀ ਵਿਚਾਰਧਾਰਾ ਨੂੰ ਲਾਗੂ ਕਰ ਰਹੀ ਹੈ। ਔਰ ਕੱਲ੍ਹ ਦੀ ਡਿਸਕਸ਼ਨ 'ਚ ਮੈਂ ਮੈਂਸ਼ਨ ਕੀਤਾ ਸੀ ਕਿ ਕਿਵੇਂ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਡਾਕਟਰ ਜੈਸਨ ਸਟੈਨਲੀ, ਉਹਨਾਂ ਨੇ ਕਿਤਾਬ ਲਿਖੀ ਹੈ ਹਾਊ ਫਾਸ਼ਿਜ਼ਮ ਵਰਕਸ, ਦਾ ਪੋਲੀਟਿਕਸ ਆਫ US ਐਂਡ ਦੈਮ, ਔਰ ਅਸ ਐਂਡ ਦੈਮ ਵੀ ਇਹਨੂੰ ਪੜ੍ਹਿਆ। ਹਾਲਾਂਕਿ ਇਹ ਬੇਸਿਕਲੀ ਫੋਕਸ ਤਾਂ ਅਮਰੀਕਾ ਦੇ ਉੱਤੇ ਹੈ ਕਿ ਟਰੰਪ ਨੇ ਕਿਵੇਂ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਹੌਲੀ-ਹੌਲੀ ਫਾਸ਼ਿਸਟ ਪਹੁੰਚ ਅਪਣਾਈ ਹੈ, ਜਿਵੇਂ ਲੋਕਾਂ ਦੀ ਆਵਾਜ਼ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਵੇਂ ਮੈਂ ਕੱਲ੍ਹ ਦੱਸਿਆ ਸੀ ਕਿ ਇੱਕ ਪ੍ਰੋਮੀਨੈਂਟ ਹਿਸਟੋਰੀਅਨ ਨੇ ਕਿਹਾ ਕਿ ਜੇ ਤੁਸੀਂ ਦੇਖਣਾ ਹੈ ਕਿ ਮੋਦੀ ਹਕੂਮਤ ਕਿਸ ਤਰਜ਼ ਦੇ ਉੱਤੇ ਹੈ, ਐਵੇਂ ਨਹੀਂ ਮੋਦੀ ਔਰ ਟਰੰਪ ਨੂੰ ਅਸੀਂ ਟਵਿਨ ਕਹਿੰਦੇ, ਕਿਉਂਕਿ ਇੱਕੋ ਜਿਹੀਆਂ ਨੀਤੀਆਂ, ਇੱਕੋ ਜਿਹੀ ਉਹ ਬੋਲਬਾਣੀ, ਇੱਕੋ ਜਿਹਾ ਹੀ ਬੂਝੜਪਣਾ। ਔਰ ਕੱਲ ਸਾਡੇ ਵੀਰ ਬਾਜ ਸਿੰਘ ਹੋਰਾਂ ਨੇ ਪੁੱਛਿਆ ਸੀ ਪੰਜਾਬ ਚੋਂ ਕਿ ਕਿਤਾਬ ਦਾ ਕੀ ਨਾਮ ਹੈ, ਸੋ ਇਹ ਐਗਜ਼ੈਕਟ ਕਿਤਾਬ ਦਾ ਨਾਮ ਹਾਊ ਫਾਸ਼ਿਜ਼ਮ ਵਰਕਸ, ਇਹ ਕਿਤਾਬ ਦਾ ਨਾਮ ਹੈ, ਤੇ ਰਾਈਟਰ ਨੇ ਡਾਕਟਰ ਜੈਸਨ ਸਟੈਨਲੀ, ਔਰ ਇਹ ਯੇਲ ਯੂਨੀਵਰਸਿਟੀ 'ਚ ਨੇ, ਹਾਊ ਫਾਸ਼ਿਜ਼ਮ ਵਰਕਸ। ਸੋ ਇਹ ਤੁਸੀਂ ਟਾਈਪ ਕਰੋਗੇ ਤੇ Amazon ਦੇ ਉੱਤੇ ਇਹ ਅਵੇਲੇਬਲ ਹੈ। ਮੈਂ ਵੀ ਆਰਡਰ ਕੀਤਾ ਔਰ ਮੈਂ ਬਾਕੀ ਫਿਰ ਪੜ੍ਹ ਕੇ ਦੱਸਾਂਗਾ ਕੀ ਹੈ। ਔਰ ਇਸੇ ਪੀਰੀਅਡ 'ਚ ਅਸੀਂ ਜਿਵੇਂ ਤੁਸੀਂ ਦੂਸਰਾ ਨਾਲ ਮੈਂਸ਼ਨ ਕੀਤਾ ਕਰਤਾਰਪੁਰ ਸਾਹਿਬ, ਕਿਉਂਕਿ ਹੁਣ ਤੱਕ ਲਫ਼ਜ਼ ਲਾਂਘਾ ਹੀ ਇਸਤੇਮਾਲ ਹੁੰਦਾ ਹੈ, ਲਾਂਘਾ ਕੋਰੀਡੋਰ ਨੂੰ ਕਹਿੰਦੇ ਨੇ, ਲੇਕਿਨ ਇਹ ਲਾਂਘਾ ਤੇ ਇਸ ਲਈ ਸੀ ਕਿ ਲੰਘ ਕੇ ਕਿੱਥੇ ਪਹੁੰਚਣਾ। ਜਿਵੇਂ ਪੰਜਾਬੀ ਦਾ ਇੱਕ ਬੜਾ ਪੋਪੂਲਰ ਜਿਹੜਾ ਮਿਊਜ਼ਿਕ ਵੀ ਪੋਪੂਲਰ ਹੈ, ਔਰ ਲੰਘ ਆ ਜਾ ਪਤਨ ਝਨਾ ਦਾ ਯਾਰ, ਲੰਘ ਆ ਜਾ ਪਤਨ ਝਨਾ, ਹੁਣ ਝਨਾ ਲੰਘ ਕੇ ਆਉਣਾ। ਹੁਣ ਇਧਰੋਂ ਜਿਹੜੇ ਭਾਰਤੀ ਕਬਜ਼ੇ ਵਾਲੇ ਪੰਜਾਬ ਜਾਂ ਭਾਰਤ ਦੀ ਨਕਸ਼ੇ 'ਚ ਕੈਦ ਸਿੱਖ ਨੇ ਜਾਂ ਬਾਬਾ ਨਾਨਕ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਤਾਂ ਲੰਘ ਕੇ ਆਉਣਾ ਪੈਣਾ। ਉਹ ਕਦੋਂ ਇਹਨਾਂ ਨੇ ਬੰਦ ਕਰਨਾ, ਕਦੋਂ ਕਿਹਨੂੰ ਵੀਜ਼ਾ ਦੇਣਾ, ਕਿਹਨੂੰ ਜਿਹੜਾ ਉਹ ਰਜਿਸਟ੍ਰੇਸ਼ਨ ਕਿਹਦੀ ਕਰਨੀ ਹੈ ਨਹੀਂ ਕਰਨੀ। ਇਹੀ ਕਾਰਨ ਹੈ ਕਿ ਨੰਬਰ ਜੋ ਮੇਨਟੇਨ ਸੀ ਸ਼ੁਰੂ 'ਚ ਕਿ ਭਾਈ 5000 ਬੰਦਾ ਆਏਗਾ, ਉਹ ਤਾਂ ਕਈ ਵਾਰੀ ਕੁਝ 100 ਤੱਕ ਰਹਿ ਜਾਂਦਾ ਹੈ, ਕੁਝ ਮੌਕਿਆਂ ਤੇ ਹਜ਼ਾਰਾਂ 'ਚ ਹੁੰਦਾ ਹੈ। ਵੈਸੇ ਪਿਛਲੇ ਪੀਰੀਅਡ 'ਚ 50000 ਤੋਂ ਜ਼ਿਆਦਾ ਜਿਹੜੇ ਸਿੱਖ ਨੇ ਉਸ ਪਾਸਿਓਂ ਆ ਚੁੱਕੇ ਨੇ, ਮੈਂ ਕਿਤੇ ਫਿਗਰ ਦੇਖ ਰਿਹਾ ਸੀ। ਪਰ ਇਹਦੇ 'ਚ ਇੱਕ ਜਿਹੜੀ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਜਿਹੜੇ ਪਾਕਿਸਤਾਨ ਦੀ ਯਾਤਰਾ ਲਈ ਬਾਹਰਲੇ ਮੁਲਕਾਂ ਤੋਂ ਲੋਕ ਟੂਰਿਸਟ ਜਾਂਦੇ ਨੇ, ਉਹਨਾਂ ਦੀ ਵੀ ਡੈਸਟੀਨੇਸ਼ਨ 'ਚ ਕਿਤੇ ਨਾ ਕਿਤੇ ਕਰਤਾਰਪੁਰ ਸਾਹਿਬ ਆ ਗਿਆ। ਔਰ ਸਾਡੇ ਪਾਕਿਸਤਾਨੀ ਭਰਾ ਭੈਣਾਂ ਉੱਥੋਂ ਵਾਲੇ ਵੀ ਆਪਣੇ ਕਈ ਵਾਰ
ਪੂਰੇ ਦੇ ਪੂਰੇ ਸਕੂਲਾਂ ਦੇ ਬੱਚੇ, ਕਾਲਜ ਯੂਨੀਵਰਸਿਟੀਜ਼ ਦੇ ਬੱਚੇ ਵੀ ਉੱਥੇ ਜਾਂਦੇ ਨੇ ਇੱਕ ਅਜੂਬੇ ਨੂੰ ਦੇਖਣ ਵਾਂਗ। ਅੱਛਾ। ਔਰ ਖਾਸ ਤੌਰ ਤੇ ਸਾਡੇ ਜਿਹੜੇ ਡਾਇਸਪੋਰਾ ਪਾਕਿਸਤਾਨੀ ਭਰਾ ਭੈਣਾਂ ਨੇ ਉਹ ਵੀ, ਉਹਨਾਂ ਨੇ ਜਦੋਂ ਉੱਥੇ ਆਪਣੇ ਵਿਜ਼ਿਟ ਕਰਦੇ ਨੇ ਆਪਣੇ ਮੁਲਕ ਦੇ ਵਿੱਚ, ਤੇ ਉਸ ਦੇ ਨਾਲ ਨਾਲ ਕਰਤਾਰਪੁਰ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਇਹ ਪਵਿੱਤਰ ਮੁਕਾਮ ਵੀ ਉਹਨਾਂ ਦੇ ਉਸ ਵਿਜ਼ਿਟ ਦਾ ਹਿੱਸਾ ਹੈ। ਔਰ ਸਾਡੇ ਬੜੇ ਹੀ ਪਿਆਰੇ ਦਰਸ਼ਕ ਜਾਵੇਦ ਭੱਟੀ ਜਿਹੜੇ ਸਾਨੂੰ ਲਗਾਤਾਰ ਲਿਖਦੇ ਵੀ ਰਹੇ, ਔਰ ਮੈਂ ਦੇਖ ਰਿਹਾ ਸੀ ਵੀ ਕੁਝ ਸਮੇਂ ਤੋਂ ਉਹਨਾਂ ਦਾ ਦੀ ਲਿਖਤ ਕੋਈ ਮਸੂਲ ਨਹੀਂ ਸੀ ਹੋਈ, ਅੱਜ ਉਹਨਾਂ ਦੀ ਲਿਖਤ ਆਈ, ਮਾਈ ਵਿਜ਼ਿਟ ਟੂ ਕਰਤਾਰਪੁਰ ਸਾਹਿਬ। ਸੋ ਨਾਈਸ। ਔਰ ਉਹਦੇ 'ਚ ਜੋ ਬੜੀ ਬਰੀਫ ਲਿਖਤ ਹੈ, ਪਰ ਜਿਵੇਂ ਉਹਨਾਂ ਨੇ ਪ੍ਰਭਾਵ ਦਿੱਤੇ ਨੇ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਤੁਸੀਂ ਹੁਣ, ਮੈਨੂੰ ਯਾਦ ਹੈ ਕਿ ਇੱਕ ਬ੍ਰਿਟਿਸ਼ ਗੋਰਾ ਜਿਹੜਾ ਤਾਜ ਮਹਿਲ ਗਿਆ ਔਰ ਫਿਰ ਦਰਬਾਰ ਸਾਹਿਬ ਗਿਆ ਅੰਮ੍ਰਿਤਸਰ, ਤੇ ਉਹਨੂੰ ਪੁੱਛਿਆ ਕਿ ਵੀ ਕੀ ਫ਼ਰਕ ਮਹਿਸੂਸ ਕੀਤਾ। ਉਹਨੇ ਕਿਹਾ ਜੀ ਬੜਾ ਮਾਰਵਲਸ ਮਾਰਵਲ ਹੈ ਜਿਹੜਾ ਉੱਥੇ ਤਾਜ ਮਹਿਲ 'ਚ ਹੈ, ਬੜੀ ਗ੍ਰੈਂਡਿਓਰ ਹੈ, ਪਰ ਉਹਨੇ ਕਿਹਾ ਵੀ ਦੈਟ ਪਲੇਸ ਲੁਕਡ ਲਾਈਕ ਦਾ ਗ੍ਰੇਵਯਾਰਡ ਆਫ ਡੈਡ। ਪਰ ਕਹਿੰਦਾ ਵੈਨ ਮੈਂ ਦਰਬਾਰ ਸਾਹਿਬ ਆਇਆ ਔਰ ਮੈਂ ਦੇਖਿਆ ਵੀ ਹਜ਼ਾਰਾਂ ਲੋਕ ਲੱਗੇ ਨੇ, ਕੋਈ ਸੇਵਾ ਕਰ ਰਿਹਾ ਹੈ, ਕੋਈ ਲੰਗਰ ਬਣਾ ਰਿਹਾ ਹੈ, ਕੋਈ ਥਾਂ ਸਾਫ਼ ਕਰ ਰਿਹਾ ਹੈ, ਕੋਈ ਵੈਲਕਮ ਕਰ ਰਿਹਾ ਹੈ, ਤਾਂ ਉਹਨੇ ਕਿਹਾ ਵੀ ਦਿਸ ਇਜ਼ ਦਾ ਮੋਨੂਮੈਂਟ ਆਫ ਦਾ ਲਿਵਿੰਗ। ਬਿਲਕੁਲ, ਕਿ ਇਹ ਜਿਉਂਦਿਆਂ ਦਾ ਮੋਨੂਮੈਂਟ ਹੈ, ਜ਼ਿੰਦਗੀ ਧੜਕਦੀ ਮਹਿਸੂਸ ਹੁੰਦੀ ਹੈ। ਸੋ ਮੈਂ ਸਮਝਦਾ ਵੀ ਜਿਹੜੇ ਵੀ ਇਨਸਾਨ ਕਿਸੇ ਵੀ ਮਜ਼ਹਬ ਦੀ ਟ੍ਰੈਡੀਸ਼ਨ 'ਚ ਹੋਣ, ਜਿਨ੍ਹਾਂ ਦੇ ਅੰਦਰ ਰੂਹਾਨੀਅਤ ਹੈ, ਉਹ ਮਹਿਸੂਸ ਕਰ ਸਕਦੇ ਨੇ ਕਿਸੇ ਵੀ ਉਸ ਥਾਂ ਦੇ ਉੱਤੇ ਜਾ ਕੇ ਇੱਕ ਰੂਹਾਨੀਅਤ ਦਾ ਟੱਚ, ਜਿਵੇਂ ਜਾਵੇਦ ਭੱਟੀ ਜੀ ਨੇ ਆਪਣਾ ਐਕਸਪੀਰੀਅੰਸ ਦਿੱਤਾ ਹੈ। ਉਹਨਾਂ ਨੇ ਇਹ ਕਿਹਾ, ਸਲਾਮ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਾਹਿਬਾਂ, ਸਲਾਮ ਜੀ, have lost touch but haven't forgotten you, keep up the great work as ever। बहुत शुक्रिया भट्टी साहब। We visited Lahore, Pakistan this December January with an intent to visit ਕਰਤਾਰਪੁਰ ਸਾਹਿਬ, ਕਿ ਵੀ ਅਸੀਂ ਲਾਹੌਰ ਪਾਕਿਸਤਾਨ 'ਚ ਗਏ, ਵੀ ਤੋਂ ਜ਼ਾਹਰ ਹੈ ਕਿ ਫੈਮਿਲੀ ਹੋਏਗੀ ਜਾਂ ਦੋਸਤ ਨਾਲ ਹੋਣਗੇ, ਕਿ ਅਸੀਂ ਕਰਤਾਰਪੁਰ ਸਾਹਿਬ ਜਾਣਾ ਹੈ ਇਸ ਇਰਾਦੇ ਨੂੰ ਲੈ ਕੇ। As I had previously mentioned, my ancestors' village, Mundi Khel, is merely 2 miles from Darbar Sahib। ਹੁਣ ਜਦੋਂ ਦਰਬਾਰ ਸਾਹਿਬ ਕਹਿੰਦੇ ਨੇ ਤਾਂ ਕਰਤਾਰਪੁਰ ਸਾਹਿਬ ਦਾ ਨਾਂ ਐਕਚੁਅਲੀ ਦਰਬਾਰ ਸਾਹਿਬ ਦੇ ਤੌਰ ਤੇ ਲੋਕਲ ਇਲਾਕੇ 'ਚ ਜਾਣਿਆ ਜਾਂਦਾ ਰਿਹਾ। ਉਹਨਾਂ ਨੇ ਕਿਹਾ ਵੀ ਮੇਰੇ ਪੁਰਖਿਆਂ ਦਾ ਜਿਹੜਾ ਪਿੰਡ ਹੈ ਮੁੰਡੀ ਖੇਲ, ਇਹ ਸਿਰਫ 2 ਮੀਲ ਹੈ ਦਰਬਾਰ ਸਾਹਿਬ ਕਰਤਾਰਪੁਰ ਤੋਂ। We left Lahore on a smoggy morning and reached ਦਰਬਾਰ ਸਾਹਿਬ within 3 hours। ਅਸੀਂ ਇੱਕ ਸਵੇਰ ਜਿਹੜੀ ਉਸ ਨੂੰ ਤੋਂ ਨਿਕਲੇ ਲਾਹੌਰ ਤੋਂ, ਔਰ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ 3 ਘੰਟੇ ਦੇ ਵਿੱਚ ਪਹੁੰਚ ਗਏ। ਇਟ ਵਾਸ ਸਨੀ, ਕਲੀਅਰ ਐਂਡ ਬ੍ਰਾਈਟ ਓਵਰ ਦੇਅਰ। ਬਹੁਤ ਰੋਸ਼ਨਾਇਆ ਹੋਇਆ ਔਰ ਚਿਲਚਿਲਾਂਦਾ ਦਿਨ ਸੀ, ਸਨੀ ਡੇ। The spacious marble-laden structure of the facility was providing serene, milky, honey, dewy feelings। ਕਿ ਜਿਹੜਾ ਉਸ ਸਾਰੇ spacious, ਖੁੱਲ੍ਹਾ ਮਾਰਬਲ ਜਿਹੜਾ ਸਟਰਕਚਰ ਸੀ, ਉਹ ਇਸ ਕਿਸਮ ਦਾ ਪ੍ਰਭਾਵ ਦੇ ਰਿਹਾ ਸੀ ਜਿਵੇਂ ਦੁੱਧ ਹੋਏ, ਹਨੀ ਹੋਏ, ਔਰ ਇੱਕ ਉਹ ਡਿਊਈ ਫੀਲਿੰਗ ਤੁਸੀਂ ਉਸ ਜਿਹੜੀ ਹੈ ਉਹ ਮਹਿਸੂਸ ਕਰ ਸਕਦੇ ਸੀ, ਸ਼ਬਨਮ ਵਾਲੀ ਫੀਲਿੰਗ। ਆਵਰ ਐਂਟਰੀ ਇਨਟੂ ਦਰਬਾਰ ਵਾਸ ਐਕਸਟ੍ਰੀਮਲੀ ਸਮੂਥ ਐਂਡ ਰਿਸਪੈਕਟਫੁਲ। ਅਸੀਂ ਬੜਾ, ਸਾਡੀ ਜਿਹੜੀ ਪਹੁੰਚ ਸੀ ਬੜੀ ਸੌਖੀ ਔਰ ਬੜੇ ਜਿਹੜਾ ਰਿਸਪੈਕਟੇਬਲ ਤਰੀਕੇ ਨਾਲ ਸੀ। ਦਾ ਸਟਾਫ ਇਜ਼ ਯੰਗ, ਐਨਰਜੈਟਿਕ ਐਂਡ ਈਗਰ ਟੂ ਹੈਲਪ। ਜਿਹੜਾ ਸਾਰਾ ਸਟਾਫ ਹੈ ਉਹ ਨੌਜਵਾਨ ਨੇ, ਐਨਰਜੀ ਨਾਲ ਭਰੇ ਹੋਏ ਔਰ ਦੂਸਰੇ ਦੀ ਮਦਦ ਕਰਨ ਦੀ ਭਾਵਨਾ ਨਾਲ ਭਰੇ ਹੋਏ। The first look at the ਦਰਬਾਰ and the glowing ambience was breathtaking। ਕਿ ਜਦੋਂ ਪਹਿਲੀ ਨਜ਼ਰ ਉਸ ਦਰਬਾਰ ਦੇ ਉੱਤੇ ਔਰ ਜਿਹੜਾ ਉਹ ਸਾਰਾ ਉਸ ਜਿਹੜੀ ਉਹ ਗਲੋ ਹੈ ਉਸ ਐਂਬੀਐਂਸ ਦੀ, ਇਹ ਲਫ਼ਜ਼ ਬਹੁਤ ਖੂਬਸੂਰਤ ਇਹਨਾਂ ਨੇ ਇਸਤੇਮਾਲ ਕੀਤੇ ਨੇ। ਕਈ ਵਾਰ ਇਹਨੂੰ ਤੁਸੀਂ ਅੰਗਰੇਜ਼ੀ 'ਚ ਹੀ ਕਹਿ ਸਕਦੇ ਹੋ, ਪਰ ਉਹ ਜਿਹੜਾ ਹੈ ਉਹ ਤੁਹਾਡਾ ਸਾਹ ਰੋਕਣ ਵਾਲੀ ਸੀ। ਜਦੋਂ ਤੁਸੀਂ ਕਿਸੇ ਐਸੀ ਚੀਜ਼ ਨੂੰ ਦੇਖਦੇ ਹੋ, ਬ੍ਰੈਥ ਟੇਕਿੰਗ ਹੁੰਦਾ ਵੀ ਸਾਹ ਨਿਕਲ ਗਿਆ। ਹੁਣ ਸਾਹ ਨਿਕਲਣਾ ਇਹੀ ਹੁੰਦਾ ਹੈ ਵੀ ਤੁਸੀਂ ਇੱਕ ਉਸ ਔ ਨਾਲ ਭਰ ਗਏ। The transformation from the previous structure to the present one is unbelievable, and it is far more so
when we realized that it took only 10 months to complete ਕਿ ਪਹਿਲਾਂ ਜੋ ਸੀ ਸਟਰਕਚਰ ਔਰ ਹੁਣ ਜੋ ਹੈ ਇਹ ਜਿਹੜੀ ਤਬਦੀਲੀ ਆ, ਔਰ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਸਿਰਫ 10 ਮਹੀਨੇ ਦੇ ਵਿੱਚ ਇਹ ਹੋਇਆ ਤੇ ਇਸ ਤੇ ਯਕੀਨ ਕਰਨਾ ਔਖਾ ਹੈ ਕਿ ਕਿਸ ਲੈਵਲ ਦੇ ਉੱਤੇ। ਆਈ ਡਿਡ ਵਿਜ਼ਿਟ ਦਾ ਇੰਟੀਰੀਅਰ ਆਫ ਦਰਬਾਰ ਸਾਹਿਬ ਦਾ ਦਰਗਾਹ ਸ਼ਰੀਫ ਐਂਡ ਦਾ ਹੋਲੀ ਵੈਲ ਕਿ ਮੈਂ ਅੰਦਰ ਵੀ ਦਰਬਾਰ ਸਾਹਿਬ ਦੇ ਗਿਆ। ਹਾਲਾਂਕਿ ਜਿਹੜੇ ਬਹੁਤ ਸਾਰੇ ਪਾਕਿਸਤਾਨੀ ਯਾਤਰੀ ਨੇ ਕਈ ਵਾਰ ਉਹਨਾਂ ਨੂੰ ਮੇਨ ਸੈਂਕਟਰਮ ਦੇ ਵਿੱਚੋਂ ਨਹੀਂ ਜਾਣ ਦਿੰਦੇ, ਪਤਾ ਨਹੀਂ ਕਿਉਂ, ਲੇਕਿਨ ਇਹ ਵੀ ਸੁਣਨ ਚ ਆਇਆ। ਪਰ ਇਹਨਾਂ ਨੇ ਕਿਹਾ ਵੀ ਮੈਂ ਵਿਜ਼ਿਟ ਕੀਤਾ ਦਰਗਾਹ ਸ਼ਰੀਫ ਜਿੱਥੇ ਮਜ਼ਾਰ ਔਰ ਸਮਾਦ ਇਕੱਠਾ ਹੈ, ਔਰ ਹੋਲੀ ਵੈਲ ਜਿਹੜਾ ਉਹ ਪਵਿੱਤਰ ਖੂਹ ਜਿਹਦਾ ਪਾਣੀ ਗੁਰੂ ਨਾਨਕ ਸਾਹਿਬ ਨੇ ਖੇਤਾਂ ਦੇ ਲਈ ਵੀ ਇਸਤੇਮਾਲ ਕੀਤਾ, ਜ਼ਾਹਰ ਹੈ ਪੀਣ ਲਈ ਵੀ ਇਸਤੇਮਾਲ ਕੀਤਾ। I was also able to visit the Sarovar, the exhibition hall, the ਲੰਗਰ ਖਾਨਾ and the street mall outside ਕਿ ਵੀ ਮੈਂ ਸਰੋਵਰ ਵੀ ਜਿਹੜਾ ਉਸ ਥਾਂ ਦੇ ਉੱਤੇ ਸਥਾਪਿਤ ਹੈ ਜਿੱਥੇ ਐਗਜ਼ੀਬਿਸ਼ਨ ਨੇ ਲਾਈ ਹੈ ਮਿਊਜ਼ੀਅਮ ਟਾਈਪ, ਔਰ ਲੰਗਰ ਖਾਨਾ ਔਰ ਜਿਹੜੀ ਸਟਰੀਟ ਮਾਲ ਉਹਦੇ ਤੇ ਵੀ ਮੈਂ ਵਿਜ਼ਿਟ ਕੀਤਾ। I could feel that the place is fast becoming a rallying point for people of multiple backgrounds। ਮੈਂ ਇਹ ਮਹਿਸੂਸ ਕਰ ਰਿਹਾ ਹਾਂ ਕਿ ਇਹ ਧਰਤੀ ਜਿਹੜੀ ਹੈ ਅੱਡ ਪਿਛੋਕੜ ਵਾਲੇ ਲੋਕਾਂ ਦੀ, ਜਿਹਦੇ 'ਚ ਕੋਈ ਰੇਸ ਜਾਂ ਦੂਜੇ ਦਾ ਤਾਲੁਕ ਵੀ ਨਹੀਂ ਹੈ, ਉਹ ਇੱਕ ਉਹਨਾਂ ਦੇ ਇਕੱਠੇ ਹੋਣ ਦਾ ਇੱਕ ਮੁਕਾਮ ਬਣ ਰਹੀ ਹੈ। ਫॉर ਮੀ the visit was emotional yet spiritually levitating and would like to revisit inshallah। ਮੇਰੇ ਲਈ ਇਹ ਜਿਹੜਾ ਫੇਰੀ ਸੀ, ਯਾਤਰਾ ਸੀ, ਇਹ ਸਿਰਫ ਜਜ਼ਬਾਤੀ ਨਹੀਂ ਸੀ, ਆਫ ਕੋਰਸ ਜਜ਼ਬਾਤੀ ਸੀ, ਪਰ ਸਪਿਰਿਚੁਅਲੀ ਲੈਵਿਟੇਟਿੰਗ। ਹੁਣ ਇਹ ਲਫ਼ਜ਼ ਮੈਂ ਵੀ ਪੜ੍ਹਿਆ ਤਾਂ ਕਿਤੇ ਜ਼ਰੂਰ ਸੀ, ਪਰ ਮੈਂ ਆਈ ਵੈਂਟ ਟੂ ਦਾ ਡਿਕਸ਼ਨਰੀ ਟੂ ਲੁੱਕ ਫॉर ਦਾ ਮੀਨਿੰਗ, ਔਰ ਉਹਦੇ 'ਚ ਹੈ ਕਿ ਮੂਵਮੈਂਟ ਅਪਵਰਡ ਇਨ ਵਰਚੂ ਆਫ ਲਾਈਟਨੈਸ। ਤੁਸੀਂ ਜਿਵੇਂ ਕਿਸੇ ਐਸੀ ਉੱਚੀ ਥਾਂ 'ਤੇ ਹੋ ਜਿੱਥੇ ਤੁਹਾਡਾ ਆਪਣਾ ਭਾਰ ਬਿਲਕੁਲ ਨਹੀਂ ਹੈ, ਤੁਸੀਂ ਇੱਕ ਐਸਾ ਸੁਖਨ ਮਹਿਸੂਸ ਕਰਦੇ ਹੋ, ਇਹਨੂੰ ਤੁਸੀਂ ਸਪਿਰਿਚੁਅਲ ਐਕਸਪੀਰੀਅੰਸ ਹੀ ਕਹਿੰਦੇ ਹੋ। ਦੂਸਰਾ ਰਾਈਜ਼ਿੰਗ ਇਨਟੂ 에ਅਰ ਬਾਈ ਐਪਰੈਂਟਲੀ ਸੁਪਰਨੈਚੁਰਲ ਮੀਨਸ ਕਿ ਤੁਸੀਂ ਹਵਾ ਦੇ ਉੱਪਰ ਚਲੇ ਗਏ ਕਿਸੇ ਗੈਰ ਕੁਦਰਤੀ ਜਿਹੜਾ ਉਸ ਅਨੁਭਵ ਦੇ ਨਾਲ, ਐਕਸਪੀਰੀਅੰਸ ਦੇ ਨਾਲ। ਸੋ ਉਹਨਾਂ ਨੇ ਕਿਹਾ ਫॉर ਮੀ ਦਾ ਵਿਜ਼ਿਟ ਵਾਜ਼ ਐਮੋਸ਼ਨਲ yet spiritually levitating and would like to revisit inshallah ਕਿ ਰੱਬ ਨੇ ਚਾਹਿਆ ਤਾਂ ਮੈਂ ਫਿਰ। ਉਹਨਾਂ ਨੇ ਕਿਹਾ ਕਿ I did visit my village afterwards, ਮੈਂ ਆਪਣੇ ਪਿੰਡ ਵੀ ਗਿਆ। ਸੋ ਮੈਂ ਸਮਝਦਾ ਵੀ ਹੁਣ ਇਹਦੇ ਚ ਹੋਰ ਕੀ ਦਰਸ਼ਨ ਕਰਨੇ। ਹਾਂ, ਉਹਨਾਂ ਨੇ ਤੁਸੀਂ ਜਾਵੇਦ ਭੱਟੀ ਸਾਹਿਬ ਸਾਨੂੰ ਸੱਚਮੁੱਚ ਹੀ ਉਸ ਉੱਚੇ ਮੁਕਾਮ ਤੇ ਪਹੁੰਚਾ ਦਿੱਤਾ ਹੈ ਬਾਬੇ ਨਾਨਕ ਦੇ ਦਰਬਾਰ ਦੇ ਆਪਣੇ ਇੱਕ ਇੱਕ ਲਫ਼ਜ਼ ਦੇ ਨਾਲ। ਬਿਲਕੁਲ। ਹੁਣ ਮੇਰੇ ਖਿਆਲ ਆਪਾਂ ਬ੍ਰੇਕ ਤਾਂ ਨਹੀਂ ਲਵਾਂਗੇ, ਅਸੀਂ ਐਸੇ ਹੀ ਇੱਦਾਂ ਹੀ ਲਗਾਤਾਰ ਤੁਹਾਨੂੰ ਜਾਰੀ ਰੱਖਦੇ ਹਾਂ। ਸੋ ਆਪਾਂ ਹੁਣ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਅਸੀਂ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਸਾਨੂੰ ਆਸਮ ਦੁੱਗਲ ਜੀ ਲਿਖਦੇ ਨੇ, ਡਾਕਟਰ ਸਾਹਿਬ ਨੈਕਸਟ 15 ਡੇ very important for development of Kashmir। and Sumer Babar Baloch ਲਿਖਦੇ ਨੇ love and respect ਸਰਦਾਰ ਜੀ। and ਫਿਰ ਮੈਸੇਜ ਆ ਗਿਆ ਸ਼ੋਭਿਤ ਰਾਜਪੂਤ ਜੀ, ਉਹ ਕਹਿੰਦੇ ਨੇ ਕਿ I love TV 84। ਫਿਰ ਸੈਫ ਸਨਾਨੀ ਜੀ ਕਹਿੰਦੇ ਨੇ कि hi sir love TV 84। फिर सारा अहमद लिखते हैं डॉक्टर साहब आपका प्रोग्राम बहुत अच्छा है, आपका एनालिसिस न्यूट्रल होता है, दैट्स वाई वी लाइक यू एंड रिस्पेक्ट यू। बहुत शुक्रिया भाईजान। फिर पाक डिफेंडर जी लिखते हैं डॉक्टर साहब आप ठीक कहते थे कि मोदी ने जो भी किया कश्मीर में ट्रंप को बताकर ही किया, उसकी मर्जी से ही किया है। सो सानू सादम हुसैन लिखते हैं वेलकम डॉक्टर साहब। एंड बोले सोनेहाल अकाल कहते हैं कि 2020 रेफरेंडम खालिस्तान जिंदाबाद। फिर खान बनारस जी लिखते हैं लव यू डॉक्टर साहब। फिर बोले सोनेहाल दी आईडी तो सानू मैसेज आएगा सत श्री अकाल दी आईडी तो है मैसेज 2026 फॉर जस्टिस जिंदाबाद। एंड 61010 लिखते हैं 6 are not safe in India, Pakistan, Afghanistan and many other countries. Look at the conversation and grooming that happens in Pakistan. With all that respect to Imran Khan for supporting Sikhs।
ਐਂਡ ਫਿਰ ਸਾਨੂੰ ਉਹਨਾਂ ਦਾ ਫਿਰ ਮੈਸੇਜ ਹੈ ਰਿਕੁਐਸਟ ਟੂ ਪਾਕਿਸਤਾਨੀ। ਦੇਖੋ ਇਹਨੂੰ ਮੈਂ ਜ਼ਰੂਰ ਰਿਸਪੌਂਡ ਕਰਨਾ ਚਾਹੁੰਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਨਾ ਕੁਛ ਗਰਾਊਂਡ ਲੈਵਲ ਤੇ ਜਿਹੜੇ ਕੱਟੜਪੰਥੀ ਲੋਕ ਨੇ ਉਹਨਾਂ ਦੀਆਂ ਇਸ ਕਿਸਮ ਦੀਆਂ ਚਾਲਾਂ ਨੀਤੀਆਂ ਉਹ ਸਾਹਮਣੇ ਆਉਂਦੀਆਂ ਨੇ ਜੀ, ਪਰ ਜਿਹੜੀ ਗਵਰਨਮੈਂਟ ਪਾਲਿਸੀ ਹੈ ਉਹ ਜ਼ੀਰੋ ਟੋਲਰੈਂਸ ਦੀ ਹੈ। ਔਰ ਅਸੀਂ ਨਨਕਾਣਾ ਸਾਹਿਬ ਵਾਲੇ ਦੁਖਦ ਵਾਕਿਆ ਦੇ ਮੌਕੇ ਦੇਖਿਆ ਕਿ ਕਿਵੇਂ ਐਡਮਿਨਿਸਟ੍ਰੇਸ਼ਨ ਨੇ ਉਸ ਬੰਦੇ ਨੂੰ ਜਿਹੜਾ ਹੈ ਉਹ ਸਖਤ ਧਾਰਾਵਾਂ ਲਾ ਕੇ ਜੇਲ੍ਹ ਦੇ ਅੰਦਰ ਸੁੱਟਿਆ। ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਇਹ ਲੋਕ ਥੋੜ੍ਹੇ ਬਹੁਤ ਨਾਲ ਰਹਿਣੇ ਨੇ ਜੀ, ਔਰ ਸਾਨੂੰ ਜਿਹੜੇ ਲੋਕ ਸਾਂਝ ਚਾਹੁੰਦੇ ਨੇ, ਪਿਆਰ ਚਾਹੁੰਦੇ ਨੇ, ਨਫ਼ਰਤ ਤੋਂ ਦੂਰ ਨੇ, ਜੇ ਅਸੀਂ ਉਹਨਾਂ ਦੇ ਨਾਲ ਖਲੋਂਦੇ ਹਾਂ, ਉਹਨਾਂ ਦਾ ਸਾਥ ਦਿੰਦੇ ਹਾਂ ਤੇ ਫਿਰ ਇਸ ਕਿਸਮ ਦੇ ਲੋਕ ਮਾਰਜਨਲਾਈਜ਼ ਹੋ ਜਾਂਦੇ ਨੇ, ਹਾਸ਼ੀਏ ਤੇ ਚਲੇ ਜਾਂਦੇ ਨੇ। ਔਰ ਇਸ ਸੋਚ ਵਾਲਿਆਂ ਨੂੰ ਕਦੇ ਵੀ ਪਾਕਿਸਤਾਨ ਦੀ ਆਵਾਮ ਨੇ ਕੋਰੀਡੋਰ ਆਫ ਪਾਵਰ ਦੇ ਵਿੱਚ ਨਹੀਂ ਪਹੁੰਚਾਇਆ। ਇਹਨਾਂ ਦੀਆਂ ਸੀਟਾਂ ਕਦੇ 2 ਕਦੇ 4, ਸੌਦੇਬਾਜ਼ੀ ਇੱਧਰ ਉੱਧਰ ਕਰਨ ਵਾਲੇ ਤਾਂ ਜ਼ਰੂਰ ਹੁੰਦੇ ਨੇ। ਇਸ ਦੇ ਉਲਟ ਜਿਸ ਭਾਰਤ ਦੇ ਵਿੱਚ ਜਿਹਨੂੰ ਇੱਕ ਵੱਡਾ ਤਬਕਾ ਇਹ ਸਮਝਦਾ ਹੈ ਕਿ ਜੀ ਉੱਥੇ ਸ਼ਾਇਦ ਸਾਡਾ ਫਿਊਚਰ ਅਜੇ ਵੀ ਹੋ ਸਕਦਾ ਹੈ, ਉੱਥੇ ਤਾਂ ਲੋਕਾਂ ਨੇ ਉਹਨਾਂ ਨੂੰ ਜਿਹੜਾ ਉਹ ਤਾਕਤ ਦੇ ਦਿੱਤੀ ਹੈ RSS ਨੂੰ, ਜਿਨ੍ਹਾਂ ਦਾ ਨਿਸ਼ਾਨਾ ਹੀ ਹਿੰਦੁਸਤਾਨ ਹੈ, ਜਿਹੜੇ ਜ਼ਬਰਦਸਤੀ ਯਕੀਨ ਕਰਕੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਸੈਕੂਲਰਿਜ਼ਮ ਦੇ ਨਾਂ ਥੱਲੇ ਇੰਦਰਾ ਗਾਂਧੀ ਨੇ ਕੀਤਾ। ਹੁਣ ਅਸੀਂ ਦੇਖ ਰਹੇ ਹਾਂ ਹਰਿਦੁਆਰ ਦਾ ਗੁਰਦੁਆਰਾ ਹੋਏ, ਗੁਰਦੁਆਰਾ ਮੰਗੂ ਮੱਠ ਹੋਏ, ਜਗਨਨਾਥਪੁਰੀ ਦੇ ਵਿੱਚ ਗੁਰਦੁਆਰਾ ਡੋਂਗਮੌਰ ਹੋਏ, ਉਹ ਸਾਰੇ ਜਿਹੜੇ ਢਾਹ ਦਿੱਤੇ ਨੇ ਜਾਂ ਉਹਨਾਂ ਨੂੰ ਕੁਝ ਹੋਰ ਬਣਾ ਦਿੱਤਾ। ਸੋ ਮੇਰਾ ਖਿਆਲ ਹੈ ਵੀ ਕਈ ਵਾਰ ਇੰਡੀਅਨ ਮੀਡੀਆ ਨੂੰ ਇਹ ਸੂਟ ਕਰਦਾ ਹੈ, ਖਬਰਾਂ ਨੂੰ ਬਹੁਤ ਜ਼ਿਆਦਾ ਇਸ ਕਿਸਮ ਦੀਆਂ ਚੁੱਕਿਆ ਜਾਂਦਾ ਤੇ ਕੁਝ ਸਾਡੇ ਲੋਕ ਵੀ ਜਿਹੜੇ ਸਿਰਫ ਤੇ ਸਿਰਫ ਇੱਕ ਵਿਕਟਮ ਦੇ ਹੀ ਉਸ ਰੋਲ ਦੇ ਵਿੱਚ ਰਹਿਣਾ ਚਾਹੁੰਦੇ ਨੇ। ਤੁਸੀਂ ਤੋਂ ਵੱਡੇ ਹਿੱਤਾਂ ਲਈ ਤੁਰਦੇ ਹੋ, ਵੱਡੀਆਂ ਆਪਣੀਆਂ ਜਿਹੜੇ ਨੇ ਤੁਹਾਡੇ ਡਿਜ਼ਾਈਨ ਹੁੰਦੇ ਨੇ, ਸੋ ਫਿਰ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸਾਨੂੰ ਬਰਦਾਸ਼ਤ ਵੀ ਕਰਨਾ ਪੈਂਦਾ ਹੈ ਐਜ਼ ਲੌਂਗ ਐਜ਼ ਦਾ ਸਿਸਟਮ ਇਜ਼ ਵਿਦ ਅਸ। ਅੱਜ ਮੈਜੋਰਟੀ ਪਾਕਿਸਤਾਨੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਾਰੇ ਮੁਲਕ ਦੇ ਵਿੱਚ ਇੱਕ ਵੈਲਕਮਿੰਗ ਮਾਹੌਲ ਰਿਹਾ। ਉਹੀ ਹਾਲ ਅੱਜ ਸਿੱਖਾਂ ਦੇ ਲਈ ਮੁਹੱਬਤ ਦਾ ਹੈ। ਸੋ ਮੇਰਾ ਖਿਆਲ ਹੈ ਵੀ ਇਸ ਨੂੰ ਅਸੀਂ ਕਈ ਵਾਰ ਬਹੁਤ ਜ਼ਿਆਦਾ ਜਿਹੜਾ ਇੰਡੀਅਨ ਮੀਡੀਆ ਦਾ ਪ੍ਰਭਾਵ ਨਾ ਕਬੂਲੀਏ। ਬਿਲਕੁਲ। ਫਿਰ ਉਹਨਾਂ ਦਾ ਮੈਸੇਜ ਹੈ ਰਿਕੁਐਸਟ ਟੂ ਪਾਕਿਸਤਾਨੀ ਡਿਸੀਜਨ ਮੇਕਰਸ to also take up the issue of grooming and conversion of Sikhs. The population of Sikhs is decreasing in Pakistan. ਦੇਖੋ ਇਹਦੇ 'ਚ ਵੀ ਮੈਂ ਅੱਗੇ ਵੀ ਇੱਕ ਸੈਗਮੈਂਟ ਕੀਤਾ ਸੀਗਾ। 47 ਦੇ ਵਿੱਚ ਦੋਨੋਂ ਪਾਸਿਓਂ ਐਥਨਿਕ ਕਲੀਨਜ਼ਿੰਗ ਹੋਈ ਜੀ। ਇੱਧਰਲੇ ਪੰਜਾਬ ਦੇ ਵਿੱਚ ਇੱਕ ਮਲੇਰਕੋਟਲਾ ਰਿਆਸਤ ਨੂੰ ਛੱਡ ਕੇ ਹਰ ਥਾਂ ਮੁਸਲਮਾਨ ਜਾਂ ਮਾਰੇ ਗਏ ਜਾਂ ਮਾਈਗ੍ਰੇਟ ਕੀਤੇ। ਪਾਕਿਸਤਾਨੀ ਪੰਜਾਬ ਦੇ ਵਿੱਚ ਸਾਰੇ ਪੰਜਾਬ 'ਚ ਹੀ ਆਲਮੋਸਟ ਸਿੱਖ ਜਿਹੜੇ ਨੇ ਜਾਂ ਮਾਈਗ੍ਰੇਟ ਕੀਤੇ ਜਾਂ ਮਾਰੇ ਗਏ ਜਿਹੜੇ ਸਿਵਲ ਵਾਰ ਦੇ ਵਿੱਚ ਨੇ। ਔਰ ਇਹ ਕਹਿਣਾ ਕਿ ਜੀ ਅੱਗੇ ਇੰਨੇ ਲੱਖ ਸੀ ਤਾਂ ਹੁਣ ਇੰਨੀ 20,000 ਰਹਿ ਗਏ। ਹੁਣ ਜਿਹੜੇ ਪਾਕਿਸਤਾਨੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਨਨਕਾਣਾ ਸਾਹਿਬ 'ਚ 200-250 ਫੈਮਲੀਜ਼ ਨੇ, ਇਹ ਉਹ ਨੇ ਜਿਹੜੇ ਖੈਬਰ ਪਖਤੂਨਖਵਾ ਜਾਂ ਏਜੰਸੀ ਏਰੀਆ 'ਚੋਂ ਆ ਕੇ ਵਸੇ ਨੇ। ਸੋ ਇਹ ਇੰਡੀਅਨ ਪ੍ਰੋਪੇਗੈਂਡਾ ਹੈ ਕਿ ਜੀ ਇੰਨੇ % ਸੀ। ਉਹ 41 ਦੀ ਸੈਂਸਸ ਨੂੰ ਕੋਟ ਕਰ ਰਹੇ ਨੇ, ਉਸ ਤੋਂ ਬਾਅਦ 47 ਹੋਇਆ, 47 ਦੇ ਵਿੱਚ ਮਾਈਗ੍ਰੇਸ਼ਨ ਹੋਈ ਹੈ। ਬਾਕੀ ਲੋਅਰ ਲੈਵਲ ਤੇ ਜ਼ਰੂਰ ਦੇਖੋ ਜਿੱਥੇ ਤੁਸੀਂ ਮੈਜੋਰਿਟੀ ਇੱਕ ਦੇ ਥੱਲੇ ਰਹਿੰਦੇ ਹੋ, ਇੱਥੇ ਅਮਰੀਕਾ ਦੇ ਵਿੱਚ ਜਾਂ ਇੰਗਲੈਂਡ ਕੈਨੇਡਾ 'ਚ ਦੂਜੇ 'ਚ ਨਹੀਂ ਹੁੰਦਾ। ਕਈ ਵਾਰ ਸਾਡੇ ਬੱਚੇ ਬੱਚੀਆਂ ਕੋਈ ਕਾਲੇ ਨਾਲ, ਕੋਈ ਗੋਰੇ ਨਾਲ, ਕੋਈ ਸਪੈਨਿਸ਼ ਨਾਲ ਵਿਆਹ ਕਰਦੇ ਨੇ ਜਾਂ ਦੂਜੇ ਨੇ, ਉਦੋਂ ਅਸੀਂ ਕਿਵੇਂ ਟੋਲਰੇਟ ਕਰਦੇ ਹਾਂ। ਸੋ ਕਈ ਵਾਰ ਕੁਝ ਚੀਜ਼ਾਂ ਦੇ ਉੱਤੇ ਨਹੀਂ ਕੰਟਰੋਲ ਹੁੰਦਾ। ਸੋ ਮੈਂ ਸਮਝਦਾ ਵੀ ਕਿਉਂਕਿ ਇੰਡੀਅਨ ਸਿਸਟਮ ਦੇ ਵਿੱਚ ਅੱਜ ਇਹਦੇ ਬਾਵਜੂਦ ਕਿ ਸਿੱਖ ਦਾ ਆਨੰਦ ਕਾਰਜ ਸਿੱਖ ਨਾਲ ਹੁੰਦਾ, ਅਸੀਂ ਇਹ ਨਹੀਂ ਦੇਖ ਰਹੇ ਵੀ ਸਾਡੇ ਬੱਚੇ ਬੱਚੀਆਂ ਦੂਜੇ ਪਾਸੇ ਜਾ ਰਹੇ ਨੇ, ਉਹਨਾਂ ਨੂੰ ਅਸੀਂ ਕਦੇ ਇਸ਼ੂ ਕਿਉਂ ਨਹੀਂ ਬਣਾਉਂਦੇ। ਸੋ ਇਹ ਵੀ ਇੱਕ ਮੀਡੀਆ ਨੇ ਇੱਕ ਇਸ ਕਿਸਮ ਦਾ ਰੰਗ ਬਣਾਇਆ ਹੋਇਆ। ਅਸੀਂ ਸਮਝਦੇ ਹਾਂ ਕਿ ਵੀ ਠੀਕ ਹੈ, ਇੱਕ ਤਬਕਾ ਹੈ ਜਿਨ੍ਹਾਂ ਨੂੰ ਜੇ ਅਸੀਂ ਟੂ ਮਚ ਪ੍ਰੋਮੀਨੈਂਸ ਦੇਵਾਂਗੇ, ਅਸੀਂ ਵੀ ਉਹਨਾਂ ਦੇ ਖਿਲਾਫ ਉਸ ਕਿਸਮ ਦੀ ਨਫ਼ਰਤ ਰੱਖਾਂਗੇ ਤੇ ਫਿਰ ਉਹਨਾਂ ਦਾ ਕੰਮ ਸੌਖਾ ਹੋ ਜਾਏਗਾ ਜੋ ਉਹ ਚਾਹੁੰਦੇ ਨੇ। ਪਰ ਵਾਸਟ ਮੈਜੋਰਟੀ ਸਿੱਖਾਂ ਦੇ ਨਾਲ ਖੜੀ ਹੈ, ਸਟੇਟ ਸਾਡੇ ਨਾਲ ਖੜੀ ਹੈ, ਗੁਰਦੁਆਰਿਆਂ ਦੇ ਪ੍ਰਬੰਧ ਸੁਧਰੇ ਨੇ, ਗੁਰਦੁਆਰਿਆਂ ਦੀ ਰੈਨੋਵੇਸ਼ਨ ਹੋ ਰਹੀ ਹੈ, ਸਿੱਖਾਂ ਦੇ ਲਈ ਹਮਦਰਦੀ ਔਰ ਪਿਆਰ ਹੈ। ਸੋ ਹੁਣ ਅਸੀਂ ਹਰ ਚੀਜ਼ ਦੇ ਉੱਤੇ ਜਿਹੜਾ ਉਹ ਤਨਕੀਦ ਨਾ ਕਰਿਆ ਕਰੀਏ। ਜੀ ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਇੰਨਾ ਨੁਕਸਾਨ ਤਾਂ ਮੁਗਲ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਕੀਤਾ ਜਿਨ੍ਹਾਂ ਕੇ ਬਾਦਲਾਂ ਲੁੱਟਿਆ। ਹੁਣ ਦਿਨ ਆ ਗਏ ਆ ਕਿ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ।
ਬਿਲਕੁਲ ਠੀਕ ਫਰਮਾਇਆ ਤੁਸੀਂ। ਜੀ ਮੇਰੇ ਖਿਆਲ 'ਚ ਹੁਣ ਆਪਾਂ ਅੱਜ ਦਾ ਵਿਚਾਰ ਡਿਸਕਸ ਕਰ ਲਈ, ਟਾਈਮ ਤੇ ਆਪਣੇ ਕੋਲ ਘੱਟ ਹੀ ਹੈ, ਸੋ ਅਸੀਂ ਮਾਫੀ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਕੋਲੋਂ, ਪਰ ਉਹਨਾਂ ਦੇ ਆਪਾਂ ਮੈਸੇਜ ਪੜ੍ਹ ਚੁੱਕੇ ਹਾਂ। ਸੋ ਡਾਕਟਰ ਸਾਹਿਬ, ਮੈਂ ਹੁਣ ਚਾਹਾਂਗੀ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਦੇਖੋ, ਸਾਡੇ ਇਸ ਪ੍ਰੋਗਰਾਮ ਦੇ ਨਾਲ ਜਦੋਂ ਤੋਂ ਅਸੀਂ ਪਿਛਲੇ 2 ਦਿਨ ਤੋਂ ਇੱਕੋ ਸੈਗਮੈਂਟ ਦੇ ਵਿੱਚ ਇਹ ਕਰਨਾ ਸ਼ੁਰੂ ਕੀਤਾ ਹੈ, ਕਾਫੀ ਵੱਡੀ ਗਿਣਤੀ 'ਚ ਸਾਡੇ ਲਾਈਵ ਵਿਊਅਰਸ ਨੇ, ਔਰ ਕੁਝ ਜਿਹੜੇ ਅਸੀਂ ਪਹਿਲੇ ਸੈਗਮੈਂਟ ਤੋਂ ਬਾਅਦ ਚਲੇ ਜਾਂਦੇ ਸੀ, ਹੁਣ ਇਸ ਸੈਗਮੈਂਟ ਤੱਕ ਨੇ। ਔਰ ਮੈਂ ਇਹ ਦੱਸਦੇ ਹਾਂ ਕਿ ਅੱਜ ਅਸੀਂ ਜਿਹੜਾ 3rd ਸੈਗਮੈਂਟ, ਜਿਹੜਾ ਤੀਜੇ ਇਸ਼ੂ ਦੇ ਨਾਲ ਇਹਨੂੰ ਡਿਸਕਸ ਕਰ ਰਹੇ, ਇਹ ਸਾਡਾ ਇੱਕ ਰੈਗੂਲਰ ਫੀਚਰ ਹੈ, ਨਗੇਟਸ ਆਫ ਸਪਿਰਿਚੁਅਲ ਵਿਜ਼ਡਮ। ਨਗੇਟ ਸੋਨ ਡਲੀਆਂ ਨੂੰ ਕਹਿੰਦੇ ਨੇ, ਜਦੋਂ ਸੋਨਾ ਐਨ ਤਿਆਰ ਹੋ ਜਾਂਦਾ ਡਲੀਆਂ ਦੇ ਵਿੱਚ, ਉਹਨੂੰ ਨਗੇਟ ਕਹਿੰਦੇ ਨੇ। ਔਰ ਜ਼ਾਹਰ ਹੈ ਕਿ ਜਿਹੜੀ ਜ਼ਿੰਦਗੀ ਦੀ ਹਕੀਕਤ ਹੈ ਉਹ ਰੂਹ ਦੇ ਨਾਲ ਜੁੜੀ ਹੋਈ ਹੈ, ਰੂਹਾਨੀਅਤ ਦੇ ਨਾਲ। ਪਹਿਲੇ ਮਸਲੇ ਅਸੀਂ ਦੁਨਿਆਵੀ, ਉਹ ਇਕਨੋਮਿਕਲ ਹੋਣ, ਪੋਲੀਟੀਕਲ ਹੋਣ, ਉਹ ਡਿਸਕਸ ਕਰਦੇ, ਪਰ ਅਲਟੀਮੇਟਲੀ ਅਸੀਂ ਫਿਰ ਉਸ ਸਾਰੇ ਦੇ ਨਾਲ ਜੋ ਦਿਮਾਗ ਦਾ ਤਵਾਜ਼ਨ ਵਿਗੜਿਆ ਹੁੰਦਾ ਹੈ ਜਾਂ ਇਕੱਠਾ ਜੰਮਦਾ ਹੈ, ਗੁੱਸੇ ਦਾ ਹੈ, ਐਂਗਰ ਦਾ, ਕਿਸੇ ਹੱਦ ਤੱਕ ਪ੍ਰੈਜੁਡਿਸ ਦਾ, ਫਿਰ ਅਸੀਂ ਜਿਹੜਾ ਉਹ ਡੁਬਕੀ ਲਾਉਣਾ ਚਾਹੁੰਦੇ ਹਾਂ ਰੂਹਾਨੀਅਤ ਦੇ ਸਰੋਵਰ ਦੇ ਵਿੱਚ, ਰੂਹਾਨੀਅਤ ਦੇ ਖੂਹ ਦੇ ਵਿੱਚ, ਰੂਹਾਨੀਅਤ ਦੇ ਸਮੁੰਦਰ 'ਚ, ਤਾਂ ਕਿ ਨਵੇਂ ਨਰੋਏ ਹੋ ਕੇ ਨਿਕਲੀਏ ਤੇ ਸਾਰਾ ਜਿਹੜਾ ਰੂਹ ਦਾ ਥਕੇਵਾਂ ਵੀ ਲੱਥ ਜਾਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਕੋਈ ਪੁਰਸਕੂਨ ਪਲ ਹੁੰਦਾ ਤਾਂ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਅੰਦਰ ਵੱਲ ਦੇਖਦੇ ਹੋ ਤੇ ਤੁਹਾਡਾ ਅੰਦਰ ਅੱਗੋਂ ਆਪਣੇ ਰੱਬ, ਆਪਣੇ ਅੱਲਾਹ ਤਾਲਾ ਵੱਲ ਦੇਖਦਾ ਹੈ, ਉਸ ਰੂਹਾਨੀਅਤ ਦੇ ਵਿੱਚ ਜੁੜਦਾ ਹੈ। ਔਰ ਜ਼ਾਹਰ ਹੈ ਕਿ ਜਿਹੜੇ ਰੱਬ ਦੇ ਮੈਸੇਂਜਰ, ਨਬੀ, ਗੁਰੂ, ਇਹ ਉਸ ਮੈਸੇਜ ਨੂੰ ਹੀ ਲੈ ਕੇ ਆਏ, ਸਮਝਾਉਣ ਦੇ ਲਈ ਕਿ ਜ਼ਿੰਦਗੀ ਦੇ ਵਿੱਚ ਹਕੀਕਤ ਅਲਟੀਮੇਟਲੀ ਸਿਰਫ ਤੇ ਸਿਰਫ ਇੱਕ ਰੱਬ ਹੈ, ਉਹੀ ਰਹਿਣ ਵਾਲਾ ਹੈ। ਜਦੋਂ ਅਸੀਂ ਨਹੀਂ ਸੀ ਇਸ ਦੁਨੀਆ 'ਚ ਉਦੋਂ ਵੀ ਸੀ, ਜਦੋਂ ਅਸੀਂ ਹਾਂ ਉਹ ਤਾਂ ਵੀ ਹੈ, ਜਦੋਂ ਅਸੀਂ ਨਹੀਂ ਹੋਵਾਂਗੇ ਤਾਂ ਵੀ ਹੋਏਗਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿ ਅਲਟੀਮੇਟਲੀ ਜਦੋਂ ਲਾਈਫ ਨਹੀਂ ਵੀ ਸ਼ੁਰੂ ਹੋਈ ਸੀ ਉਦੋਂ ਵੀ ਉਹ ਸੀ, ਅੱਜ ਵੀ ਹੈ ਤੇ ਉਸ ਨੇ ਰਹਿਣਾ। ਸੋ ਗੁਰੂ ਗ੍ਰੰਥ ਸਾਹਿਬ, ਜਿਹਦੇ 'ਚ 1430 ਪੇਜਸ ਨੇ, ਇਸ ਦੇ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦਾ ਕਲਾਮ ਹੈ, ਉਹਨਾਂ ਦੀ ਬਾਣੀ ਹੈ, ਜਿਹਦੇ 'ਚ ਸਿਰਫ ਤੇ ਸਿਰਫ ਰੱਬ ਦੀ ਬੰਦਗੀ ਹੈ। ਸਾਡੇ ਇੱਕ ਪਾਕਿਸਤਾਨੀ ਵੀਰ ਨੇ ਪੁੱਛਿਆ ਸੀ ਕਿ ਵੀ ਜੇ ਸਿੱਖ ਕੌਮ ਸਿਰਫ ਇੱਕ ਵਾਹਿਦ ਰੱਬ ਨੂੰ ਮੰਨਦੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਜਿਹਦੇ 'ਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਸੀ ਕਿਹਾ, ਉਹਨਾਂ ਨੇ ਕਿਹਾ ਜੀ ਗੁਰੂਆਂ ਅੱਗੇ ਫਿਰ ਸਜਦਾ ਕਿਉਂ ਕੀਤਾ ਜਾਂਦਾ ਹੈ? ਸਜਦਾ, ਜਾਂ ਅਸੀਂ ਉਹਨੂੰ ਪੰਜਾਬੀ 'ਚ ਸਜਦਾ ਕਹਿ ਦਿੰਦੇ, ਕਿ ਸਿਰਫ ਅੱਲਾ ਅੱਗੇ ਹੋਣਾ ਚਾਹੀਦਾ। ਔਰ ਮੈਂ ਇਹ ਦੱਸਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ 1430 ਪੇਜਿਸ ਕੋਈ 10 ਗੁਰੂ ਸਾਹਿਬਾਨ ਦੀ ਲਾਈਫ ਹਿਸਟਰੀ ਨਹੀਂ ਹੈ। ਉਹਦੇ 'ਚ ਕੋਈ ਹੋਰ ਬੁੱਤ ਨਹੀਂ ਬਣੇ ਹੋਏ, ਕੋਈ ਤਸਵੀਰਾਂ ਨਹੀਂ ਬਣੀਆਂ ਹੋਈਆਂ, ਉਹਦੇ ਵਿੱਚ ਸਿਰਫ ਤੇ ਸਿਰਫ ਰੱਬ ਦੀ ਇਬਾਦਤ ਹੈ। ਬਿਲਕੁਲ ਸਿਰਫ। ਹਾਂ, ਨਾਨਕ ਲਫ਼ਜ਼ ਉਸ 6 ਗੁਰੂ ਸਾਹਿਬਾਨ ਨੇ ਆਪਣੀਆਂ ਕੰਪੋਜੀਸ਼ਨ 'ਚ ਨਾਨਕ ਇਸਤੇਮਾਲ ਕੀਤਾ ਹੈ ਕਿ ਜਿਨ੍ਹਾਂ ਨੇ ਉਹ ਕਲਾਮ ਕਿਹਾ। ਬਾਕੀ ਉਹਦੇ 'ਚ ਬਾਬਾ ਫਰੀਦ ਗੰਜ ਸ਼ੱਕਰ ਔਰ ਬਾਕੀ ਭਗਤਾਂ ਦੀ ਬਾਣੀ ਹੈ, ਜਿਹੜੇ ਅੱਡ ਸੋਸ਼ਲ ਬੈਕਗਰਾਊਂਡ 'ਚੋਂ ਆਏ, ਉਹਨਾਂ ਦੇ ਏਰੀਆਜ਼ ਵੀ ਸਾਊਥ ਏਸ਼ੀਆ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਪਾਕਪਟਨ ਤੋਂ ਨੇ, ਭਗਤ ਜੈਦੇਵ ਬੰਗਾਲ ਤੋਂ ਨੇ, ਭਗਤ ਪਰਮਾਨੰਦ ਮਹਾਰਾਸ਼ਟਰਾ ਤੋਂ ਨੇ, ਇਸੇ ਤਰ੍ਹਾਂ ਯੂਪੀ ਔਰ ਬਿਹਾਰ 'ਚੋਂ। ਔਰ ਇਹ ਸਾਰਾ ਹੀ ਜਿਹੜਾ ਕਲਾਮ ਹੈ ਇਹ ਰੱਬ ਦੀ ਯਾਦ। ਸੋ ਜਦੋਂ ਅਸੀਂ ਦੀਵਾਨ ਸਜਾਉਂਦੇ ਹਾਂ ਜਾਂ ਇੱਕ ਗੈਦਰਿੰਗ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਇੱਕ ਵਿਟਨੈਸ ਹੁੰਦਾ ਹੈ ਸਾਡਾ ਰੱਬ ਦੇ ਨਾਲ, ਅੱਲਾ ਦੇ ਨਾਲ ਕਮਿਊਨੀਕੇਸ਼ਨ ਦਾ। ਔਰ ਉਹ ਜਿਹੜੀ ਬਾਣੀ ਹੈ ਉਹ ਰੱਬ ਨਾਲ ਜੋੜਨ ਦੀ ਹੁੰਦੀ ਹੈ। ਸਜਦਾ ਰੱਬ ਦੇ ਨਾਂ ਤੇ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ। ਉਸੇ ਤਰ੍ਹਾਂ ਹੀ ਅਸੀਂ ਮੁਕੱਦਸ ਇਟਰਨਲ ਗੁਰੂ ਦੇ ਤੌਰ ਤੇ ਜਿਹੜਾ ਉਹ ਸਤਿਕਾਰ ਕਰਦੇ ਹਾਂ, ਜਿਵੇਂ ਕੁਰਾਨ ਮਜੀਦ ਨੂੰ ਮੰਨਦੇ ਨੇ। ਥੋੜਾ ਜਿਹੜਾ ਉਹ ਕਿਉਂਕਿ ਕਸਟਮ ਔਰ ਕਲਚਰਲ ਥੋੜੇ ਬਹੁਤ ਡਿਫਰੈਂਸਿਸ ਜ਼ਰੂਰ ਨੇ। ਔਰ ਅੱਜ ਜਿਹੜਾ ਸ਼ਬਦ ਮੈਂ ਵਿਚਾਰ ਅਧੀਨ ਲਿਆਂਦਾ, ਇਹ ਭਗਤ ਪਰਮਾਨੰਦ, ਇਹਨਾਂ ਦਾ ਇੱਕੋ ਇੱਕ ਹਿਮ, ਇੱਕੋ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ। ਇਹਨਾਂ ਦਾ ਸੰਬੰਧ ਸ਼ੋਲਾਪੁਰ ਜ਼ਿਲ੍ਹਾ ਅੱਜ ਦਾ ਮਹਾਰਾਸ਼ਟਰਾ ਦੇ ਨਾਲ ਹੈ। ਜ਼ਾਤ ਦੇ ਬ੍ਰਾਹਮਣ ਸਨ ਔਰ ਇਹ ਸ਼ਬਦ 14 ਜਿਹੜਾ ਹੈ ਉਹਨਾਂ ਦਾ ਜਿਹੜਾ ਜਨਮ ਹੈ ਉਹ 1483 ਸਨ ਦੇ ਵਿੱਚ ਹੁੰਦਾ ਹੈ। ਔਰ ਇਹ ਗੁਰੂ ਗ੍ਰੰਥ ਸਾਹਿਬ ਦੇ 1253 ਅੰਗ ਦੇ ਉੱਤੇ ਹੈ। ਰਾਗ ਜਿਹਦੇ 'ਚ ਹੈ ਉਹ ਸਾਰੰਗ ਹੈ। ਸਾਰੰਗ ਉਹ ਇੱਕ ਇਨਸੈਕਟ ਹੈ
ਜਿਹੜਾ ਪ੍ਰਿਓ ਕਰਦਾ ਹੈ, ਇਹਨੂੰ ਚਾਤਰਿਕ ਵੀ ਕਹਿੰਦੇ ਨੇ, ਬਬੀਹਾ ਵੀ ਕਹਿੰਦੇ ਨੇ, ਪਪੀਹਾ ਵੀ ਕਹਿੰਦੇ ਨੇ। ਸੋ ਉਹਦੀ ਡਿਜ਼ਾਇਰ ਹੁੰਦੀ ਹੈ ਫॉर ਡਾਇਰੈਕਟ ਸੋਰਸ ਆਫ ਵਾਟਰ ਫਰਮ ਰੇਨ, ਉਹ ਖੂਹ ਦਾ ਜਾਂ ਧਰਤੀ ਦਾ ਪਾਣੀ ਨਹੀਂ ਪੀਂਦਾ। ਸੋ ਉਹਨਾਂ ਇਸ ਰਾਗ 'ਚ ਇਹ ਸ਼ਬਦ ਦਾ ਹੋਣਾ ਇਹ ਵੀ ਦੱਸਦਾ ਹੈ ਕਿ ਅਸੀਂ ਉਸ ਰੱਬ ਦੀ ਚਾਹਨਾ ਦੇ ਤਲਬਗਾਰ ਹੈ, ਉਸ ਸਾਰੰਗ, ਉਸ ਬਬੀਹੇ, ਉਸ ਪਪੀਹੇ ਵਾਂਗ ਜਿਹੜਾ ਉਸ ਮੀਂਹ ਦੀ ਆਸ 'ਚ ਹੈ, ਜਿਹਦੀ ਬੂੰਦ ਉਹਦੇ ਮੂੰਹ 'ਚ ਪੈਗੀ। ਔਰ ਇਹ ਸ਼ਬਦ ਹੈ ਜਿਹੜਾ ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੂਖੈ ਦਾਨ ਨਾ ਦੀਨਾ ਰਹਾਓ, ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ, ਬਾਟ ਪਾਰ ਘਰ ਮੂਸ ਬਿਰਾਨੋ, ਪੇਟ ਭਰੈ ਅਪਰਾਧੀ, ਜਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਧੀ, ਹਿੰਸਾ ਤੋ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਜਿਵੇਂ ਰਹਾਉ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ, ਇਹ ਭਗਤ ਜੀ ਫਰਮਾਉਂਦੇ ਨੇ ਕਿ ਹੇ ਇਨਸਾਨ, ਤੂੰ ਵੇਦ ਪੁਰਾਣ ਸੁਣਨ ਪੜਨ ਦੇ ਵਿੱਚ ਜ਼ਿੰਦਗੀ ਗੁਜ਼ਾਰੀ, ਪਰ ਤੇਰੇ ਅੰਦਰ ਉਹ ਬੰਦਗੀ ਪੈਦਾ ਨਹੀਂ ਹੋਈ, ਉਹ ਇਬਾਦਤ ਰੱਬ ਦੀ ਪੈਦਾ ਨਹੀਂ ਹੋਈ। ਔਰ ਜੇ ਉਹ ਬੰਦਗੀ ਨਹੀਂ ਆਈ ਤੇ ਤੇਰੇ ਅੰਦਰ ਦਇਆ ਵੀ ਨਹੀਂ ਆਈ, ਕੰਪੈਸ਼ਨ ਵੀ ਨਹੀਂ ਆਇਆ ਕਿ ਤੂੰ ਕਿਸੇ ਭੁੱਖੇ ਦੇ ਮੂੰਹ 'ਚ ਅੰਨ ਪਾਏ, ਕਿਸੇ ਲੋੜਵੰਦ ਦੀਆਂ ਲੋੜਾਂ ਪੂਰੀਆਂ ਕਰੇ, ਨਾ ਤੂੰ ਪਰਉਪਕਾਰੀ ਬਣਿਆ, ਨਾ ਤੂੰ ਖਲਕਤ ਦੀ ਸੇਵਾ 'ਚ ਆਇਆ, ਨਾ ਹੀ ਤੇਰੇ ਅੰਦਰੋਂ ਲਸਟ ਗਈ, ਕਾਮ ਨਾ ਬਿਸਰਿਓ, ਨਾ ਤੇਰੇ ਅੰਦਰੋਂ ਮੈਡਨੈਸ ਜਾਂ ਕ੍ਰੋਧ ਗਿਆ, ਐਂਗਰ ਗਿਆ, ਲੋਭ ਨਾ ਛੁੱਟਿਓ ਦੇਵਾ। ਹੇ ਮੇਰੇ ਰੱਬ, ਇਹ ਤਾਂ ਲੋਭ ਵੀ, ਗਰੀਡ ਵੀ ਮੇਰਾ ਪਿੱਛਾ ਨਹੀਂ ਛੱਡਦੀ, ਪਰ ਨਿੰਦਾ ਮੁਖਤੇ ਨਹੀਂ, ਦੂਸਰਿਆਂ ਦੀ ਨਿੰਦਿਆ ਕਰਨਾ, ਦੂਸਰਿਆਂ ਦੀ ਬੁਰਾਈ ਕਰਨਾ, ਇਹ ਵੀ, ਇਸ ਨੂੰ ਵੀ ਮੈਂ ਨਹੀਂ ਛੱਡ ਸਕਿਆ। ਨਿਫਲ ਭਈ ਸਭ ਸੇਵਾ, ਮੈਂ ਵੇਦ ਪੁਰਾਣ ਪੜ੍ਹ ਕੇ ਜੋ ਕਰਦਾ ਰਿਹਾ, ਇਹ ਤਾਂ ਮੇਰੀ ਹਰ ਚੀਜ਼ ਵਿਅਰਥ ਗਈ, ਕਿਉਂਕਿ ਮੇਰੀ ਆਪਣੀ ਜ਼ਿੰਦਗੀ ਦੇ ਅੰਦਰ ਵੀ ਕੋਈ ਤਬਦੀਲੀ ਨਹੀਂ ਆਈ। ਬਾਟ ਪਾਰ ਕਰ ਮੂਸ ਬਿਰਾਨੋ, ਬਾਟ ਪਾਰ ਹੁੰਦਾ ਜਿਹੜੇ ਰਸਤੇ ਜਾਂਦਿਆਂ ਨੂੰ ਲੁੱਟਦੇ ਨੇ, ਉਹਨਾਂ ਨੂੰ ਬਟਵਾਰਾ ਵੀ ਕਹਿੰਦੇ ਸੀ, ਲੁੱਟਮਾਰ ਕਰਨ ਵਾਲੇ, ਰਾਹਜਨ ਜਿਹਨਾਂ ਨੂੰ ਕਹਿੰਦੇ ਨੇ। ਔਰ ਮੂਸ ਹੁੰਦਾ ਠੱਗਣ ਵਾਲੇ। ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਰੋਜ਼ੀ ਵੀ ਕਮਾਈ ਉਹ ਇਵੇਂ ਹੀ ਸੀ ਕਿ ਜਿਵੇਂ ਰਾਹਗੀਰਾਂ ਨੂੰ ਲੁੱਟਿਆ ਹੋਏ, ਕਿਸੇ ਦੇ ਨਾਲ ਠੱਗੀਆਂ ਮਾਰੀਆਂ ਹੋਣ, ਪੇਟ ਭਰਿਆ, ਪੇਟ ਨੂੰ ਭਰਨ ਦੇ ਲਈ ਮੈਂ ਇਹ ਸਾਰੇ ਗੁਨਾਹ ਵੀ ਕੀਤੇ। ਔਰ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਮੇਰੇ ਤੋਂ ਪੁੱਛਿਆ ਜਾਏਗਾ, ਜਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਧੀ, ਮੈਂ ਉਹੀ ਅਗਿਆਨਤਾ ਵਾਲੇ, ਅਵਿਦਿਆ ਵਾਲੇ ਕੰਮ ਕੀਤੇ ਨੇ ਜਿਹੜੇ ਕਿ ਰੱਬ ਨੂੰ ਕਬੂਲ ਨਹੀਂ। ਔਰ ਕਹਿਣ ਨੂੰ ਬਾਹਰੋਂ ਭਾਵੇਂ ਮੈਂ ਅਹਿੰਸਕ ਹੋਵਾਂ ਜੀ, ਮੈਂ ਕੋਈ ਜੀਵ ਨਹੀਂ ਮਾਰਦਾ, ਮੈਂ ਵੈਜੀਟੇਰੀਅਨ ਹੈ, ਕਿਸੇ ਨੂੰ ਨਹੀਂ, ਉਹਨਾਂ ਨੇ ਕਿਹਾ ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਪਰ ਮੇਰੇ ਮਨ ਦੇ ਅੰਦਰ ਜਿਹੜਾ ਮੇਰਾ ਵਾਇਲੈਂਟ ਐਟੀਟਿਊਡ ਹੈ ਉਹ ਅੱਜ ਵੀ ਕਾਇਮ ਹੈ। ਜੀ ਦਇਆ ਨਹੀਂ ਪਾਲੀ, ਮੇਰੇ 'ਚ ਕੰਪੈਸ਼ਨ ਹੀ ਨਹੀਂ ਆਇਆ ਕਿ ਮੈਂ ਦੂਸਰਿਆਂ ਦੇ ਹੱਕ ਨਾ ਖੋਹਾਂ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਪਰਮ ਭਗਤ ਪਰਮਾਨੰਦ ਜੀ ਕਹਿੰਦੇ ਨੇ, ਕਾਸ਼ ਮੈਂ ਰੱਬ ਦੇ ਰਸਤੇ ਦੇ ਉੱਤੇ ਸੱਚਮੁੱਚ ਤੁਰੇ ਹੋਏ ਸਾਧ ਸੰਗ ਦੇ ਵਿੱਚ ਉਹਦਾ ਹਿੱਸਾ ਬਣਦਾ, ਤੇ ਮੈਂ ਪੁਨੀਤ ਪਵਿੱਤਰ ਕਥਾ ਉਸ ਰੱਬ ਦੀ ਯਾਦ ਨੂੰ ਜਿਹੜਾ ਆਪਣੀ ਜੀਵਨ ਦਾ ਆਧਾਰ ਬਣਾਉਂਦਾ, ਤੇ ਫਿਰ ਮੈਨੂੰ ਇਹ ਰਿਚੁਅਲਿਜ਼ਮ ਔਰ ਇਹ ਪਖੰਡ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਦੀ ਲੋੜ ਨਹੀਂ ਸੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।